वाहिगुरू जी का खालसा वाहिगुरू जी की फतेह। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच है बहुत शुक्रिया जी डॉक्टर साहब। आज 5 सितंबर 2022 22 ਭਾਦੋਂ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਾਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਾਫੀ ਦਿਨਾਂ ਤੋਂ ਬਾਅਦ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਪਹਿਲਾਂ ਤੇ ਹਮੇਸ਼ਾ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਬਾਰੇ ਨਾਲ। ਉਸ ਤੋਂ ਬਾਅਦ ਆਪਾਂ ਜਿਹੜੇ ਇਸ਼ੂ ਨੇ ਉਹ ਡਾਕਟਰ ਸਾਹਿਬ ਦੀ ਜਿਹੜੀ ਕੈਨੇਡਾ ਜਿਹੜੀ ਫੇਰੀ ਸੀ ਉਸ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਪਹਿਲਾਂ ਆਪਾਂ ਗੱਲਬਾਤ ਕਰ ਲਈ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ JS ਸੰਧੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਅਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਉਹਨਾਂ ਦੀ ਸੇਵਾ ਨੂੰ ਸਮਰਪਿਤ ਜਿਹੜੀ ਆ ਉਹ ਕੀਤੀ ਹੈ। ਸੋ ਇਹਨਾਂ ਬੇਨਤੀ ਕੀਤੀ ਹੈ ਕਿ TV84 ਦੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕੀਤੀ ਅਤੇ TV84 ਲਈ ਜਿਹੜੀ ਦਸਵੰਧ ਕੱਢਣ ਦੀ ਜਿਹੜੀ ਬੇਨਤੀ ਹੈ ਕੀਤੀ ਹੈ। ਸੋ ਰੈਫਰੈਂਡਮ ਭਾਰਤੀ ਸਟੇਟ ਦੇ ਗਲੇ ਦੀ ਹੱਡੀ ਬਣ ਗਿਆ ਅਤੇ ਭਾਰਤ ਫੁੱਟ ਬੈਕ ਤੇ ਹੈ। ਸੋ ਖਦਸ਼ਾ ਇਹ ਹੈ ਕਿ ਜਦੋਂ ਪੰਜਾਬ ਵਿੱਚ ਜਿਹੜੀਆਂ ਵੋਟਾਂ ਨੇ ਉਹ ਪੈਣਗੀਆਂ ਤਾਂ ਸਰਕਾਰ ਵੋਟਾਂ ਰੋਕਣ ਲਈ ਹਰ ਹੀਲਾ ਜਿਹੜਾ ਵਰਤੇਗੀ। ਹੋਰ ਹੋ ਸਕਦਾ ਹੈ ਕਿ ਜਿਹੜਾ ਕਮਿਸ਼ਨ ਆਨਲਾਈਨ VOTING ਕਰਵਾਵੇ। ਸੋ ਸਟੇਟ ਨੇ ਤਾਂ ਪ੍ਰੋਪਗੈਂਡਾ ਜਿਹੜਾ ਉਹ ਕਰਨਾ ਹੀ ਹੈ। ਸਾਡੀਆਂ ਧਿਰਾਂ ਨੂੰ ਬੇਨਤੀ ਹੈ ਕਿ ਉਹ ਸਾਥ ਦੇਣ ਆਪਸੀ ਖੈਬੜਬਾਜੀ ਤੋਂ ਉੱਪਰ ਉੱਠ ਕੇ ਖਾਲਿਸਤਾਨ ਦੇ ਹੱਕ ਵਿੱਚ ਜਿਹੜੇ ਭੁਗਤਣ। ਸੋ ਪੰਜਾਬ ਵਿੱਚ VOTING ਜਿਹੜੇ ਮੌਕੇ ਰੈਫਰੈਂਡਮ ਦਾ ਜਿਹੜਾ ਬੇਵਜ੍ਹਾ ਜਿਹੜਾ ਵਿਰੋਧ ਕੀਤਾ ਨਾ ਜਾਵੇ। ਸੋ ਘੱਟੋ ਘੱਟ ਆਪਣੇ ਵਿਰੋਧ ਨਾ ਕਰਨ ਸ਼ੰਕੇ ਜਾਣ ਜਿਹੜੇ ਸਵਾਲ ਨੇ ਨਾ ਖੜੇ ਕੀਤੇ ਜਾਣ। ਸੋ ਦੂਜੀ ਗੱਲ ਜਿਹੜਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਕਰ ਰਿਹਾ ਹੈ ਕਿ ਪੰਨੂ ਤਾਂ ਜਿਹੜਾ ਸਿੱਖ ਹੀ ਨਹੀਂ ਹੈ ਔਰ ਖਾਲਿਸਤਾਨ ਦੀ ਗੱਲ ਕਿਵੇਂ ਕਰ ਸਕਦਾ ਹੈ। ਸੋ ਨਾਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪੰਨੂ ਨੂੰ ਫੜਿਆ ਜਾਵੇ ਕਿ ਇਹ ਨੌਜਵਾਨਾਂ ਨੂੰ ਭੜਕਾ ਰਿਹਾ। ਸੋ ਇਸ ਸਾਰੇ ਭੰਬਲ ਭੂਸੇ ਤੋਂ ਬਚੋ ਸਟੇਟ ਦਾ ਜਿਹੜਾ ਟੂਲ ਨਾ ਬਣੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ JS ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਹੁਣ ਅਸੀਂ ਡਾਕਟਰ ਸਾਹਿਬ ਕੋਲ ਪੁੱਛਦੇ ਹਾਂ ਉਹਨਾਂ ਦੀ ਕੈਨੇਡਾ ਫੇਰੀ ਜਿਹੜੀ ਉਹ ਕਿੱਦਾਂ ਰਹੀ ਹੈ। ਸੋ ਇੰਨੇ ਦਿਨਾਂ ਬਾਅਦ ਡਾਕਟਰ ਸਾਹਿਬ ਸਾਡੇ ਤੁਹਾਡੇ ਜਿਹੜੇ ਰੂਬਰੂ ਹੋਣ ਲੱਗੇ ਨੇ। ਸੋ ਉਹਨਾਂ ਕੋਲ ਪੁੱਛਦੇ ਹਾਂ ਜਿੱਥੇ ਡਾਕਟਰ ਸਾਹਿਬ ਗਏ ਕੈਨੇਡਾ ਦੇ ਵਿੱਚ ਆਪਣੇ ਜਿਹੜੇ ਸੱਜਣਾ ਮਿੱਤਰਾਂ ਦੇ ਨਾਲ ਜਿਹੜੇ ਪੰਥਕ ਜਥੇਬੰਦੀਆਂ ਨਾਲ ਉਹਨਾਂ ਦੀ ਜਿਹੜੀ ਮਿਲਣੀ ਹੋਈ ਹੈ। ਸੋ ਉਹਨਾਂ ਬਾਰੇ ਪੁੱਛਦੇ ਹਾਂ ਪਰ ਇੱਥੇ ਜਿਹੜੇ ਵਿਊਅਰ ਸੀ ਉਹ ਬੜੇ ਚਿੰਤਤ ਸਨ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸੋ ਡਾਕਟਰ ਸਾਹਿਬ ਵੈਲਕਮ ਬੈਕ। ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੀ ਕੈਨੇਡਾ ਫੇਰੀ ਜਿਹੜੀ ਓਨਟਾਰੀਓ ਵਿੱਚ ਵੀ ਕਿਊਬਿਕ ਵਿੱਚ ਜਿਹੜੇ ਸੂਬਿਆਂ ਦੇ ਵਿੱਚ ਜਿਹੜੀ ਤੁਹਾਡੀ ਫੇਰੀ ਰਹੀ ਹੈ ਸਫ਼ਰ ਕਿੱਦਾਂ ਦਾ ਰਿਹਾ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰਦਾਰ JS ਸੰਧੂ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਬਿਲਕੁਲ ਠੀਕ ਨੁਕਤਾ ਉਠਾਇਆ ਕਿਉਂਕਿ UN ਚਾਰਟਰ ਦੇ ਥੱਲੇ ਇੰਟਰਨੈਸ਼ਨਲ ਲਾਅ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਇਹ ਦੁਨੀਆ ਦੇ ਹਰ ਸਿਟੀਜ਼ਨ ਦਾ ਹਰ ਕਬੀਲੇ ਦਾ ਹਰ ਕੌਮ ਦਾ ਮੁੱਢਲਾ ਹੱਕ ਹੈ ਔਰ ਰੈਫਰੈਂਡਮ 2020 ਕੈਂਪੇਨ ਇਸ ਜਿਹੜਾ ਹੱਕ ਨੂੰ ਹੀ ਜਿਹੜਾ ਉਸ ਦੀ ਵਰਤੋਂ ਕਰ ਰਿਹਾ ਹੈ। ਬੇਸ਼ੱਕ ਇਹ ਨਾਨ ਬਾਈਂਡਿੰਗ ਹੈ ਕਿਉਂਕਿ ਅਦਰਵਾਈਜ਼ ਰੈਫਰੈਂਡਮ UN ਕਰਵਾਉਂਦੀ ਹੈ ਜਾਂ ਜਿਸ ਮੁਲਕ ਦੇ ਨਾਲ ਜਿਹੜੀ ਕੋਈ ਵੀ ਮਤਭੇਦ ਲਾਈਨ ਚੱਲ ਰਹੀ ਹੁੰਦੀ ਹੈ ਜਿਨ੍ਹਾਂ ਦੀ ਜਾਂ ਜਿਹੜੇ ਮੁਲਕ ਤੋਂ ਵੱਖ ਹੋਣਾ ਚਾਹੁੰਦੇ ਨੇ। ਪਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਨਾਨ ਬਾਈਂਡਿੰਗ ਹੈ ਲੇਕਿਨ
ਇਹ ਸਿੱਖ ਕੌਮ ਦੀ 35 ਮਿਲੀਅਨ ਸਿੱਖ ਕੌਮ ਦੀ ਵਿਲ ਉਸ ਦਾ ਪ੍ਰਗਟਾਵਾ ਹੈ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਮੂਵਮੈਂਟ ਦੇ ਲਈ ਜੋ ਵੀ ਉਸ ਦੇ ਸਟੈਪ ਹੁੰਦੇ ਨੇ ਉਹਨਾਂ ਦੇ ਵਿੱਚ ਜਿਵੇਂ ਮੈਲਕਮ ਐਕਸ ਨੇ ਕਿਹਾ ਸੀ ਬਾਈ ਆਲ ਮੀਨਸ ਪੋਸੀਬਲ, ਜਿੰਨੇ ਸੰਭਵ ਤਰੀਕੇ ਹੁੰਦੇ ਨੇ। ਸੋ ਜ਼ਾਹਰ ਹੈ ਜਦੋਂ ਜੂਨ 84 ਚ ਭਾਰਤੀ ਸਟੇਟ ਹਮਲਾਵਰ ਹੋਈ ਤੇ ਫਿਰ ਉਸ ਹਮਲੇ ਦਾ ਜਵਾਬ ਸਾਡੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਉਸੇ ਹੀ ਜਿਹੜਾ ਹਥਿਆਰ ਦੇ ਨਾਲ ਦਿੱਤਾ ਜੋ ਸਟੇਟ ਦਾ ਸੀ। ਸਟੇਟ ਨੇ ਟੈਰਰ ਮਚਾਇਆ ਪਰ ਸਿੰਘਾਂ ਨੇ ਧਰਮ ਯੁੱਧ ਦੇ ਉਸ ਸਿਧਾਂਤ ਤੇ ਪਹਿਰਾ ਦਿੰਦਿਆਂ ਬੜੀ ਪਾਇਸਨੈਸ ਦੇ ਨਾਲ ਉਸ ਆਰਮਡ ਸਟਰਗਲ ਨੂੰ ਲੜਿਆ ਔਰ ਉਸ ਤੋਂ ਬਾਅਦ ਸੰਘਰਸ਼ ਸਾਡਾ ਕਈ ਪੜਾਵਾਂ ਚੋਂ ਗੁਜ਼ਰਿਆ। ਰੈਫਰੈਂਡਮ 2020 ਇਹ ਪੀਸਫੁਲ ਤਰੀਕੇ ਦੇ ਨਾਲ ਜਿੱਥੇ ਦੁਨੀਆ ਦੇ ਅੱਡ-ਅੱਡ ਦੇਸ਼ਾਂ 'ਚ ਵਸਦੇ 5 ਤੋਂ 6 ਮਿਲੀਅਨ ਦੇ ਕਰੀਬ ਸਿੱਖ ਜਿਹਦੇ ਵਿੱਚ ਪਾਰਟਿਸਿਪੇਟ ਆਲਰੇਡੀ ਕਰ ਰਹੇ ਨੇ। ਅਸੀਂ ਦੇਖਿਆ ਇੰਗਲੈਂਡ ਦੇ ਵਿੱਚ ਕਿਵੇਂ ਸਕਸੈਸਫੁਲੀ ਹੋਇਆ, ਫਿਰ ਇਟਲੀ ਦੇ ਵਿੱਚ ਔਰ ਹੁਣ ਕੈਨੇਡਾ ਦੇ ਵਿੱਚ ਹੈ। ਔਰ ਜ਼ਾਹਰ ਹੈ ਮੈਂ ਪਿਛਲੇ ਸਾਰੇ ਹਫਤੇ ਕੈਨੇਡਾ ਦੇ ਵਿੱਚ ਸੀ ਔਰ ਲਗਭਗ ਮੈਂ ਬਾਅਦ ਵੇਰਵੇ ਵਿੱਚ ਗੱਲ ਕਰਾਂਗਾ ਕਿ 7 ਫੰਕਸ਼ਨਸ ਜਿਹੜੇ ਨੇ ਪਬਲਿਕ ਜਿਨ੍ਹਾਂ ਨੂੰ ਸੰਬੋਧਨ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਨਿੱਜੀ ਮਿਲਣੀਆਂ ਛੋਟੇ-ਛੋਟੇ ਗਰੁੱਪਾਂ ਦੇ ਨਾਲ ਵੀ ਸੀ। ਔਰ ਹਰ ਥਾਂ ਮੈਂ ਮਜ਼ਬੂਤੀ ਦੇ ਨਾਲ ਇਹ ਗੱਲ ਕਹੀ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਹੈ ਔਰ ਇਸ ਹੱਕ ਦੀ ਵਰਤੋਂ ਕਰਨਾ ਸਾਡਾ ਜਿਹੜਾ ਉਹ ਜਾਇਜ਼ ਹੱਕ ਹੈ ਔਰ ਫਰਜ਼ ਵੀ ਬਣਦਾ ਹੈ। ਔਰ ਸਰ ਜੇ.ਐਸ. ਸੰਧੂ ਜਿਹੜੇ TV 84 ਦੇ ਖੈਰ ਖੁਆਹ ਨੇ, ਡਾਕਟਰ ਰਣਜੀਤ ਸਿੰਘ ਹੋਰਾਂ ਪ੍ਰਤੀ ਉਹਨਾਂ ਦਾ ਪਿਆਰ, ਕਿਉਂਕਿ ਜਦੋਂ ਪਿਛਲੇ ਪ੍ਰੋਟੈਸਟ ਵੇਲੇ ਉਹ ਮਿਲੇ ਵੀ ਤੇ ਉਹਨਾਂ ਨੇ ਕਿਹਾ ਜੀ ਸਪੋਰਟ ਅਸੀਂ ਪਹਿਲਾਂ ਤੋਂ ਹੀ ਕਰਦੇ ਹਾਂ। ਡਾਕਟਰ ਸਾਹਿਬ ਦੇ ਜਾਣ ਨੇ ਇੱਕ ਹੋਰ ਸਾਡੇ ਸਿਰ ਦੇ ਉੱਤੇ ਜਿਹੜੀ ਹੈ ਜ਼ਿੰਮੇਵਾਰੀ ਪਾਈ ਹੈ, ਅਸੀਂ ਅੱਗੇ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਦੇ ਨਾਲ ਖਲੋਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ। ਦੂਸਰਾ, ਜਦੋਂ ਵੀ ਕੋਈ ਠੀਕ ਮੂਵ ਹੁੰਦਾ ਹੈ ਉੱਥੇ ਜਿਹੜੇ ਐਕਟਿੰਗ ਕਰਨ ਦੇ ਲਈ ਰੱਖੇ ਹੁੰਦੇ ਨੇ, ਵੈਸੇ ਤਾਂ ਸਾਰੀਆਂ ਹੀ ਸਿਆਸੀ ਧਿਰਾਂ ਪੰਜਾਬ ਦੀਆਂ ਸਣੇ ਬਾਦਲ, ਅਕਾਲੀ ਦਲ ਜਾਂ ਦੂਸਰੀਆਂ ਸਰਕਾਰੇ ਦਰਬਾਰੇ ਤਾਂ ਹੈ ਹੀ ਹੈ, ਲੇਕਿਨ ਸਾਡੀ ਧਾਰਮਿਕ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਕਦੇ ਇਸੇ ਹੀ ਜੇ ਅਸੀਂ 70ਵੇਂ ਦੇ ਦੌਰ ਦੀ ਵੀ ਗੱਲ ਕਰੀਏ ਅਖੀਰ 'ਚ ਜਥੇਦਾਰ ਗੁਰਦਿਆਲ ਸਿੰਘ ਜਨੋਆ ਵਰਗੇ ਜਥੇਦਾਰ ਵੀ ਸਨ। ਸਿਰਫ ਸਾਨੂੰ 18ਵੀਂ ਸਦੀ 'ਚ ਹੀ ਜਾਣ ਦੀ ਲੋੜ ਨਹੀਂ ਹੈ, ਉਹ ਤਾਂ ਜ਼ਾਹਰ ਹੈ ਅਕਾਲੀ ਫੂਲਾ ਸਿੰਘ ਇੱਕ ਰੋਲ ਮਾਡਲ ਦੇ ਤੌਰ ਤੇ ਅਸੀਂ ਹਮੇਸ਼ਾ ਯਾਦ ਕਰਦੇ ਹਾਂ। ਪਰ ਜਥੇਦਾਰ ਗੁਰਦਿਆਲ ਸਿੰਘ ਜਨੋਆ ਜਿਹੜੇ ਖੁੱਲ੍ਹ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਖਲੋਤੇ ਸਨ ਔਰ ਉਹਨਾਂ ਦਾ ਕਿ ਭਾਈ ਇਹ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਉਣ ਲਈ ਇਹ ਸੱਚਾ ਸੁੱਚਾ ਇਨਸਾਨ ਅੱਗੇ ਆਇਆ, ਇਸ ਦਾ ਸਾਥ ਦਿਓ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਵੇਂ 84 ਤੋਂ ਬਾਅਦ ਇੱਕ ਤੋਂ ਬਾਅਦ ਇੱਕ, ਹਾਲਾਂਕਿ 84 ਤੋਂ ਪਹਿਲਾਂ ਹੀ ਜਦੋਂ ਬਹੁਤ ਵੱਡਾ 10,000 ਤੋਂ ਜ਼ਿਆਦਾ ਫੌਜੀਆਂ ਦਾ ਇੱਕ ਇਕੱਠ ਜਿਹੜਾ ਧਰਮ ਯੁੱਧ ਮੋਰਚੇ ਦੇ ਤਹਿਤ ਸੰਤ ਪਿੰਡਰਾਂ ਵਾਲਿਆਂ ਔਰ ਉਦੋਂ ਲੌਂਗੋਵਾਲ ਵੀ ਸਹਿਯੋਗੀ ਸੀ ਸੱਦਿਆ ਸੀ ਤੇ ਉਹਨਾਂ ਨੇ ਮਤਾ ਪਾਸ ਕੀਤਾ ਸੀ ਉਸ ਇਕੱਠ ਦੇ ਵਿੱਚ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਏ, ਕਿਉਂਕਿ ਉਦੋਂ ਤੱਕ ਜਥੇਦਾਰ ਗੁਰਦਿਆਲ ਸਿੰਘ ਜਨੋਆ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਚੜ੍ਹਾਈ ਕਰ ਗਏ ਸੀ ਔਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਨੂੰ ਐਕਟਿੰਗ ਜਥੇਦਾਰ ਅਕਾਲ ਤਖਤ ਦਾ ਬਣਾਇਆ ਹੋਇਆ ਸੀ। ਇਹ ਉਹੀ ਗਿਆਨੀ ਕਿਰਪਾਲ ਸਿੰਘ ਹੈ ਜਿਹਨੇ ਬਾਅਦ ਦੇ ਵਿੱਚ ਫਿਰ ਜਥੇਦਾਰ ਜਦੋਂ ਉਹਨੂੰ ਬਣਾ ਦਿੱਤਾ ਗਿਆ ਤੇ ਜੂਨ 84 ਦੇ ਹਮਲੇ ਵੇਲੇ ਕਿਹਾ ਸੀ ਕਿ ਜੀ ਤੋਸ਼ਾ ਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਲੇਕਿਨ ਜਿੱਦਨ ਉਦੋਂ ਅਜੇ ਕਿਸੇ ਨੂੰ ਜਥੇਦਾਰ ਪੱਕਾ ਨਹੀਂ ਸੀ ਥਾਪਿਆ ਗਿਆ, ਐਕਟਿੰਗ ਲਾਇਆ ਗਿਆ ਸੀ ਗਿਆਨੀ ਕਿਰਪਾਲ ਸਿੰਘ ਨੂੰ। ਔਰ ਜਦੋਂ ਫੌਜੀਆਂ ਦੇ ਉਸ ਇਕੱਠ ਨੇ ਇਹ ਮਤਾ ਪਾਸ ਕੀਤਾ ਕਿ ਸੰਤ ਪਿੰਡਰਾਂ ਵਾਲਿਆਂ ਨੂੰ ਜਥੇਦਾਰ ਲਾਇਆ ਜਾਏ, ਉਸੇ ਵੇਲੇ ਦਿੱਲੀ ਤੋਂ ਤਾਰਾਂ ਖੜਕੀਆਂ। 2 ਖਾਸਮ ਖਾਸ ਏਜੰਸੀਆਂ ਦੇ ਬੰਦੇ, ਇੱਕ ਅਕਾਲੀ ਦਲ ਦਾ ਸਕੱਤਰ ਗੁਰਚਰਨ ਸਿੰਘ ਸੀ ਔਰ ਇੱਕ ਸ਼੍ਰੋਮਣੀ ਕਮੇਟੀ ਦਾ ਸਕੱਤਰ ਅਬਨਾਸ਼ੀ ਸਿੰਘ ਸੀ। ਔਰ ਅਗਲੇ ਦਿਨ ਜਦੋਂ ਇਹ ਮਤਾ ਪਾਸ ਕੀਤਾ ਔਰ ਜਿਹੜਾ ਫੌਜੀਆਂ ਦੇ ਇਕੱਠ ਦਾ ਮਤਾ ਸੀ ਉਸ ਦੇ ਵਿੱਚ ਕਿੰਨੇ ਲੈਫਟੀਨੈਂਟ ਜਨਰਲ, ਕਿੰਨੇ ਮੇਜਰ ਜਨਰਲ, ਕਿੰਨੇ ਬ੍ਰਿਗੇਡੀਅਰ, ਕਿੰਨੇ ਕਰਨਲ, ਕਿੰਨੇ ਮੇਜਰ, ਕਿੰਨੇ ਕੈਪਟਨ, ਵੱਡੀ ਗਿਣਤੀ 10,000 ਦਾ ਇਕੱਠ ਕੋਈ ਛੋਟਾ ਨਹੀਂ ਸੀ। ਹਕੂਮਤ ਹਿੱਲ ਗਈ ਸੀ ਕਿ ਭਾਈ ਇਹ ਕੀ ਹੈ। ਔਰ ਅਗਲੇ ਦਿਨ ਜਿੱਥੇ ਕਿ ਇਹ ਖਬਰ ਬਹੁਤ ਇੱਕ ਖੁੰਝੇ ਜਿਹੇ 'ਚ ਕਿਤੇ ਲੱਗੀ ਸੀ ਕਿ ਮਤਾ ਪਾਸ ਕੀਤਾ, ਉੱਥੇ ਫਰੰਟ ਦੇ ਉੱਤੇ ਲੱਗੀ ਸੀ ਕਿ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਨੇ ਗਿਆਨੀ ਕਿਰਪਾਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ। ਸੋ ਵਿਦਨ 12 ਆਵਰਸ ਬਜਾਏ ਕਿ ਇੱਕਦਮ ਇਹ ਮੰਗ ਸਿੱਖ ਕੌਮ ਦੇ ਵਿੱਚ ਵੀ ਜਾਂਦੀ, ਉਹਨਾਂ ਨੇ ਗਿਆਨੀ ਕਿਰਪਾਲ ਸਿੰਘ ਨੂੰ ਜਥੇਦਾਰ ਲਾਇਆ ਔਰ ਗਿਆਨੀ ਸਾਹਿਬ ਸਿੰਘ ਨੂੰ
ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾਇਆ। ਸੋ ਉਸ ਤੋਂ ਅਸੀਂ ਸਮਝ ਸਕਦੇ ਹਾਂ, ਇਹ ਅਸੀਂ ਉਸ ਪੀਰੀਅਡ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਫਿਰ ਗਿਆਨੀ ਕਿਰਪਾਲ ਸਿੰਘ ਨੇ ਕਿਵੇਂ ਸਰਕਾਰ ਪੱਖੀ ਰੋਲ ਅਦਾ ਕੀਤਾ, ਕਿਵੇਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ 2-4 ਦਿਨ ਬਾਅਦ ਹੀ ਇੰਦਰਾ ਗਾਂਧੀ ਨੂੰ ਲੈ ਕੇ ਅੰਦਰ ਬਾਹਰ ਉਹ ਟੂਰ ਕਰਵਾ ਰਿਹਾ। ਸੋ ਇਹ ਸ਼ੁਰੂ ਤੋਂ ਹੀ ਹਕੂਮਤ ਦਾ ਇਹ ਜ਼ੋਰ ਹੈ ਕਿ ਅਕਾਲ ਤਖਤ ਦੇ ਉੱਤੇ ਕੋਈ ਵੀ ਐਸਾ ਅਣਖੀ ਗੈਰਤਮੰਦ ਨਾ ਆਏ। ਔਰ ਹੁਣ ਇਹੀ ਕਾਰਨ ਹੈ ਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਬਿਲਕਿਸ ਬਾਨੋ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਛੱਡਿਆ ਗਿਆ ਹੈ, ਜਿਨ੍ਹਾਂ ਨੇ ਅਜੇ 13-14 ਸਾਲ ਪੂਰੇ ਕੀਤੇ ਸੀ। ਦੂਸਰੇ ਪਾਸੇ ਲੱਖਾਂ ਦੀ ਗਿਣਤੀ 'ਚ ਸਰਬੱਤ ਖਾਲਸਾ, ਜਿਹੜੇ ਲੱਖਾਂ ਦੀ ਗਿਣਤੀ 'ਚ ਸਿੱਖ ਇਕੱਠੇ ਹੁੰਦੇ ਨੇ, ਚੱਬੇ 'ਚ ਸਰਬੱਤ ਖਾਲਸਾ ਹੁੰਦਾ ਹੈ, ਉਹਨਾਂ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਂਦਾ ਹੈ। ਲੇਕਿਨ ਉਹਨਾਂ ਦੀ ਰਿਲੀਜ਼ ਆਲਮੋਸਟ ਕਿੰਨੇ ਵਰੇ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਹੋ ਗਏ ਨੇ, ਕਿਉਂਕਿ ਉਹ ਸੱਚਮੁੱਚ ਸਿੱਖੀ ਦੇ ਜਜ਼ਬਾਤਾਂ ਦੀ, ਸਿੱਖ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ, ਸਿੱਖੀ ਦੀਆਂ ਵੈਲਿਊਜ਼ ਤੇ ਖੜੇ ਨੇ। ਪਰ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪਣ ਦਾ ਐਲਾਨ ਕੀਤਾ ਗਿਆ ਸੀ ਤਾਂ ਲਗਭਗ 5 ਮਿੰਟ ਉਹ ਲੱਖਾਂ ਸਿੱਖਾਂ ਦੀ ਗੈਦਰਿੰਗ ਦੇ ਵਿੱਚ ਉਹ ਸਰਬੱਤ ਖਾਲਸਾ 'ਚ ਜਕਾਰੇ ਗੂੰਜਦੇ ਸੀ। ਸੋ ਇਹ ਗਿਆਨੀ ਹਰਪ੍ਰੀਤ ਸਿੰਘ ਅੱਜ ਨੇ, ਕੱਲ ਨੂੰ ਕੋਈ ਹੋਰ ਆ ਜਾਏ, ਇਹ ਤਾਂ ਐਕਟਿੰਗ ਕਰਨ ਦੇ ਲਈ ਨੇ। ਸੋ ਇਹ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਇਸ ਨੂੰ ਇਵੇਂ ਹੀ ਦੇਖਿਆ ਜਾਏ ਕਿ ਇਹ ਹਿਜ਼ ਮਾਸਟਰਸ ਵੌਇਸ ਨੇ, ਇਹ ਹਕੂਮਤੀ ਨਿਜ਼ਾਮ ਦੀ ਗੱਲ ਕਰਦੇ ਨੇ। ਸੋ ਅਸੀਂ ਜਿੱਥੇ ਸਰ JS ਸੰਧੂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਇਹ ਅਗੇਨ ਇਸ ਗੱਲ ਨੂੰ ਫੋਰਸਫੁਲੀ ਜਿਹੜਾ ਆਪਣੇ ਦਰਸ਼ਕਾਂ ਤੱਕ ਔਰ ਜਿਹੜੇ ਵੀ ਇਸ ਰਾਹੀਂ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਨੇ ਕਿ ਭਾਈ ਇਹ ਸਾਡਾ ਫਰਜ਼ ਵੀ ਹੈ ਕਿ ਅਸੀਂ ਜਿੱਥੇ ਹਕੂਮਤ ਇੱਕ ਰਾਈਟਫੁਲ ਮੂਵ ਨੂੰ ਡੀਰੇਲ ਕਰਨਾ ਚਾਹੁੰਦੀ ਹੈ, ਅਸੀਂ ਉਸ ਦੇ ਲਈ ਮਜ਼ਬੂਤੀ ਦੇ ਨਾਲ ਖਲੋਈਏ। ਗੱਲ ਟੋਰਾਂਟੋ ਫੇਰੀ ਦੀ, ਗੱਲ ਮੌਂਟਰੀਆਲ ਫੇਰੀ ਦੀ, ਟੋਰਾਂਟੋ ਦੇ ਨਾਲ ਇਧਰ ਬਰੈਂਪਟਨ, ਮਿਸੀਸਾਗਾ, ਕਿੰਨੇ ਉਹਦੇ ਸੁਬਰਬ, ਤੇ ਜੇ ਅਸੀਂ ਕਿਊਬੈਕ 'ਚ ਚਲੇ ਜਾਈਏ, ਮੌਂਟਰੀਆਲ ਸ਼ਹਿਰ ਤੇ ਉਹਦੇ ਨਾਲ ਜੁੜਿਆ ਹੋਇਆ ਕਿੰਨਾ ਕੁਛ। ਔਰ ਇਹ ਲਗਭਗ 8 ਤੋਂ 10 ਦਿਨ ਦੇ ਜਿਹੜੇ ਇਸ ਟ੍ਰਿਪ ਦੀ ਜੇ ਮੈਂ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਜਿਹੜੀ ਹੈ ਉਹ ਪਿਕਚਰ ਪ੍ਰੈਜ਼ੈਂਟ ਕਰਨ ਲੱਗਾ ਤਾਂ ਸ਼ਾਇਦ ਸਾਰੀ ਰਾਤ ਮੈਂ ਗੁਣਗਾਨ ਕਰ ਸਕਦਾ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਪਿਆਰ ਦਾ ਪ੍ਰਗਟਾਵਾ, ਜਿੱਥੇ ਅਸੀਂ ਇਹ ਕਿਹਾ ਕਿ ਵੀ ਪਿਆਰ ਦੇ ਹੰਝੂ, ਬੇਸ਼ੱਕ ਹੰਝੂਆਂ ਬਾਰੇ, ਟੀਅਰਸ ਬਾਰੇ ਹੁੰਦਾ ਹੈ ਕਿ ਭਾਈ ਇਹ ਖੁਸ਼ੀ ਵੇਲੇ ਵੀ ਆਉਂਦੇ ਨੇ, ਅਫਸੋਸ ਵੇਲੇ ਵੀ ਆਉਂਦੇ ਨੇ, ਹੁੰਦੀ ਤਾਂ ਤੁਹਾਡੀ ਮਾਨਸਿਕ ਅਵਸਥਾ ਹੀ ਹੈ। ਕਿਉਂਕਿ ਉਹਨਾਂ ਨੇ ਟੀਅਰ ਗਲੈਂਡਸ ਨੇ ਤਾਂ ਵਿਚਾਰਿਆਂ ਨੇ ਨਾ ਕੋਈ ਇਧਰ ਜਾਣਾ ਨਾ ਉਧਰ ਜਾਣਾ, ਜੋ ਕਮਾਂਡ ਤੁਹਾਡਾ ਮਾਈਂਡ ਦਿੰਦਾ ਹੈ ਉਸ ਦੇ ਉੱਤੇ ਉਹ ਐਕਟ ਕਰਦੇ ਨੇ। ਲੇਕਿਨ ਇੱਕ ਲੰਬੇ ਅਰਸੇ ਬਾਅਦ ਈਸਟ ਕੋਸਟ ਕੈਨੇਡਾ ਦੇ ਜਾਣਾ ਹੋਇਆ, ਕਿਉਂਕਿ ਜ਼ਾਹਰ ਹੈ ਕਿ 9/11 ਤੋਂ ਬਾਅਦ ਹਾਲਾਤ ਸਾਜ਼ਗਾਰ ਨਹੀਂ ਸਨ। ਲਾਸਟ ਟਾਈਮ ਮੈਂ 2003 ਦੇ ਵਿੱਚ ਕੈਨੇਡਾ ਦਾ ਜਾਣਾ ਸੀ, ਡਾਊਨਟਾਊਨ ਨਗਰ ਕੀਰਤਨ, ਜਿਹਦੇ 'ਚ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਹੁੰਦੀਆਂ ਨੇ, ਤੇ ਉਹੀ ਵਰਾ ਸੀ ਜਦੋਂ ਕਿ ਸਰ ਸਿਮਰਨਜੀਤ ਸਿੰਘ ਮਾਨ ਵੀ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਸਨ, ਉਹ ਵੀ ਆਪਣੇ ਇੱਕ ਡੈਲੀਗੇਸ਼ਨ ਦੇ ਨਾਲ, ਜਿਹਦੇ 'ਚ ਕੁਝ ਸਾਊਥ ਇੰਡੀਆ ਦੇ MP ਵੀ ਸਨ, ਉਹ ਆਪਣੇ ਅਫੀਸ਼ੀਅਲ ਟੂਰ ਤੇ ਆਏ ਹੋਏ ਸੀ। ਸੋ ਸਾਡੇ ਕੁਝ ਜਿਹੜੀ ਹੈ ਉਹ ਜਰਨੀ ਟੁਗੈਦਰ ਰਹੀ। ਖਾਸ ਤੌਰ ਤੇ ਡਿਕਸੀ ਗੁਰੂ ਘਰ 'ਚ ਐਡਰੈਸ ਅਸੀਂ ਕੀਤਾ, ਫਿਰ ਆਟਵਾ ਦੇ ਵਿੱਚ ਉਦੋਂ ਹਰਬ ਧਾਲੀਵਾਲ ਜਿਹੜੇ ਨੇ ਮਿਨਿਸਟਰ ਸੀ, ਉਹਨਾਂ ਨੇ ਸਾਨੂੰ ਲੰਚੀਓਨ ਤੇ ਸੱਦਿਆ। ਸ਼ਾਮ ਦੇ ਪਾਰਟ 'ਚ ਗੁਰਬੰਤ ਗਰੇਵਾਲ ਰਿਫਾਰਮ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਨ। ਸੋ ਫਿਰ ਆਟਵਾ ਦੇ ਵਿੱਚ ਜਿਹੜਾ ਇਕੱਠ ਸੀ, ਮੌਂਟਰੀਆਲ 'ਚ ਵੀ ਲਸਾਲ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਇਹ ਉਸ ਤੋਂ ਬਾਅਦ ਫਿਰ ਜਿਹੜਾ ਕੁਝ ਰੁਕਾਵਟਾਂ ਖੜੀਆਂ ਹੋ ਗਈਆਂ, ਜ਼ਾਹਰ ਹੈ ਜਿਨ੍ਹਾਂ ਦੇ ਨਾਲ ਟੱਕਰ ਹੈ ਜਿਸ ਹਕੂਮਤ ਦੇ ਨਾਲ, ਉਹ ਤਾਂ ਕਦੇ ਨਹੀਂ ਚਾਹੁੰਦੀ ਹੈ ਕਿ ਵੀ ਸੱਚ, ਹੱਕ, ਇਨਸਾਫ ਦੀ ਆਵਾਜ਼ ਜਿਹੜੀ ਹੈ ਪਹੁੰਚੇ। ਫਿਰ ਵੀ ਅਸੀਂ ਅਮਰੀਕਨ ਸਰਕਾਰ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਸਾਨੂੰ ਇਸ ਦਾਇਰਾਕਾਰ 'ਚ ਰਹਿੰਦੇ ਆ ਇੰਨੇ ਵਰੇ ਜਿਹੜਾ ਹੈ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਪਰ ਹੁਣ ਉਹ ਡੱਕੇ ਦੂਰ ਹੋਏ, ਹੱਦਾਂ ਖੁੱਲੀਆਂ, ਔਰ ਅਸੀਂ ਪਹਿਲਾਂ ਹੀ ਛੜੱਪਾ ਮਾਰ ਕੇ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਪਹੁੰਚ ਗਏ। ਔਰ ਸਭ ਤੋਂ ਪਹਿਲਾਂ ਮੈਂ ਭਾਈ ਗੁਰਦੇਵ ਸਿੰਘ ਕਲਾਮਾਜ਼ੂ, ਜਿਨ੍ਹਾਂ ਨੇ ਅਗਵਾਨੀ ਕੀਤੀ ਇਹ ਸਾਰੇ ਦੀ, ਉਹਨਾਂ ਨੇ ਆਪਣੀ BMW ਗੱਡੀ 'ਚ ਜਿਹੜਾ 10 ਦਿਨ ਵੀ ਸਾਡੇ ਨਾਲ ਬਿਤਾਏ, ਔਰ
हर पक्षों जिहड़े ने एक सेवादार वांग भरा वांग उन्हां दा साथ रहा, एक दूसरे नूं जानण दा मौका भी मिलिया। और फिर इस पीरीयड दे विच क्योंकि असीं बीते फ्राइडे जिहड़ा है वो डिट्रॉयट तो कैनेडा दे वल गए। और जे मैं हुण कित्थों शुरू करां और किवें किवें करां, सब तो पहला मैं ये दस दियां कि ये सारा ही बड़ा पैक्ड स्कैजूल सी। और इस फेरी दे दौरान 8 जिहड़ा है थावां दे उत्ते खुले दीवानां दे विच संगत दे रूबरू होने का मौका मिलिया। और इन्हां दे विच 2 फंक्शन जिहड़े ने खास तौर ते वड्डे समागम, एक टोरंटो ओंटारियो दीयां सिख संगतां वल्लों और एक क्यूबैक दे विच मॉन्ट्रियल वीर मनवीर सिंह होरां दे एफर्ट नाल ये आउटसाइड सन, एक बैंकुएट हॉल विच सी और एक होर जिहड़ा है वो मॉन्ट्रियल दे रेस्टोरेंट विच सी। सो मैं उस दा ब्रीफ जिहा वीरवा जिहड़ा मेरे सामने है ताकि मैं हर एक नूं उस दा ड्यू भी दे सकां। मैं सारियां दे नाम भी नहीं लै सकदा, लेकिन इहदे च कोई शक नहीं है कि जे अंग्रेजी दा लफ्ज़ कहना होए कि इट वाज आउटपोरिंग ऑफ लव। और असीं जिक्र करांगे कि किवें टीवी 84 ਦਾ ਵੀ ਕਿੰਨਾ ਵੱਡਾ ਦਾਇਰਾ ਹੈ। ਇਹ ਜਦੋਂ ਹੁਣ ਮੈਂ ਕੈਨੇਡਾ 'ਚ ਟਰੈਵਲ, ਅਮਰੀਕਾ 'ਚ ਤਾਂ ਇਸ ਦਾ ਪਤਾ ਲੱਗਦਾ ਰਹਿੰਦਾ। ਇਹ ਵੀ ਇੱਕ ਹਾਰਟ ਵਾਰਮਿੰਗ ਸੀ ਕਿ ਜਿਹੜਾ ਐਫਰਟ ਪਿਛਲੇ 10 ਸਾਲ ਤੋਂ ਅਸੀਂ ਆਪਣੇ ਸਪਾਂਸਰਸ ਦੀ ਮਦਦ ਨਾਲ, ਆਪਣੇ ਪਿਆਰਿਆਂ ਦੀ ਮਦਦ ਨਾਲ ਕਰ ਰਹੇ ਹਾਂ, ਉਹ ਜਿਹੜਾ ਹੈ ਉਹ ਫਰਕਟੀਫਾਈ ਹੋਇਆ ਹੈ, ਉਸ ਦਾ ਫਲ ਤੁਹਾਨੂੰ ਨਜ਼ਰ ਆਉਂਦਾ ਹੈ। ਔਰ ਜਿਸ ਕਦਰ ਮੁਹੱਬਤ ਔਰ ਪਿਆਰ ਦੇ ਨਾਲ बहुत वड्डी गिणती दे विच व्यूअर्स इस नूं देखदे ने, इस दे नाल जुड़े हुए ने, वो मेरे लिए एक एडिड बोनस सी बाकियां दे प्यार दे नाल। और असीं जिहड़ा पहला पड़ाव जदों कि असीं डिट्रॉयट तो गए, वीर सतनाम सिंह जिहड़े बहुत ही प्यारे वीर ने, जिहड़े आलमोस्ट अनसंग हीरो हुंदे ने, जिहड़े अगे आके कुछ नहीं करना चाहुंदे, लेकिन उन्हां दा एफर्ट जिहड़ा है ਉਹ ਹਰ ਪੱਖ ਤੋਂ ਪੋਲੀਟੀਕਲੀ ਵੀ, ਜਦੋਂ ਅਸੀਂ ਜਗਮੀਤ ਸਿੰਘ ਹੋਰਾਂ ਦੀ ਰਾਈਜ਼ ਦੇਖਦੇ ਹਾਂ ਪਬਲਿਕ ਲਾਈਫ ਦੇ ਵਿੱਚ, ਹੁਣ ਸਰ ਹਰਕੀਰਤ ਸਿੰਘ ਜਿਹੜੇ ਕਾਉਂਸਲਰ ਨੇ ਉਹਨਾਂ ਨਾਲ ਵੀ 1 to 1 ਉਹਨਾਂ ਦੇ ਘਰ ਵੀ ਮਿਲਣ ਦਾ ਮੌਕਾ ਬਣਿਆ। ਔਰ ਇਸ ਤੋਂ ਇਲਾਵਾ ਆਪਣੇ ਸਾਰੇ ਯੰਗਸਟਰਸ ਨਾਲ, ਔਰ ਉਹ ਆਪਣੀ ਕਿਰਤ ਕਰਦੇ ਨੇ, ਮਿਹਨਤ ਕਰਦੇ ਨੇ। ਸੋ ਉਹਨਾਂ ਦੇ ਗ੍ਰਹਿ, ਉਹਨਾਂ ਦੀ ਮਾਤਾ ਜੀ, ਉਹਨਾਂ ਦੀਆਂ ਪਿਆਰੀਆਂ ਬੱਚੀਆਂ ਜਿਹੜੀਆਂ ਬਹੁਤ ਬ੍ਰਿਲੀਅੰਟ ਨੇ ਆਪੋ ਆਪਣੇ ਕੰਮਾਂ ਦੇ ਵਿੱਚ ਵੀ, ਔਰ ਖਾਲਸਾਈ ਬਾਣੇ 'ਚ ਦਸਤਾਰਧਾਰੀ ਨੇ। ਇਹ ਸਾਡਾ ਪਹਿਲਾ ਪੜਾਅ ਸੀ ਔਰ ਇਸ ਦੇ ਨਾਲ ਸਾਡੇ ਸ਼ੁਰੂਆਤ ਹੋਈ। ਔਰ ਅਸੀਂ ਉਸ ਸ਼ਾਮ ਜਿਹੜਾ ਫਰਾਈਡੇ ਦੀ ਫਿਰ ਜਿਹੜਾ ਆਪਣਾ ਜਿਹੜੇ ਸਾਡੇ ਹੋਸਟ ਨੇ, ਪਿਛਲੇ ਜਦੋਂ ਪਹਿਲੀ ਵਾਰ ਮੈਂ 1991 'ਚ ਟੋਰਾਂਟੋ ਗਿਆ ਤੇ ਗੋਲਡਨ ਗਰੋਸਰੀ, ਔਰ ਇਹ ਪੱਠਲ ਪਰਿਵਾਰ 3 ਭਰਾ ਜਿਹੜੇ ਇਕੱਠੇ ਰਹਿੰਦੇ ਨੇ, ਇਹਨਾਂ ਦਾ ਕਾਰੋਬਾਰ ਜਿਹੜਾ बहुत ईमानदारी दे नाल इन्हां ने अपना एम्पायर सिरजिया। फिर एक वक्त जिहड़ा है वो ना पक्षी भी आया, पर इन्हां दा दी टुगैदरनैस और ईमानदारी अज वापस उन्होंने अपने उस मुकाम नूं हासिल करन वाल वध रहे हैं। और साडे लई वो बहुत प्यार रखते हैं। उन्होंने तो इवें ही चा चढ़िया सी, उन्हां दे ਵਿਆਹੇ ਗਏ ਬੱਚੇ ਬੱਚੀਆਂ ਵੀ ਜਿਹੜੇ ਹੁਣ ਦੂਰ ਦੁਰਾਡੇ ਨੇ, ਉਹ ਸਾਰੇ ਹੀ ਤਾਂ ਆ ਕੇ ਆਏ। ਉਹਨਾਂ ਨੂੰ ਪਤਾ ਲੱਗਾ ਕਿ ਵੀ ਜਿਹੜੇ ਨੇ ਅੰਕਲ ਆਏ ਨੇ, ਔਰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਆਉਣ ਲੱਗਿਆ ਉਹਨਾਂ ਨੇ ਸ਼ੁੱਧ ਦੇਸੀ ਸ਼ੱਕਰ ਵੀ ਔਰ ਪੀਪੇ ਵਾਲੇ ਬਿਸਕੁਟ ਵੀ ਔਰ ਦੂਸਰੇ ਜਿਹੜਾ ਉਹ ਤੋਹਫੇ ਵੀ ਜਿਹੜੇ ਨੇ ਉਹ ਦਿੱਤੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੈਚਰਡੇ ਦਾ ਮੇਨ ਫੰਕਸ਼ਨ ਜਿਹੜਾ ਕਿ ਤਾਜ ਬੈਂਕੁਏਟ ਹੋਟਲ, ਤਾਜ ਬੈਂਕੁਏਟ ਹਾਲ ਮਿਸੀਸਾਗਾ ਦੇ ਵਿੱਚ ਰੱਖਿਆ ਹੋਇਆ ਸੀ। ਇਹ ਇਸ ਦੀ ਕਵਰੇਜ ਆਲਰੇਡੀ ਸਾਡੇ ਦਰਸ਼ਕਾਂ ਨੇ ਦੇਖੀ ਹੈ, ਕਿਉਂਕਿ ਇਹਦੇ 'ਚ ਆਲਮੋਸਟ ਸਾਰੀਆਂ ਹੀ ਇਸ ਟੋਰਾਂਟੋ ਮੈਟਰੋਪੋਲੀਟਨ ਏਰੀਏ ਦੀਆਂ, ਜਾਂ ਇਹ ਕਿਹਾ ਜਾਏ ओंटारियो दियां नुमाइंदा गुरुद्वारा कमेटियां, पंथक जथेबंदियां और साडे कश्मीरी भैन भरा और खास तौर ते साडे बहुत ही प्यारे जवार शाह जिन्हां दी लिखत दा भी असीं जिक्र करांगे अगले सैगमेंट। और इस तो इलावा बीबी आरफा जिहड़े कि एक बड़ा सफल रेडियो प्रोग्राम चलाते हैं, उन्होंने भी अपना पूरा क्रू भेजिया होया सी इस नूं कवर करन दे लई। और दूर दराडियों यंगस्टर्स जिहड़े ने उन्होंने इस दे विच पार्टिसिपेट कीता। ये 11 ਤੋਂ 2 ਵਜੇ तक जिहड़ा फंक्शन चलिया
ਔਰ ਇਸ ਦੇ ਲਈ ਜਿਹੜਾ ਐਫਰਟ ਹੈ ਉਸ ਦੇ ਲਈ ਮੈਂ ਖਾਸ ਤੌਰ ਤੇ ਵੀਰ ਸੁਖਦੇਵ ਸਿੰਘ ਗਿੱਲ ਜੀ ਜਿਹੜੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਪਿਛਲੇ 26 ਸਾਲ ਤੋਂ ਰਨ ਕਰ ਰਹੇ ਨੇ ਔਰ 26 ਸਾਲ ਤੋਂ ਹੀ ਅਸੀਂ ਵੀ ਉਹਨਾਂ ਦੇ ਨਾਲ ਟੈਗ ਹੋਏ ਹਾਂ। ਹਾਲਾਂ ਉਹਨਾਂ ਨੇ ਜਦੋਂ ਵੀ ਜਿੱਥੇ ਵੀ ਇੰਟਰੋਡਿਊਸ ਕੀਤਾ ਕਰਵਾਇਆ ਮਾਣ ਨਾਲ ਕਿਹਾ ਕਿ ਡਾਕਟਰ ਸਾਹਿਬ ਦੀ ਆਵਾਜ਼ 26 ਸਾਲ ਤੋਂ ਅੱਜ ਦੀ ਆਵਾਜ਼ ਦੇ ਸਰੋਤੇ ਸੁਣ ਰਹੇ ਨੇ। ਮੈਂ ਸਮਝਦਾ ਵੀ ਇਹ ਉਹਨਾਂ ਦੀ ਹਿੰਮਤ ਔਰ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸਾਡੇ ਵੀਰ ਸੁਖਦੇਵ ਸਿੰਘ ਗਿੱਲ, ਅਵਤਾਰ ਸਿੰਘ ਪੂਨੀਆ, ਸਰ ਰਣਜੀਤ ਸਿੰਘ ਮਾਨ, ਭੁਪਿੰਦਰ ਸਿੰਘ ਢਿੱਲੋਂ, ਜਸਦੀਪ ਸਿੰਘ ਹੰਸਰਾ, ਕਿਉਂਕਿ ਹੰਸਰਾ ਸਾਹਿਬ ਕਿਸੇ ਵੇਲੇ ਸੁਖਵਿੰਦਰ ਸਿੰਘ ਹੰਸਰਾ ਨੇ ਪਿਛਲੇ ਸਾਲ ਜਿਹੜਾ TV 84 ਦਾ ਇੱਕ ਫੰਡ ਰੇਜ਼ਿੰਗ ਜਿਹਨੇ ਸਾਨੂੰ ਔਖੇ ਤੋਂ ਸੌਖ ਵੱਲ ਤੋਰਿਆ ਸੀ ਕੀਤਾ ਸੀ, ਉਹ ਚੜਾਈ ਕਰ ਚੁੱਕੇ ਨੇ ਤੇ ਉਹਨਾਂ ਦੇ ਦੋਨੋਂ ਹੀ ਬੇਟੇ ਜਿਹੜੇ ਨੇ ਉਹ ਬੜੀ ਤਨਦੇਹੀ ਦੇ ਨਾਲ ਪੰਥਕ ਸੇਵਾ ਦੇ ਵਿੱਚ ਨੇ ਉਹ ਵੀ। ਔਰ ਵੀਰ ਬਲਕਰਨ ਸਿੰਘ ਇਹ ਯੰਗਰ ਡੇਜ਼ ਤੋਂ ਜਿਹੜੇ ਨੇ ਜਦੋਂ ਅਸੀਂ 1990-91 ਤੋਂ ਸ਼ੁਰੂ ਕੀਤਾ ਉਦੋਂ ਤੋਂ ਸਾਥੀ ਸਹਿਯੋਗੀ ਨੇ, ਹੁਣ ਸਫਲ ਕਾਰੋਬਾਰੀ ਵੀ ਨੇ, ਗੁਰਦੁਆਰਾ ਸਾਹਿਬ ਦੇ ਇੱਕ ਸੈਕਟਰੀ ਵੀ ਨੇ ਔਰ ਕਾਮਯਾਬੀ ਦੇ ਨਾਲ ਇਹ ਸਾਰੇ ਪਾਠ ਨੂੰ ਕਰਦੇ ਨੇ। ਔਰ ਇਹ ਜਿਹੜਾ ਸੈਚਰਡੇ ਦਾ ਫੰਕਸ਼ਨ ਸੀ ਇਹ ਬੜਾ ਇੱਕ ਸਫਲ ਔਰ ਇਹ ਬਿਗਨਿੰਗ ਸੀ ਪਬਲਿਕ ਗੈਦਰਿੰਗ ਦੀ। ਔਰ ਉਸੇ ਸ਼ਾਮ ਹੀ ਜਦੋਂ ਅਸੀਂ ਜਿਹੜਾ ਗੁਰਦੁਆਰਾ ਮੈਂ ਓਵਰਲੈਪ ਨਾ ਕਰਦੇ ਹਾਂ ਸ਼ਾਮ ਦਾ ਫੰਕਸ਼ਨ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਹਾਲਾਂ ਅਸੀਂ ਥੋੜਾ ਲੇਟ ਹੋਏ, ਟ੍ਰੈਫਿਕ ਵੀ ਟੋਰਾਂਟੋ ਦਾ ਹੁਣ ਸੜਕਾਂ ਭਾਵੇਂ ਚੌੜੀਆਂ ਹੋਈਆਂ ਨੇ ਪਰ ਫਿਰ ਵੀ ਟ੍ਰੈਫਿਕ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਮੈਨੂੰ ਜਦੋਂ ਪਹਿਲੀ ਮਿਲਣੀ ਵੇਲੇ ਔਰ ਅੱਜ ਦੀ ਆਵਾਜ਼ ਸਟੂਡੀਓ 'ਚ ਵੀ ਬੁੱਧਵਾਰ ਫਿਰ ਲਾਈਵ ਅਸੀਂ ਆਪਣੇ ਰੂਬਰੂ ਹੋਏ ਸਰੋਤਿਆਂ ਦੇ ਰੇਡੀਓ ਰਾਹੀਂ ਔਰ ਇਹ ਮੈਨੂੰ ਪੁੱਛਿਆ ਉਹਨਾਂ ਨੇ ਕਿ ਜੇ ਤੁਸੀਂ ਇੰਨੇ ਵਰਿਆਂ ਬਾਅਦ ਆਲਮੋਸਟ 19 ਸਾਲ ਬਾਅਦ ਆਏ ਹੋ ਕਿਵੇਂ ਮਹਿਸੂਸ ਕੀਤਾ। ਮੈਂ ਕਿਹਾ ਜੋ ਹੀ ਮੈਂ ਟੋਰਾਂਟੋ ਦੇ ਵਿੱਚ ਦਾਖਲ ਹੋਇਆ ਕੈਨੇਡਾ 'ਚ ਮੇਰੇ ਮਨ 'ਚ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਆਇਆ, ਫਰੀਦਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਕੇ, ਕਿ ਬਹੁਤ ਵਾਰ ਅਸੀਂ ਇਹ ਰਿਅਲਾਈਜ਼ ਨਹੀਂ ਵਕਤ ਤਾਂ ਬੀਤਦਾ ਜਾਂਦਾ ਹੈ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਸਮਾਂ ਚੱਲਦਾ ਜਾਂਦਾ ਔਰ ਬਹੁਤ ਵਾਰ ਅਸੀਂ ਜਦੋਂ ਮੈਂ ਦੇਖ ਰਿਹਾ ਸੀ ਕਿ 19 ਸਾਲਾਂ 'ਚ ਮੈਂ ਕੀ ਮਹਿਸੂਸ ਕੀਤਾ ਕੀ ਨਹੀਂ, ਇਵੇਂ ਹੀ ਲੱਗਦਾ ਕਿ ਜਿਵੇਂ ਉਵੇਂ ਉਹੀ ਰਾਹ ਨੇ ਉਹੀ ਸੜਕਾਂ ਨੇ, ਪਰ ਜਿਵੇਂ ਬਾਬਾ ਫਰੀਦ ਨੇ ਯਾਦ ਦਹਾਨੀ ਕਰਾਈ ਕਿ ਜਿਸ ਆਸਨ ਹਮ ਬੈਠੇ ਕੀਤੇ ਬੈਸ ਕੇ, ਕਿੰਨੇ ਬਹਿ ਕੇ ਚਲੇ ਗਏ, ਜੇ ਫਿਰ ਵੀ ਇਹ ਫੋਕਾ ਮਾਣ ਹੋਏ ਕਿ ਮੇਰਾ ਘਰ, ਮੇਰੀ ਕੋਠੀ, ਮੇਰੀ ਦੁਨੀਆ ਔਰ ਮੇਰੇ ਨਾਲ ਹੀ ਜਿਹੜਾ ਉਹ ਸਭ ਚੱਲਦਾ, ਇਸ ਤੋਂ ਵੱਡਾ ਕੋਈ ਭੁਲੇਖਾ ਨਹੀਂ ਹੋਏਗਾ। ਸੋ ਇਹ ਸਾਡੇ ਲਈ ਜਿਹੜਾ ਇੱਕ ਉਸ ਜਿੱਥੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲਾ ਸੀ ਉੱਥੇ ਇਹ ਵੀ ਸੀ ਕਿ ਕਿੰਨੇ ਨੂਨ ਚਿਹਰੇ ਜਿਹੜੇ ਸਾਡੇ ਨਾਲ ਸਨ ਉਹ ਤੁਰ ਗਏ। ਔਰ ਜਦੋਂ ਅਸੀਂ ਇਹ ਗੁਰਬਾਣੀ ਦਾ ਸ਼ਬਦ ਵੀ ਪੜ੍ਹਦੇ ਹਾਂ, ਸਾਹਿਬ ਸੰਭਾਲੇ ਪੰਧ ਨਿਹਾਲੇ ਅਸਾਂ ਵੀ ਉੱਥੇ ਜਾਣਾ, ਕਿ ਅਲਟੀਮੇਟਲੀ ਇਹ ਸਾਡਾ ਸਭ ਦਾ ਸਫ਼ਰ ਹੈ। ਫਿਰ ਜਿੰਨੀ ਦੇਰ ਰੱਬ ਨੇ ਜ਼ਿੰਦਗੀ ਦਿੱਤੀ ਹੈ ਇਸ ਦੇ ਵਿੱਚ ਕਿਉਂ ਨਫ਼ਰਤ ਹੋਏ, ਇਸ ਦੇ ਵਿੱਚ ਕਿਉਂ ਈਰਖਾ ਹੋਏ, ਕਿਉਂ ਵਿਤ ਹੋਏ, ਇਹ ਹਰ ਪਲ ਸਾਡੇ ਲਈ ਮੁਹੱਬਤਾਂ ਦਾ ਪਲ ਹੋਏ, ਹਰ ਪਲ ਕਿਸੇ ਦੇ ਲਈ ਕੁਝ ਕਰ ਸਕਣ ਦੀ ਚਾਹਨਾ ਹੋਏ, ਕਿਸੇ ਰੋਂਦੇ ਦੇ ਅਸੀਂ ਅਥਰੂ ਪੂੰਝ ਸਕੀਏ। ਔਰ ਇਹ ਮੈਂ ਬੜੀ ਸ਼ਿੱਦਤ ਦੇ ਨਾਲ, ਕਿਉਂਕਿ ਕਈ ਵਾਰ ਤੁਸੀਂ ਇੱਕ ਰੂਟੀਨ 'ਚ ਫਸੇ ਉਹੀ ਦੇਖ ਕੇ ਉੱਥੇ ਕੀ ਹੁੰਦੇ ਹੋ, ਇਹ ਸਾਰੀ ਬ੍ਰੇਕ ਨੇ ਇੱਕ ਨਵੀਂ એનર્ਜੀ ਵੀ ਦਿੱਤੀ ਔਰ ਇੱਕ ਨਵੀਂ ਰਿਅਲਾਈਜੇਸ਼ਨ ਵੀ ਕਿ ਸਭ ਜਿਹੜਾ ਸਭ ਚਾਲੇ ਹੈ ਹਮ ਵੀ ਚੱਲਣਾ, ਜੋ ਦੀਸੈ ਸੋ ਕਾਲਿਆ ਖੜਨਾ, ਸਭ ਤੁਰੇ ਜਾਂਦੇ ਨੇ। ਔਰ ਸ਼ਾਮ ਦਾ ਜਿਹੜਾ ਪ੍ਰੋਗਰਾਮ ਸੀ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੇ ਵਿੱਚ ਸੀ, ਬਹੁਤ ਸੰਗਤ ਇੰਤਜ਼ਾਰ ਕਰ ਰਹੀ ਸੀ ਔਰ ਉਹਨਾਂ ਨੇ ਵੀ ਸਾਰੀਆਂ ਜਥੇਬੰਦੀਆਂ ਗੁਰਦੁਆਰਿਆਂ ਨਾਲ ਸੰਬੰਧਿਤ ਉਹਨਾਂ ਨੇ ਉੱਥੇ ਵੀ ਆਨਰ ਕੀਤਾ, ਇੱਕ ਸਪੈਸ਼ਲ ਚਾਂਦੀ ਦਾ ਸਿੱਕਾ ਜਿਹਨੂੰ ਭਾਈ ਗੁਰਦੇਵ ਸਿੰਘ ਕਹਿ ਰਹੇ ਸੀ ਇਹ ਸੋਲਿਡ ਕੰਮ ਹੈ ਉਹਨਾਂ ਨੇ ਦਿੱਤਾ। ਫਿਰ ਅਸੀਂ 28 ਅਗਸਤ ਨੂੰ ਐਤਵਾਰ ਦਾ ਦੀਵਾਨ ਸੀ ਔਰ ਪਹਿਲਾ ਦੀਵਾਨ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਔਰ ਇਹ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਇਸ ਦੇ ਵਿੱਚ ਬਣਾਉਣ ਜਿੱਥੇ ਹੋਰ ਬਹੁਤ ਸਾਰਿਆਂ ਦਾ ਰੋਲ ਹੈ, ਸਰ ਬਲਕਾਰ ਸਿੰਘ, ਇਹ ਜੇ ਇੰਟਰਨੈਸ਼ਨਲੀ ਹਿਊਮਨ ਰਾਈਟਸ ਦੀ ਗੱਲ ਸ਼ੁਰੂ ਦੇ ਦਿਨਾਂ ਦੇ ਵਿੱਚ ਕਿਤੇ ਪਹੁੰਚੀ, ਕਿਉਂਕਿ ਇਹਨਾਂ ਨੂੰ ਇਹ ਪੰਜਾਬ ਵਿਜ਼ਿਟ ਕਰ ਰਹੇ ਸੀ, ਚੁੱਕ ਕੇ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਟਾਰਚਰ ਕੀਤਾ ਗਿਆ ਸੀ, ਕੈਨੇਡੀਅਨ ਸਿਟੀਜ਼ਨ ਸਨ ਔਰ ਉਸ ਪੀਰੀਅਡ 'ਚ ਫਿਰ ਕੈਨੇਡਾ ਗਵਰਨਮੈਂਟ ਇਨਵੋਲਵ ਹੋਈ, ਇਹ ਬੜਾ ਵੱਡਾ ਇੰਟਰਨੈਸ਼ਨਲ ਇਸ਼ੂ ਬਣਿਆ ਜਨੀਵਾ ਦੇ ਵਿੱਚ ਜਿਹੜਾ ਹਿਊਮਨ ਰਾਈਟਸ
ਕਮਿਸ਼ਨ ਸੀ ਉਸ ਵੇਲੇ, ਹੁਣ ਕੌਂਸਲ ਕਹਿੰਦੇ ਨੇ, ਉਹਦੇ ਸਾਹਮਣੇ ਵੀ ਇਹਨਾਂ ਦੀ ਬਾਅਦ ਚ ਰਿਲੀਜ਼ ਕਰਨਾ ਪਿਆ ਇੰਡੀਅਨ ਗਵਰਨਮੈਂਟ ਨੂੰ। ਉਹਨਾਂ ਨੇ ਟੈਸਟੀਫਾਈ ਕੀਤਾ ਔਰ ਇਹਨਾਂ ਨੂੰ ਭਾਊ ਜੀ ਕਰਕੇ ਕਹਿੰਦੇ ਨੇ, ਔਰ ਇਹ ਥਰੂ ਆਊਟ ਦਾ ਪੀਰੀਅਡ ਇਹਨਾਂ ਨੇ ਝੰਡਾ ਚੁੱਕੀ ਰੱਖਿਆ, ਸਾਡੇ ਨਾਲ ਬਹੁਤ ਪਿਆਰ ਕਰਦੇ ਨੇ। ਜਦੋਂ ਵੀ ਕਦੇ ਫੋਨ ਤੇ ਗੱਲ ਹੋਣੀ ਉਹਨਾਂ ਨੇ ਕਹਿਣਾ, ਡਾਕਟਰ ਸਾਹਿਬ ਕਦੇ ਇਸ ਜ਼ਿੰਦਗੀ 'ਚ ਮਿਲ ਵੀ ਸਕਾਂਗੇ, ਵੀ ਮੈਂ ਇਧਰੋਂ ਕ੍ਰਾਸ ਨਹੀਂ ਕਰ ਸਕਦਾ, ਤੁਸੀਂ ਉਧਰੋਂ ਨਹੀਂ ਆ ਸਕਦੇ, ਪਰ ਇਹ ਇੱਕ ਸਾਡੇ ਲਈ। ਔਰ ਉਹਨਾਂ ਦਾ ਬਹੁਤ ਚੰਗਾ ਹੈ ਗੁਰਦੁਆਰਾ ਸਾਹਿਬ, ਜਿੱਥੇ ਇੱਕ ਬਹੁਤ ਵਧੀਆ ਨਾਲ ਲਾਇਬ੍ਰੇਰੀ ਹੈ ਔਰ ਪੂਰਾ ਗੁਰਮਤ ਮੁਤਾਬਕ ਉਹ ਫੰਕਸ਼ਨ ਕਰਦੇ ਨੇ। ਔਰ ਇਹ ਐਤਵਾਰ ਦਾ ਜਿਹੜਾ ਦੁਪਹਿਰ ਦਾ ਦੀਵਾਨ ਸੀ, ਉੱਥੇ ਸਾਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਔਰ ਇਹ ਕੁਝ ਸਪੀਚਸ ਆਲਰੇਡੀ ਸਾਡੇ ਦਰਸ਼ਕਾਂ ਨੇ ਦੇਖੀਆਂ ਨੇ, ਬਾਕੀ ਜਿਹੜੀਆਂ ਨੇ ਇਹਨਾਂ 7 ਪ੍ਰੋਗਰਾਮਾਂ ਦੀਆਂ ਜਿਹੜੀਆਂ ਰਹਿੰਦੀਆਂ ਨੇ ਆਉਣ ਵਾਲੇ ਦਿਨਾਂ 'ਚ ਵੀ ਦੇਖਿਆ ਜਾਏਗਾ। ਉੱਥੋਂ ਅਸੀਂ ਜਿਹੜਾ ਫਿਰ ਗੁਰਦੁਆਰਾ ਡਿਕਸੀ, ਇਹ ਓਨਟਾਰੀਓ ਖਾਲਸਾ ਦਰਬਾਰ, ਇਹ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ, ਔਰ ਮੇਰੇ ਉਹਦੇ ਨਾਲ ਵੀ ਯਾਦਾਂ ਬਵਾਸਤਾ ਨੇ, ਕਿਉਂਕਿ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ 1995 ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਇਨਵਾਈਟ ਕੀਤਾ ਹੋਇਆ ਸੀ ਅਣਖੀਲਾ ਪੰਜਾਬ ਵੱਲੋਂ, ਮੈਨੂੰ ਵੀ ਇਨਵਾਈਟ ਕੀਤਾ ਗਿਆ ਸੀ ਉਸ ਫੰਕਸ਼ਨ ਤੇ। ਔਰ ਜਿਹੜੀ ਉਹਨਾਂ ਦੀ ਸਪੀਚ ਗਲੋਬਲ ਹੈ। ਔਰ ਅੱਜ ਅਸੀਂ 5 ਸਤੰਬਰ ਨੂੰ ਗੱਲ ਕਰ ਰਹੇ, ਕੱਲ 6 ਸਤੰਬਰ ਸਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਵੀ ਹੈ, ਕਿਉਂਕਿ ਕੈਨੇਡਾ ਤੇ ਜਾਣ ਤੋਂ ਬਾਅਦ ਔਰ ਇਸ ਦੀਵਾਨ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਅਣਪਛਾਤੀਆਂ ਲਾਸ਼ਾਂ ਦੀ ਬਾਤ ਸਾਹਮਣੇ ਲਿਆਂਦੀ ਸੀ। ਉਸ ਤੋਂ ਪਹਿਲਾਂ ਪਾਰਲੀਮੈਂਟ 'ਚ ਵੀ ਦੱਸ ਚੁੱਕੇ ਸੀ, ਔਰ ਉਹਨਾਂ ਨੇ ਕਿਹਾ ਸੀ ਕਿ ਭਾਈ ਮੈਨੂੰ ਇਹ ਧਮਕੀ ਦਿੱਤੀ ਹੈ ਕਿ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ, ਜੇ 25,000 ਇੱਕ ਵੀ ਹੋ ਗਿਆ ਤਾਂ ਕੀ ਫਰਕ ਪੈ ਜਾਏਗਾ। ਸੋ ਮੈਂ ਜਿੱਥੇ ਆਪਣਾ ਬਰੀਫ ਐਡਰੈਸ ਕੀਤਾ ਡਿਕਸੀ ਗੁਰਦੁਆਰਾ ਸਾਹਿਬ, ਉਸ ਯਾਦ ਨੂੰ ਹੀ ਮੈਂ ਆਪਣੇ ਸਾਹਮਣੇ ਲਿਆਂਦਾ। ਔਰ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ, ਜਿਨ੍ਹਾਂ 'ਚੋਂ ਬਹੁਤੇ ਪੰਜਾਬ ਦੇ ਨੇ, ਸਿੱਖ ਮੁੰਡੇ ਕੁੜੀਆਂ ਨੇ, ਇਸ ਦੀਵਾਨ ਹਾਲ 'ਚ ਵੀ ਬੈਠੇ ਸੀ, ਉਹਨਾਂ ਨੂੰ ਮੁਖਾਤਬ ਹੋ ਕੇ ਮੈਂ ਜਿਹੜੀ ਹਕੀਕਤ ਹੈ ਉਹ ਬਿਆਨੀ, ਔਰ ਗੁਰਦੁਆਰਾ ਕਮੇਟੀ ਔਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਕਿ ਭਾਈ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਸੋ ਇਹ 28 ਅਗਸਤ ਦੀ ਸਾਡੀ ਕਾਰਵਾਈ ਸੀ। 28 ਅਗਸਤ ਡਿਕਸੀ ਗੁਰਦੁਆਰਾ ਸਾਹਿਬ ਤੋਂ ਬਾਅਦ ਫਿਰ ਅਸੀਂ ਡਰਾਈਵ ਕਰਕੇ ਜਿਹੜਾ ਹੈ ਉਹ ਮੌਂਟਰੀਆਲ ਕਿਊਬੈਕ ਵੱਲ ਤੁਰੇ। ਉੱਥੋਂ ਆਲਮੋਸਟ 6 ਘੰਟੇ ਦੀ ਡਰਾਈਵ ਹੈ, ਔਰ ਤੁਰਦੇ ਤੁਰਦੇ ਸ਼ਾਮ ਦੇ 7-8 ਵੱਜ ਗਏ, ਔਰ ਸਵੇਰ ਦੇ 2:30-3 ਵਜੇ ਪਹੁੰਚੇ ਮਨਵੀਰ ਸਿੰਘ ਹੋਰਾਂ ਦੇ ਗ੍ਰਹਿ। ਔਰ ਭਾਈ ਮਨਵੀਰ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ, 2 ਪਿਆਰੇ ਬੱਚੇ, 2:30-3 ਵਜੇ ਤੱਕ ਉਹ ਜਾਗ ਰਹੇ ਸੀ। ਔਰ ਜਿਹੜਾ ਇੱਕ ਸਰਪ੍ਰਾਈਜ਼ ਵੀ ਸੀ, ਔਰ ਪੁਰਾਣੀਆਂ ਧਰਤੀ ਦੀਆਂ ਯਾਦਾਂ ਨੂੰ ਵੀ ਕੀਤਾ। ਜਿਉਂ ਹੀ ਸਾਡੀ ਗੱਡੀ ਉਹਨਾਂ ਦੇ ਘਰ ਦੇ ਮੂਹਰੇ ਰੁਕੀ, ਦਰਵਾਜ਼ਾ ਖੁੱਲਿਆ ਤੇ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੇ ਨੇ ਉਹ ਹੱਥ ਦੇ ਵਿੱਚ ਤੇਲ ਫੜ ਕੇ ਜਿਹੜਾ ਉਹਨਾਂ ਨੇ ਤੇਲ ਚੁਆਇਆ ਤੇ ਅੰਦਰ ਅਸੀਂ ਐਂਟਰ ਕੀਤਾ। ਔਰ ਇੱਕ ਕੇਕ ਵੈਲਕਮਿੰਗ ਜਿਹੜਾ ਉਹ ਸਵੇਰ ਦੇ 2:30 ਵਜੇ ਕੱਟ ਗਿਆ। ਔਰ ਇਹ ਉਹਨਾਂ ਦੇ ਪਿਆਰ ਦਾ ਇਜ਼ਹਾਰ ਸੀ। ਅਗਲੇ 2 ਦਿਨ ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ, ਔਰ ਜਿਸ ਕਦਰ ਉਹਨਾਂ ਨੇ ਪਿਆਰ ਦਿੱਤਾ, ਉਹਨਾਂ ਦੇ ਦੋਨੋਂ ਹੀ ਜਿਹੜੇ ਬੱਚੇ ਨੇ ਬਹੁਤ ਪਿਆਰੇ ਨੇ, ਪ੍ਰੋਮਿਸਿੰਗ ਨੇ। ਮਨਵੀਰ ਸਿੰਘ ਬਹੁਤ ਡੈਡੀਕੇਟਡ ਨੇ, ਔਰ ਭੈਣ ਜੀ ਉਹਨਾਂ ਤੋਂ ਵੀ ਜ਼ਿਆਦਾ ਮੈਂ ਬਹੁਤ ਵਾਰ ਮਹਿਸੂਸ ਕਰਦਾ, ਜੇ ਜੀਵਨ ਸਾਥੀ ਤੁਹਾਡੇ ਨਾਲ ਨਾ ਹੋਏ ਤਾਂ ਤੁਸੀਂ ਕੁਝ ਅਚੀਵ ਨਹੀਂ ਕਰ ਸਕਦੇ। ਜਿੰਨੀ ਪਲੇਜ਼ੈਂਟਨੈਸ, ਜਿੰਨੀ ਸੇਵਾ ਭਾਵਨਾ ਔਰ ਸਿੱਖੀ ਭਾਵਨਾ, ਇਹੀ ਅਲਟੀਮੇਟਲੀ ਹੋਰ ਆਈਡੀਅਲ ਗ੍ਰਸਤ ਕੀ ਹੁੰਦਾ। ਸੋ ਸਾਡੇ ਨਾਲ ਜਿੱਥੇ ਭਾਈ ਗੁਰਦੇਵ ਸਿੰਘ ਸਨ, ਕੈਮਰਾਮੈਨ ਵੀ TV 84 ਲਈ, ਜਿਹੜੇ ਇਹਨਾਂ ਸਾਰੀਆਂ ਇਵੈਂਟਸ ਨੂੰ ਕਵਰ ਕਰ ਰਹੇ ਸੀ। ਸੋ ਸਾਰਿਆਂ ਨੂੰ ਹੀ ਹਰ ਥਾਂ ਜਿੱਥੇ ਵੈਲਕਮ ਹੋਇਆ। ਇਹ ਸਾਡਾ ਮੌਂਟਰੀਆਲ ਦੇ ਵਿੱਚ ਪਹਿਲਾ ਜਿਹੜਾ ਮਾਰਨਿੰਗ ਸੀ, ਰਾਤ ਕਾਹਦੀ ਸੀ। ਔਰ ਅਗਲੇ ਦਿਨ ਕਿਉਂਕਿ 29 ਅਗਸਤ ਮੰਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਸ਼ਾਮ ਨੂੰ ਪ੍ਰੋਮੈਂਡਰ ਹਡਸਨ ਪਲਾਜ਼ਾ ਦੇ ਵਿੱਚ ਇੱਕ ਪਬਲਿਕ ਫੰਕਸ਼ਨ ਰੱਖਿਆ ਹੋਇਆ ਸੀ, ਜਿਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਉਸ ਦੀ ਥੋੜੀ ਕਵਰੇਜ ਆਉਣ ਦੇ ਵਿੱਚ ਦਿੱਕਤ ਹੋਈ ਹੈ, ਕਿਉਂਕਿ ਜਿਹੜੇ ਸਾਡੇ ਉੱਥੇ ਕੈਮਰਾਮੈਨ ਨੇ ਉਹਨਾਂ ਨੇ ਵੱਡੀਆਂ ਫਾਈਲਾਂ ਬਣਾਈਆਂ, ਉਹ ਟ੍ਰਾਂਸਫਰ ਨਹੀਂ ਹੋ ਰਹੀਆਂ। ਪਰ ਜਿਉਂ ਹੀ ਸਾਨੂੰ ਉਸ ਦੀ ਜਿਹੜੀ ਹੈ ਹਾਰਡ ਡਿਸਕ ਮਿਲਦੀ ਹੈ, ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਵੀ ਅਸੀਂ ਡੀਟੇਲ 'ਚ ਆਪਣੇ ਦਰਸ਼ਕਾਂ ਤੱਕ ਰੱਖਾਂਗੇ। ਪਰ ਉਸੇ ਦੁਪਹਿਰ ਵੀਰ ਪ੍ਰਭ ਸਰਵਨ ਸਿੰਘ, ਇਹ ਸਾਡੇ ਉਹ ਨੌਜਵਾਨ, ਜਦੋਂ ਅਸੀਂ ਇੱਕ ਸਟੇਜ ਤੇ ਉਦਮ ਰੇਡੀਓ ਪ੍ਰੋਗਰਾਮ ਮੌਂਟਰੀਆਲ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀ, ਜਿਹਨੂੰ ਬਾਅਦ ਮਨਵੀਰ ਸਿੰਘ ਵੀ ਚਲਾਉਂਦੇ ਰਹੇ। ਬੜੀ ਪੰਥਕ ਭਾਵਨਾ ਵਾਲੇ ਨੇ, ਜਜ਼ਬਾਤੀ ਸਿੰਘ ਨੇ। ਸੋ ਉਹਨਾਂ ਨੇ ਆਪਣੇ ਗ੍ਰਹਿ ਇਨਵਾਈਟ ਕੀਤਾ, ਔਰ 15-20 ਦੇ ਕਰੀਬ ਹੋਰ ਸਿੰਘ ਵੀ, ਜਿਨ੍ਹਾਂ ਨੂੰ ਮਿਲ ਕੇ 30 ਸਾਲ ਪੁਰਾਣੀਆਂ ਯਾਦਾਂ ਕਿ ਕਿਵੇਂ ਉਹ ਸਾਰੇ ਜਿਹੜੇ ਯੰਗ
ਨਵੇਂ ਨਵੇਂ ਰਿਫਿਊਜੀ ਆਏ ਸੀ, ਕਾਲੀਆਂ ਦਾੜੀਆਂ। ਮੈਂ ਬਾਅਦ ਚ ਆਪਣੇ ਵਿੱਚ ਦੇਖਿਆ, ਮੈਂ ਕਿਹਾ ਵੈਸੇ ਦਾੜੀ ਤਾਂ ਮੇਰੀ ਵੀ ਚਿੱਟੀ ਹੈ। ਮੈਂ ਕਿਹਾ ਯਾਰ ਇਹ ਜਵਾਨ ਹੁੰਦਾ ਸੀ, ਕੀ ਹੋ ਗਿਆ? ਤੇ ਉਹ ਵਾਪਸੀ ਕਹਿਣ ਡਾਕਟਰ ਸਾਹਿਬ ਤੁਹਾਨੂੰ ਦੇਖਿਆ ਹੋਇਆ ਕਾਲੀ ਦਾੜੀ 'ਚ ਦੇਖਿਆ ਹੋਇਆ। ਮੈਂ ਕਿਹਾ ਭਾਈ ਕਾਲੀਆਂ ਚਿੱਟੀ ਹੋਣੀ ਹੈ, ਹਰੀ ਤਾਂ ਨਹੀਂ ਹੋਣੀ। ਸੋ ਇਹ ਵੀ ਆਪਣੇ ਆਪ 'ਚ, ਔਰ ਉਹਨਾਂ ਨੇ ਵੀ ਉਹਨਾਂ ਦੇ ਜਿੰਨਾ ਪਿਆਰ ਦੇ ਨਾਲ ਉਹਨਾਂ ਨੇ ਪ੍ਰਸ਼ਾਦੇ ਤਿਆਰ ਕੀਤੇ। ਮਜੈਲਾਂ 'ਚ ਤਾਂ ਵੈਸੇ ਵੀ ਸੇਵਾ ਦਾ ਇੱਕ ਆਪਣਾ ਚਾਅ ਹੁੰਦਾ ਉਹਨਾਂ ਦੇ, ਮਾਤਾ ਜੀ ਵੀ, ਪਰਿਵਾਰ ਵੀ, ਔਰ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਔਰ ਦੀਪ ਸਿੱਧੂ ਦੇ ਨਾਂ ਨੂੰ ਸਮਰਪਿਤ ਕਿਤਾਬ ਵੀ ਪ੍ਰੈਜ਼ੈਂਟ ਕੀਤੀ। ਔਰ ਸ਼ਾਮ ਦਾ ਫੰਕਸ਼ਨ ਜਿਵੇਂ ਮੈਂ ਦੱਸਿਆ ਹੈ, ਜਿਨ੍ਹਾਂ ਨੂੰ ਵੀਰ ਮਨਵੀਰ ਸਿੰਘ ਹੋਰਾਂ ਨੇ ਬੜੀ ਅੰਥਕ ਮਿਹਨਤ ਦੇ ਨਾਲ, ਔਰ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਪੰਗਲੀਆ, ਉਹਨਾਂ ਦੇ ਸਾਥੀ, ਹੋਰ ਸਾਰੇ ਜਿਨ੍ਹਾਂ ਦਾ ਜਿਉਂ-ਜਿਉਂ ਪ੍ਰੋਗਰਾਮ ਚੱਲਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਇਸ ਦੇ ਵਿੱਚ ਵੀ ਇਹ ਫੰਕਸ਼ਨ ਵੀ ਜਿਹੜਾ ਲਗਭਗ 2 ਘੰਟੇ ਚੱਲਿਆ, ਉਸ ਦੇ ਵਿੱਚ ਆਲਮੋਸਟ ਜਿੰਨੀਆਂ ਲੋਕਲ ਜਥੇਬੰਦੀਆਂ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸੀ। ਔਰ ਹਰ ਇੱਕ ਨਹੀਂ, ਔਰ 7-8 ਤਾਂ ਇੰਨੀਆਂ ਸ਼ੀਲਡਸ ਦਾ ਉਹ ਮੈਂ ਅਮਰਵੀਰ ਸਿੰਘ ਨੂੰ ਕਿਹਾ ਵੀ ਤੂੰ ਹੁਣ ਆਪਣੇ ਬੈਗ 'ਚ ਲੈ ਕੇ ਚੱਲ, ਡਿਟਰੋਇਟ ਤੋਂ ਜਦੋਂ ਚੱਲੇ। ਔਰ ਫਿਰ ਜਿਹੜਾ 30 ਅਗਸਤ ਨੂੰ ਅਗਲੇ ਦਿਨ ਅਸੀਂ 2 ਗੁਰਦੁਆਰਾ ਸਾਹਿਬਾਨ ਮੌਂਟਰੀਅਲ ਦੇ, ਇੱਕ ਜਿਹਦਾ ਨਾਂ ਐਗਜ਼ੈਕਟ ਮੈਨੂੰ ਨਹੀਂ ਯਾਦ ਹੈ, ਪਰ ਉਹ ਇੱਕ ਉੱਚੀ ਪਹਾੜੀ ਤੇ ਸੀ। ਔਰ ਜਦੋਂ ਤੇ ਅਸੀਂ ਗਏ ਮੈਂ ਕਿਹਾ ਇਹ ਤੇ ਸ਼ਿਮਲਾ ਡਲਹੌਜ਼ੀ ਦੀ ਯਾਦ ਦਹਾਨੀ ਕਰਵਾਉਂਦਾ। ਔਰ ਇੱਕਦਮ ਇੰਨੀ ਇਕਾਂਤ, ਇੰਨਾ ਸਕੂਨ। ਔਰ ਉਹਨਾਂ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਸਨ ਉਹ ਸੁਲਤਾਨਪੁਰ ਲੋਧੀ ਤੋਂ, ਔਰ ਉਹਨਾਂ ਨੇ ਆਨਰ ਕੀਤਾ, ਗੱਲਾਂ ਵੀ ਨਿੱਕੀਆਂ ਨਿੱਕੀਆਂ ਹੋਈਆਂ। ਔਰ ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਮੇਰੀ ਵੀ ਕਿਵੇਂ ਸੁਲਤਾਨਪੁਰ ਲੋਧੀ ਦੇ ਨਾਲ ਉਹ ਧਰਤੀ ਬਾਬਾ ਗੁਰੂ ਨਾਨਕ ਸਾਹਿਬ ਦੀ, ਜਿੱਥੇ ਉਹਨਾਂ ਨੇ ਭਰ ਜਵਾਨੀ ਦੇ ਵਿੱਚ ਆਏ, ਉੱਥੇ ਹੀ ਉਹਨਾਂ ਦਾ ਆਨੰਦ ਕਾਰਜ ਹੋਇਆ। 2 ਬੱਚੇ ਉਹਨਾਂ ਦੇ, ਸ੍ਰੀ ਚੰਦ ਲਖਮੀ ਦਾਸ। ਮੈਂ ਕਿਹਾ ਮੈਂ ਤਾਂ ਸੁਲਤਾਨਪੁਰ ਲੋਧੀ ਦੀਆਂ ਗਲੀਆਂ 'ਚੋਂ ਉਹ ਅਹਿਸਾਸ ਢੂੰਡਦਾ ਰਹਿੰਦਾ ਸੀ ਕਿ ਭਾਈ ਇਸ ਧਰਤੀ ਨੂੰ ਗੁਰੂ ਨਾਨਕ ਦੀ ਚਰਨ ਛੋਹ ਹੈ, ਤੁਸੀਂ ਉਸ ਧਰਤੀ ਨਾਲ ਜੁੜੇ ਹੋਏ। ਔਰ ਜਿਹੜੀ ਚੰਗੀ ਗੱਲ ਸੀ, ਉਹਨਾਂ ਨੇ ਕਿਹਾ ਜੀ ਅਸੀਂ 6 ਭਰਾ ਹੈ, ਮੈਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਹੈ, ਮੇਰੇ ਬਾਕੀ ਭਰਾ ਸਾਰੇ ਹਿੰਦੂ ਨੇ, ਮੈਂ ਸਿੱਖੀ 'ਚ ਆਇਆ। ਔਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਆਪਣੀ ਕੁਰਬਤ ਔਰ ਉਸ ਦਾ ਜ਼ਿਕਰ ਵੀ ਕੀਤਾ। ਔਰ ਉਹ ਉੱਥੇ ਸਾਡੇ ਵੀਰ ਅੰਮ੍ਰਿਤ ਸਿੰਘ, ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਜਵਾਨੀ ਦਾ ਬੱਚਿਆਂ ਦੇ ਕੈਂਪ ਵੀ ਲਾਇਆ, ਔਰ ਉਹਨਾਂ ਨੂੰ ਮੈਂ ਇਕਰਾਰ ਵੀ, ਔਰ ਉਹ ਇੰਨਾ ਸਕੂਨ ਵਾਲੀ ਥਾਂ ਸੀ। ਮੈਂ ਕਿਹਾ ਜੀ ਜਦੋਂ ਮੈਂ ਹੁਣ ਅੱਕ ਕੇ ਮੇਰਾ ਜੀ ਕੀਤਾ ਕਰਨ ਨੂੰ, ਮੈਂ ਤਾਂ ਵੈਸੇ ਦੱਸਣਾ ਨਹੀਂ ਸੀ ਐਡਰੈਸ, ਪਰ ਤਾਂ ਹੀ ਮੈਂ ਗੁਰਦੁਆਰੇ ਦਾ ਨਾਂ ਨਹੀਂ ਦੱਸਿਆ ਕਿ ਵੀ ਉੱਥੇ ਪਹੁੰਚਣਾ ਹੈ। ਔਰ ਉਹਨਾਂ ਦੇ ਔਰ ਸ਼ਾਮ ਦਾ ਜਿਹੜਾ ਦੀਵਾਨ, ਜਿਹੜਾ ਵੱਡਾ ਗੁਰਦੁਆਰਾ ਸਾਹਿਬ ਦਰਬਾਰ ਖਾਲਸਾ ਦਰਬਾਰ ਲਸਾਲ, ਔਰ ਬਹੁਤ ਹਿਊਜ ਉਹਨਾਂ ਦੇ ਕੰਟਰੋਲ 'ਚ 3 ਗੁਰਦੁਆਰੇ ਨੇ ਸੇਵਾ ਦੇ ਲਈ। ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਾਲਾਂ ਰੂਟੀਨ ਦੀਵਾਨ ਤਾਂ ਜਿੰਨਾ ਲਿਮਟਿਡ ਹੁੰਦਾ ਹੀ ਹੈ, ਲੇਕਿਨ ਕੁਦਰਤੀ ਇਹ ਦਿਨ ਜਿਹੜਾ ਹੈ ਇਹ ਭਾਈ ਅਨੋਖ ਸਿੰਘ ਬੱਬਰ ਦਾ ਸ਼ਹੀਦੀ ਦਿਨ ਵੀ ਸੀ। ਔਰ ਉਹਨਾਂ ਨੇ ਸਾਡੇ ਆਨਰ ਦੇ ਲਈ ਵੀ, ਔਰ ਸਮੁੱਚੀ ਗੁਰਦੁਆਰਾ ਕਮੇਟੀ, ਮੀਂਹ ਪੈ ਰਿਹਾ ਸੀ ਬਹੁਤ ਤੇਜ਼, ਔਰ ਜਿਉਂ ਹੀ ਅਸੀਂ ਉਤਰੇ, ਜਿਵੇਂ ਉਹਨਾਂ ਨੇ ਸਾਰਿਆਂ ਨੇ, ਔਰ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਵੇਂ ਸਵਾਗਤ ਕੀਤਾ ਅੰਦਰ ਤੱਕ, ਜਿਹੜਾ ਹੈ ਉਹਨਾਂ ਨੇ ਬੜੇ ਆਨਰ ਦੇ ਨਾਲ। ਔਰ ਦੀਵਾਨ ਦੇ ਵਿੱਚ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ, ਲਗਭਗ 1 ਘੰਟੇ ਦੀ ਉਹ ਸਪੀਚ ਹੈ। ਔਰ ਅੱਜ 9:30 ਵਜੇ ਜਦੋਂ ਨਿਊਜ਼ ਤੋਂ ਬਾਅਦ ਜਿਹੜਾ ਉਹ ਉਸ ਨੂੰ ਸਾਡੇ ਦਰਸ਼ਕ ਦੇਖ ਸਕਣਗੇ। ਅਸੀਂ ਵੈਸੇ ਮੌਂਟਰੀਅਲ ਦਾ ਸਮੁੱਚਾ ਪ੍ਰੋਗਰਾਮ, ਕਿਉਂਕਿ ਉਹਨੂੰ ਅਜੇ ਥੋੜੀ ਐਡੀਟਿੰਗ ਦੀ ਲੋੜ ਹੈ, ਉਹ ਸਾਂਝਾ ਨਹੀਂ ਕਰ ਪਾ ਰਹੇ, ਲੇਕਿਨ ਇਹ ਹੋਏਗਾ। ਔਰ ਉਹਨਾਂ ਨੇ ਜਿੱਥੇ ਆਨਰ ਦਿੱਤਾ ਹੈ ਉੱਥੇ 3 ਫੁੱਟੀ ਸ੍ਰੀ ਸਾਹਿਬ ਵੀ ਦਿੱਤੀ। ਔਰ ਮੈਂ ਹੁਣ ਜਿਹੜਾ ਗੱਤਕਾ ਜ਼ਰੂਰ ਸਿੱਖਣਾ ਹੈ, ਨਹੀਂ ਇਹ ਆਨਰ ਹੈ। ਔਰ ਮੈਨੂੰ ਇਹ ਲੱਗਾ, ਮੈਂ ਆਖਿਆ ਕਿ ਵੀ ਮੈਂ ਤਾਂ ਇਸ ਦੇ ਕਾਬਲ ਨਹੀਂ ਹਾਂ, ਕਿਉਂਕਿ ਗੱਲ ਇਹ ਨਹੀਂ। ਔਰ ਹਰ ਥਾਂ ਮੇਰੇ ਮਨ ਚੋਂ ਇਹੀ ਭਾਵ ਨਿਕਲਦੇ ਸੀ ਕਿ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ, ਕਿ ਵਡਿਆਈ ਗੁਰੂ ਦੀ ਹੈ। ਔਰ ਜਦੋਂ ਜਿਉਂ-ਜਿਉਂ ਉਹ ਸਿਫਤਾਂ ਕਰਦੇ ਨੇ ਤੇ ਮੇਰੇ ਮਨ ਚੋਂ ਅਥਰੂ ਵੀ ਮੇਰੀਆਂ ਅੱਖਾਂ ਚੋਂ ਵਗ ਰਹੇ ਹੁੰਦੇ ਨੇ, ਤੇ ਮੈਂ ਕਿਹਾ ਭਾਈ ਨਹੀਂ, ਗੁਰਸਿੱਖਾਂ ਕੇ ਮਨ ਭਾਵਦੀ, ਗੁਰ ਸਤਗੁਰ ਕੀ ਵਡਿਆਈ, ਵਡਿਆਈ ਗੁਰੂ ਸਤਗੁਰੂ ਦੀ ਹੋਏ। ਪਰ ਫਿਰ ਵੀ ਜਿਨ੍ਹਾਂ ਦਾ ਉਹਨਾਂ ਦਾ ਇਹ ਪਿਆਰ ਦਾ ਇਜ਼ਹਾਰ, ਔਰ ਅਸੀਂ ਉਹਨਾਂ ਸਭ ਦਾ ਵੀ ਸ਼ੁਕਰੀਆ ਅਦਾ ਕਰਦੇ। ਔਰ ਫਿਰ ਅਸੀਂ ਲਸਾਲ ਤੋਂ ਬਾਅਦ 11 ਵਜੇ ਦੀਵਾਨ ਦੀ ਸਮਾਪਤੀ ਹੋਈ ਤੇ ਬੈਕ ਟੂ ਟੋਰਾਂਟੋ, 6 ਘੰਟੇ ਡਰਾਈਵ ਅਗੇਨ। ਸਵੇਰ ਦੇ 4-5 ਵਜੇ ਉੱਥੇ ਵੀਰ ਦਵਿੰਦਰ ਸਿੰਘ ਜਿਹੜੇ ਚੰਗੇ ਕਾਰੋਬਾਰੀ ਨੇ, ਮੇਨਲੈਂਡ ਚਾਈਨਾ ਨਾਲ ਵਪਾਰ ਕਰਦੇ ਨੇ, ਉਹਨਾਂ ਦੇ ਗ੍ਰਹਿ, ਉਹਨਾਂ ਨੇ ਵੀ ਕੈਨੇਡਾ 'ਚ
ਸੇਵਾ ਦਾ ਪੱਖ ਹੁਣ ਮੈਂ ਅਜੇ ਵੇਇੰਗ ਮਸ਼ੀਨ ਤੇ ਖਲੋਣਾ ਦੇਖ ਰਿਹਾ ਤੁਹਾਡੇ ਖਲੋਣਾ ਨਹੀਂ ਹੈ, ਪਰ ਉੱਥੇ ਹਰ ਘਰ 'ਚ ਤਾਜ਼ਾ ਮਸ਼ੀਨ ਲੱਗੀ ਹੈ, ਤਾਜ਼ਾ ਜੂਸ ਔਰ ਤਰ੍ਹਾਂ ਤਰ੍ਹਾਂ ਦਾ, ਔਰ ਬਾਕੀ ਖਾਣੇ ਔਰ ਦੂਜੇ ਤਾਂ ਜੋ ਹੈ ਹੀ ਹੈ। ਸਿਹਤ ਦੇਖ ਕੇ ਲੱਗ ਰਿਹਾ ਸਾਰਾ ਕੁਝ ਨਜ਼ਰ ਆ ਰਿਹਾ। ਉਹ ਬਹੁਤ ਵਾਰ ਲੱਗਦਾ ਸੀ, ਮੈਂ ਕਿਹਾ ਕਿ ਵੀ ਹੁਣ ਅਮਰੀਕਾ ਜਾਈਏ ਵੀ ਕਿ ਇੱਥੇ ਥੋੜਾ ਹੋਰ ਟਿਕਾਣਾ ਕਰ ਲਈਏ। ਮੈਂ ਕਿਹਾ ਨਹੀਂ, ਇੱਕ ਉੱਥੇ ਕੱਪੜੇ ਨਵੇਂ ਲੈਣੇ ਪੈਣੇ, ਉੱਥੇ ਕਹਿਣ ਵੀ ਕਿ ਟਿਕੋ। ਮੈਂ ਕਿਹਾ ਜੀ ਮੈਨੂੰ ਤਾਂ ਇਹੀ ਮੈਂ ਕਹਿਣਾ ਚਾਹੁੰਦਾ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਪਾਣੀ ਚਲਤਾ ਭਲਾ ਨਗਰੀ ਵਸਤੀ ਭਲੀ, ਹਾਂ ਸਾਧੂ ਰਮਤੇ ਭਲੇ ਪਾਣੀ ਚਲਤਾ ਭਲਾ ਨਗਰੀ ਵਸਤੀ ਭਲੀ। ਮੈਂ ਕਹਿੰਦਾ ਹੁਣ ਇਹ ਫਕੀਰਾਂ ਨੂੰ ਤੁਰਦਾ ਹੀ ਰਹਿਣਾ ਚਾਹੀਦਾ, ਇੱਥੇ ਖਾਣਿਆਂ ਦੇ ਵਿੱਚ ਹੀ ਫਸ ਕੇ ਰਹਿ ਜਾਵਾਂਗੇ। ਔਰ ਇਹ ਜਿਹੜਾ ਫਿਰ ਅਸੀਂ ਅਗਲਾ ਦਿਨ 31 ਅਗਸਤ ਦਾ ਦਿਨ ਸੀ, ਔਰ ਇਸ ਦਿਨ 1-to-1 ਮੁਲਾਕਾਤਾਂ ਦਾ ਸਿਲਸਿਲਾ ਜਾਰੀ ਸੀ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਈ ਹਿੰਮਤ ਸਿੰਘ ਵੀ ਉੱਥੇ ਪਹੁੰਚੇ, ਔਰ ਉੱਥੋਂ ਦੇ ਸਿੰਘਾਂ ਨੇ, ਜਿੱਥੇ ਸਾਡੇ ਆਨਰ ਦੇ ਵਿੱਚ ਇੱਕ ਖਾਸ ਸਮਾਗਮ ਰੈਕਸਡੇਲ ਸਿੰਘ ਸਭਾ ਰਿਲੀਜੀਅਸ ਸੈਂਟਰ ਐਟੋਬੀ ਕੋਕ ਓਨਟਾਰੀਓ 'ਚ ਹੈ, ਉੱਥੇ ਰੱਖਿਆ ਹੋਇਆ ਸੀ। ਉੱਥੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਜਿਹੜਾ ਅਗਲਾ ਸੈਸ਼ਨ ਵਰਲਡ ਸਿੱਖ ਪਾਰਲੀਮੈਂਟ ਦਾ ਮੋਸਟ ਲਾਈਕਲੀ ਥੈਂਕਸਗਿਵਿੰਗ ਵੀਕਐਂਡ, ਕਿਉਂਕਿ ਟੋਰਾਂਟੋ ਹੋਣਾ ਹੈ, ਉਸ ਸੰਬੰਧੀ ਜਿਹੜੇ ਕਲੋਜ਼ ਡੋਰ ਪ੍ਰਬੰਧਕ ਸੀ ਉਹਨਾਂ ਦੇ ਨਾਲ ਵੀ ਮੀਟਿੰਗ ਸੀ। ਔਰ ਇਹ ਵੀ ਦਿਨ ਬਿਜ਼ੀ ਰਿਹਾ। 1 ਸਤੰਬਰ ਨੂੰ ਫਿਰ ਇੱਕ ਆਨੰਦ ਕਾਰਜ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਭਾਈ ਗੁਰਮੇਲ ਸਿੰਘ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ, ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀ, ਔਰ ਬਰਾਤ ਕੁਦਰਤੀ ਨਿਊਯਾਰਕ ਤੋਂ ਗਈ ਹੋਈ ਸੀ, ਔਰ ਉੱਥੇ ਦੋਵੇਂ ਪਾਸੇ ਹੀ ਉਹ, ਤੇ ਮੈਂ ਕਿਹਾ ਮੁੰਡਾ ਕੁੜੀ ਵੀ ਬਹਿ ਗਏ ਚੌਂਕੜੀ ਮਾਰ ਕੇ ਕਿ ਇਹਨਾਂ ਨੇ ਤਾਂ ਹੁਣ ਖਾਲਿਸਤਾਨ ਦੀ ਗੱਲ ਤੋਂ ਹਟਣਾ ਨਹੀਂ ਹੈ। ਔਰ ਮੈਂ ਕਿਹਾ ਜੀ ਹੁਣ ਦੋਨੋਂ ਪਾਸੇ ਚਿਹਰੇ ਮੈਨੂੰ ਇਹੀ ਨਜ਼ਰ ਆਉਂਦੇ ਨੇ, ਔਰ ਜਦੋਂ ਤੁਸੀਂ ਪੰਥਕ ਹੋ ਤਾਂ ਫਿਰ ਅਸੀਂ ਪੰਥਕ ਗੱਲ ਹੀ ਕਰਾਂਗੇ। ਸੋ ਇਹ ਵੀ, ਔਰ ਫਿਰ 2 ਸਤੰਬਰ ਨੂੰ ਜਿਹੜਾ ਸਾਡਾ ਅਖੀਰਲਾ ਦਿਨ ਸੀ ਉਸ ਧਰਤੀ ਤੇ ਓਨਟਾਰੀਓ ਦੀ ਔਰ ਰਾਦਰ ਕੈਨੇਡਾ ਦੀ, ਉਸ ਸ਼ਾਮ ਨੂੰ ਜਿਹੜਾ ਮਿਸੀਸਾਗਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਦਾ ਪ੍ਰਬੰਧ ਸੀ। ਔਰ ਇਸੇ ਦੌਰਾਨ ਇੱਕ ਜਿਹੜੀ ਰਿਕਾਰਡਡ ਇਵੈਂਟ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਨੇ ਅਪਰੋਚ ਕੀਤਾ ਵੀ ਅਸੀਂ ਮਿਲਣਾ ਚਾਹੁੰਦੇ ਹਾਂ। ਉਹ 30-35 ਨੌਜਵਾਨਾਂ ਦੇ ਗਰੁੱਪ ਦੇ ਨਾਲ ਇੱਕ ਲਾਅ ਫਰਮ ਹੈ ਜਿਹੜੇ ਸਾਡੇ ਪਿਆਰੇ ਨੇ, ਉਹਨਾਂ ਦੇ ਇੱਕ ਹਾਲ ਦੇ ਵਿੱਚ ਹੀ ਡਿਸਕਸ਼ਨ ਹੋਈ, ਜਿਹੜੀ ਬਹੁਤ ਹੀ ਯੂਜ਼ਫੁਲ ਸੀ। ਫਿਰ ਅਸੀਂ ਜਿਹੜਾ ਘੋੜੇ ਦੀਆਂ ਮੁਹਾਰਾਂ ਟੋਰਾਂਟੋ ਤੋਂ ਡਿਟਰੋਇਟ ਵੱਲ ਮੋੜੀਆਂ, ਔਰ 4 ਤਰੀਕ ਨੂੰ ਯਾਨੀ ਬੀਤੇ ਕੱਲ ਗ੍ਰੈਂਡ ਰੈਪਿਡਸ ਜਿਹੜਾ ਇੱਕ ਵੱਡਾ ਟਾਊਨ ਹੈ ਮਿਸ਼ੀਗਨ ਦਾ, ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਜਿਹੜਾ ਰੱਖਿਆ ਹੋਇਆ ਸੀ ਪ੍ਰੋਗਰਾਮ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਨੂੰ ਸਮਰਪਿਤ। ਉੱਥੇ ਵੀ ਪਹਿਲੀ ਵਾਰ ਜਾਣ ਦਾ ਸਬਬ ਹੋਇਆ, ਸੰਗਤ ਦੇ ਅਸੀਂ ਰੂਬਰੂ ਹੋਏ, ਔਰ ਉਸ ਇਵੈਂਟ ਨੂੰ ਵੀ ਜਿਹੜਾ ਉਹ ਰਿਕਾਰਡ ਕੀਤਾ ਹੈ, ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰਾਂਗੇ। ਫਿਰ ਕੱਲ ਸ਼ਾਮ ਭਾਈ ਗੁਰਦੇਵ ਸਿੰਘ ਹੋਰਾਂ ਦੇ ਸਟੋਰ ਦੇ ਬਾਹਰ ਜਿਹੜਾ ਉਹ ਲੇਕ, ਕਿਉਂਕਿ ਜਦੋਂ ਅਸੀਂ ਮਿਸ਼ੀਗਨ ਦਾ ਜ਼ਿਕਰ ਕਰਦੇ ਹਾਂ ਤੇ ਇਹ ਸਟੇਟ ਆਫ ਲੇਕਸ ਹੈ, ਔਰ ਬੋਟ ਉਸ ਦੇ ਉੱਤੇ ਇੱਕਦਮ ਜਿਉਂ ਹੀ ਪਾਣੀ ਦੇ ਵਿੱਚ ਉਤਰੇ ਤੇ ਇਵੇਂ ਜਿਵੇਂ ਇੱਕ ਵਜਦ ਛਾ ਜਾਂਦਾ ਹੈ। ਮੈਨੂੰ ਤਾਂ ਉਹੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲਖਿਆ, ਦਰਸ਼ਕ ਉਸ ਸ਼ਾਟ ਨੂੰ ਵੀ ਦੇਖ ਸਕਦੇ ਨੇ। ਇਹ ਨਾ ਕਹਿਣ ਵੀ ਸਗੋਂ ਜਦੋਂ ਉਹਨਾਂ ਨੇ ਇੱਕ ਜਾਣ ਤੋਂ ਪਹਿਲੇ ਇੱਕ ਦਿਨ ਰੈਸਟੋਰੈਂਟ ਸ਼ਾਮ ਦੇ ਖਾਣੇ ਤੇ ਲੋਕਲ ਨੇ ਕਿਹਾ, ਉਹਨਾਂ ਨੇ ਕਿਹਾ ਜੀ ਡਾਕਟਰ ਸਾਹਿਬ ਨੂੰ ਅਸੀਂ ਲੰਗਰਾਂ 'ਚ ਦਾਲ ਖਵਾ ਕੇ ਕਾ ਦਿੱਤਾ, ਹੁਣ ਜਰਾ ਬਾਹਰ ਵੀ, ਮੈਂ ਕਿਹਾ ਬਾਹਰ ਵੀ ਅਸੀਂ ਲੈ ਦੇ ਦਾਲ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਸਾਡੇ ਲਈ ਇੱਕ ਬਹੁਤ ਚੰਗਾ ਜਿਹੜਾ ਜਿੱਥੇ ਅਨੁਭਵ ਸੀ, ਆਊਟਪੋਰਿੰਗ ਆਫ ਲਵ ਸੀ। ਔਰ ਬਾਕੀ ਜਿਹੜੇ ਕੁਝ ਇੰਡੀਵਿਜੂਅਲ ਜਿਨ੍ਹਾਂ 'ਚੋਂ ਖਾਸ ਤੌਰ ਤੇ ਵੀਰ ਜਤਿੰਦਰ ਸਿੰਘ ਉਹਨਾਂ ਦੇ ਪਰਿਵਾਰ ਨੇ, ਉਹ ਮੈਂ ਅਗਲੇ ਸੈਗਮੈਂਟ ਲਈ ਜਿਹੜਾ ਤੁਹਾਨੂੰ ਵੀ ਉਹਨਾਂ ਨੇ ਬਿਲਕੁਲ ਗਿਫਟ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ, ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਸੁਣੇ ਨੇ ਕੈਨੇਡਾ ਫੇਰੀ ਬਾਰੇ, ਔਰ ਜੋ ਡਾਕਟਰ ਸਾਹਿਬ ਦੇ ਉਹਨਾਂ ਦੇ ਉੱਥੇ ਪ੍ਰੋਗਰਾਮ ਹੋਏ ਸਨ, ਉਹਨਾਂ ਦੇ ਵਿਚਾਰ ਹੋਏ ਸਨ, ਜੋ ਮਿਲੀਆਂ ਹੋਈਆਂ ਸਨ, ਉਹਨਾਂ ਬਾਰੇ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸਨ। ਹੁਣ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੇ ਕੈਨੇਡਾ ਵਾਸੀ ਨੇ ਜਿਨ੍ਹਾਂ ਨਾਲ ਉਹਨਾਂ ਦੀ ਮਿਲੀਆਂ ਹੋਈਆਂ ਨੇ, ਉਹ ਕਿੱਦਾਂ ਉਹਨਾਂ ਨੇ ਮਹਿਸੂਸ ਕੀਤਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵੀ ਕੁਝ ਜਿਹੜੇ ਸਾਡੇ ਪਿਆਰੇ ਜਿਨ੍ਹਾਂ ਨੇ ਇਹ ਸਾਡੀ ਟ੍ਰਿਪ ਦੇ ਦੌਰਾਨ ਜਿਨ੍ਹਾਂ ਦੇ ਨਾਲ ਮੇਲ ਮੁਲਾਕਾਤ ਹੋਈ, ਉਹਨਾਂ ਦੀਆਂ ਸੇਵਾਵਾਂ ਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ ਰੈਕਗਨਾਈਜ਼ ਕੀਤਾ। ਅੱਛਾ। ਪਰ ਖਾਸ ਤੌਰ ਤੇ ਜਿਹੜੇ ਲਿਖਤ ਰੂਪ ਦੇ ਵਿੱਚ ਵੀ ਬਾਤ ਸਾਡੇ ਸਾਹਮਣੇ ਆਏ, ਔਰ ਉੱਥੇ ਵੀ ਜਿਹੜਾ ਪਹਿਲਾ ਫੰਕਸ਼ਨ ਖਾਸ ਤੌਰ ਤੇ ਭਾਈ ਸੁਖਦੇਵ ਸਿੰਘ ਗਿੱਲ ਔਰ ਉਹਨਾਂ ਦੇ ਸਾਥੀਆਂ ਵੱਲੋਂ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀ ਮਿਸੀਸਾਗਾ ਦੇ ਵਿੱਚ, ਉਸ ਦੇ ਵਿੱਚ ਖਾਸ ਤੌਰ ਤੇ ਸਾਡੇ ਬਹੁਤ ਹੀ ਪਿਆਰੇ ਵਿਊਅਰ ਜਿਹੜੇ ਅਕਸਰ ਸਾਨੂੰ ਲਿਖਦੇ ਨੇ, ਅਸੀਂ ਉਹਨਾਂ ਦੀਆਂ ਲਿਖਤਾਂ ਸ਼ੇਅਰ ਵੀ ਕਰਦੇ ਰਹੇ ਹਾਂ ਹਮੇਸ਼ਾ ਹੀ। ਯਵਾਰ ਸ਼ਾਹ, ਉਹ ਆਪਣੀ ਐਲੀਆ ਔਰ ਆਪਣੀ ਬਹੁਤ ਪਿਆਰੀ ਬੇਟੀ ਜਿਹੜੇ ਖੁਦ ਜਰਨਲਿਜ਼ਮ ਦੇ ਵਿੱਚ ਬਹੁਤ ਇੰਟਰਸਟ ਰੱਖਦੇ ਨੇ, ਉਹਨਾਂ ਦੇ ਨਾਲ ਉਸ 'ਚ ਉਹਨਾਂ ਨੇ ਸ਼ਿਰਕਤ ਕੀਤੀ ਜੀ। ਔਰ ਜਿਸ ਪਿਆਰ ਦਾ ਇਜ਼ਹਾਰ ਉਹਨਾਂ ਨੇ ਕੀਤਾ, ਉਹ ਸ਼ੁਰੂ ਤੋਂ ਅਖੀਰ ਤੱਕ ਉਸ ਪ੍ਰੋਗਰਾਮ ਦਾ ਹਿੱਸਾ ਰਹੇ, ਔਰ ਬੜੀ ਰਿਲੈਕਟੈਂਸ ਦੇ ਨਾਲ, ਕਿਉਂਕਿ ਉਹ ਸਿਰਫ ਜਿਹੜਾ ਸ਼ਮੂਲੀਅਤ ਦੇ ਲਈ ਆਏ ਸੀ, ਲੇਕਿਨ ਮੈਨੂੰ, ਕਿਉਂਕਿ ਮੈਂ ਤਾਂ ਇਹ ਸਾਰੇ ਲੰਮੇ ਸਮੇਂ ਤੋਂ ਉਹਨਾਂ ਦੀਆਂ ਲਿਖਤਾਂ ਔਰ ਉਹਨਾਂ ਦਾ, ਉਹ ਖੁਦ ਇੱਕ ਬੜੇ ਹੀ ਸੁਲਝੇ ਹੋਏ ਔਰ ਬੜੇ ਨੇਕ ਦਿਲ ਔਰ ਬੜੇ ਲਰਨਡ ਇੰਟੈਲੈਕਚੁਅਲ ਨੇ। ਸੋ ਉਹਨਾਂ ਨੇ ਜਿਹੜੇ 2-3 ਮਿੰਟ ਵਿਊਅਰਸ ਦੇ ਨਾਲ ਆਪਣੇ ਵਿਊ ਵੀ ਐਕਸਪ੍ਰੈਸ ਕੀਤੇ। ਉਹ ਜਦੋਂ ਸਾਡਾ ਪ੍ਰੋਗਰਾਮ ਲਾਈਵ ਚੱਲਿਆ, ਮੈਨੂੰ ਬਹੁਤ ਸਾਰੇ ਮੈਸੇजेस ਆਏ ਕਿ ਯਵਾਰ ਸ਼ਾਹ ਸਾਹਿਬ ਨੇ ਜੋ ਕਿਹਾ, ਉਹ ਜਿੰਨਿਆਂ ਨੇ ਕਿਹਾ ਉਸ ਨੂੰ ਉਹਨਾਂ ਨੇ ਜਿਵੇਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨਾ ਹੁੰਦਾ, ਔਰ ਉਹਨਾਂ ਨੇ ਈਵਨ ਇਸ ਪਾਰਟਿਸਿਪੇਸ਼ਨ ਤੋਂ ਬਾਅਦ ਈਮੇਲ ਵੀ ਲਿਖੀ ਉਹਨਾਂ ਇੱਕਦਮ ਬਾਅਦ ਹੀ। ਔਰ ਮੈਂ ਇਹ ਚਾਹੁੰਦਾ, ਹਾਲਾਂ ਮੈਨੂੰ ਆਪਣੀ ਸਿਫਤ ਦੀ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਹੈ ਕਰਨ ਦੀ, ਲੇਕਿਨ ਮੈਂ ਇਹ ਉਹਨਾਂ ਦੀ ਸਿਫਤ ਦੇ ਵਿੱਚ ਕਿ ਜੇ ਉਹ ਵੱਡਾ ਬੰਦਾ ਉਹ ਹੁੰਦਾ ਹੈ ਜਿਹੜਾ ਦੂਸਰਿਆਂ ਦੀ ਵਿਚਲੀ ਹੀਣਤਾ, ਕਮਜ਼ੋਰੀ ਨੂੰ ਵੀ ਇਗਨੋਰ ਕਰਕੇ ਉਸ ਨੂੰ ਜਿਹੜਾ ਉਹ ਹੌਸਲਾ ਦਿੰਦਾ। ਔਰ ਮੈਂ ਇਹ ਸਮਝਦਾ ਵੀ ਇਹ ਜਿਹੜੀ ਵਡਿਆਈ ਹੈ ਯਵਾਰ ਸ਼ਾਹ ਸਾਹਿਬ ਦੀ ਹੈ। ਔਰ ਉਹਨਾਂ ਨੇ ਇਹ ਲਿਖਿਆ, ਸਤਿ ਸ੍ਰੀ ਅਕਾਲ ਐਂਡ ਸਲਾਮ। There are no words in English, Punjabi or any other language to describe how great and wonderful it was meeting you at the Toronto function. You are the greatest inspiration for all. Truly a miracle. मैं सिर झुकाए बिना और की कह सकते हैं। My wife and daughter were also overwhelmed meeting you. They said your speech was so beautiful. I told them all your speeches are beautiful as they cover historic and present perspective which impacts the future. और यही ਉਹਨਾਂ ਦੇ ਐਲੀਆ ਉਹ ਵੀ ਕਹਿੰਦੇ ਜੀ ਕਿ
ਇਹ ਜਦੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਸੀ ਸਭ ਬਾਹ ਉਹਨਾਂ ਨੂੰ ਹੋਰ ਕੁਝ ਨਹੀਂ ਹੁੰਦਾ ਕਿ ਵੀ ਹੋਰ ਕੋਈ ਨਹੀਂ ਹੈ, ਬਸ ਪ੍ਰੋਗਰਾਮ ਸੁਣਨਾ ਹੈ। ਉਹ ਕਹਿੰਦਾ ਕਿ ਵੀ ਇਹ دیਵਾਨੇ ਨੇ। ਲੇਕਿਨ ਜਿਵੇਂ ਉਹਨਾਂ ਦੀ ਵੀ ਔਰ ਬੜੀ ਠੇਠ ਪੰਜਾਬੀ ਚ ਉਹ ਗੱਲ ਕਰ ਰਹੇ ਸੀ, ਔਰ ਜਿੰਨਾ ਮੈਨੂੰ ਉਹਨਾਂ ਦੇ ਨਾਲ ਮਿਲ ਕੇ ਸਵਾਦ ਆਇਆ, ਇਹ ਆਪਣੇ ਆਪ ਚ ਮੇਰੇ ਕੋਲ ਕੋਈ ਅਲਫਾਜ਼ ਨਹੀਂ ਨੇ। ਔਰ ਇਵੇਂ ਹੀ ਉਹਨਾਂ ਦੀ ਬੇਟੀ ਜਿਹਦੀ ਜਿਹੜੀ ਨੋਟਸ ਵੀ ਲੈ ਰਹੀ ਸੀ, ਉਹ ਕੀਨ ਇੰਟਰਸਟ ਵੀ, ਔਰ ਉਹਨਾਂ ਦੇ ਪਿਤਾ ਜੀ ਨੇ, ਅੱਬੂ ਨੇ ਦੱਸਿਆ ਕਿ ਵੀ ਉਹਨਾਂ ਦਾ ਜਰਨਲਿਜ਼ਮ ਚ, ਮੈਂ ਕਿਹਾ ਵੀ ਇਹ ਤਾਂ ਫਿਰ ਉਸ ਪਾਸੇ ਐਕਟਿਵਿਜ਼ਮ ਇਹੀ ਹੈ, ਜਦੋਂ ਤੁਸੀਂ ਕਿਸੇ ਵੀ ਫੀਲਡ ਨੂੰ ਚੁਣਦੇ ਹੋ ਉਹਦੀ ਡੈਪਥ 'ਚ ਜਾ ਕੇ, ਜਿਹਦੇ ਰਾਹੀਂ ਤੁਸੀਂ ਸੱਚ ਨੂੰ ਸਾਹਮਣੇ ਲਿਆਓ, ਸੱਚ ਦੇ ਨਾਲ ਖਲੋਵੋ, ਇਹੀ ਜ਼ਿੰਦਗੀ ਦਾ ਸਫਲ ਹੋਣਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ your knowledge and wisdom is unmatched. There are no political leaders in the world who are as brilliant and eloquent as you are. You are truly flag bearer and voice for justice and freedom for all. You are blessed. ਹੁਣ ਮੇਰੇ ਕੋਲ ਮੈਂ ਇਹਦੇ ਚ ਕੀ ਕਹਾਂ, ਇਹ ਯੁਵਾਰ ਸ਼ਾਹ ਜੀ ਦੀ ਆਪਣੀ ਵਡਿਆਈ ਹੈ, ਆਪਣਾ ਉਹਨਾਂ ਦਾ ਵੱਡਾਪਨ ਹੈ। We appreciate how busy your schedule is, that you found time to visit us in Toronto and also visit Montreal. Shows you are connected with us just as you are with millions of people across the world. That is a miracle. ਔਰ ਵਾਕਈ ਮੈਂ ਜਿਵੇਂ ਪਿਆਰ ਦੀ ਗੱਲ ਜੋ ਮੈਂ ਮਹਿਸੂਸ ਕੀਤੀ ਜਾ ਕੇ, ਮੈਨੂੰ ਲੱਗਿਆ ਵੀ ਨਹੀਂ, ਇਹ ਰੱਬ ਦੀ ਮਿਰੈਕਲ ਹੈ ਕਿ ਜਦੋਂ ਰੱਬ ਇੱਕ ਨਿਤਾਣੇ ਨੂੰ ਉਹ ਮਾਣ ਦਿੰਦਾ ਹੈ ਕਿ ਉਹ ਜਿਹੜਾ ਉਹਨੇ ਕਦੇ ਸੁਪਨੇ 'ਚ ਵੀ ਨਹੀਂ ਚਿਤਵਿਆ ਹੁੰਦਾ। ਔਰ ਮੈਂ ਆਪਣੀ ਇੱਕ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਵੀ ਮੈਂ ਜਦੋਂ ਆਲਮੋਸਟ 35 ਸਾਲ ਪਹਿਲਾਂ ਨਿਊਯਾਰਕ ਦੀ ਧਰਤੀ ਤੇ ਉਤਰਿਆ, ਮੇਰੇ ਕੋਲ ਕੁਝ ਨਹੀਂ ਸੀ, ਕੋਈ ਰਿਸ਼ਤੇਦਾਰ ਨਹੀਂ, ਕੋਈ ਜਾਣੂ ਨਹੀਂ। ਹਾਂ, ਮੇਰੀ ਬੈਗ ਦੇ ਵਿੱਚ ਛੋਟਾ ਜਿਹਾ ਬੈਗ ਲਪੇਟਿਆ ਹੋਇਆ, ਉਹਦੇ 'ਚ 2 ਕਿਤਾਬਾਂ ਸਨ, ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਔਰ ਇਹ ਗੁਰੂ ਸਾਹਿਬਾਨ ਦੀ ਵਡਿਆਈ ਬਖਸ਼ਿਸ਼ ਹੈ ਕਿ ਉਹਨਾਂ ਹੀ 10 ਮਾਸਟਰਸ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਗੁਰੂ ਸਾਹਿਬ ਨੂੰ ਮਾਸਟਰ ਕਰਕੇ ਹੀ ਸੰਬੋਧਨ ਕਰਦੇ ਨੇ ਆਪਣੀਆਂ ਲਿਖਤਾਂ 'ਚ, ਤੇ ਸਪਿਰਿਟ ਬੋਰਨ ਪੀਪਲ। ਅੱਜ ਵੀ ਜਦੋਂ ਮੈਂ ਉਹ ਕਿਤਾਬ ਸਪਿਰਿਟ ਬੋਰਨ ਪੀਪਲ ਔਰ ਉਸ ਨੂੰ ਦੇਖਾਂ, ਉਹਦਾ ਇੱਕ ਇੱਕ ਲਫ਼ਜ਼ ਤੁਹਾਨੂੰ ਐਲੀਵੇਟ ਕਰਦਾ। ਔਰ ਕੋਈ ਨਹੀਂ ਸੀ ਕਿ ਇੱਥੇ ਕੀ ਜਰਨੀ ਹੈ, ਕੀ ਕਰਨਾ ਹੈ। ਓਵਰਆਲ ਤਾਂ ਸੀ ਕਿ ਭਾਈ ਆਪਣੇ ਲੋਕਾਂ ਦੀ ਬਾਤ ਮੈਂ ਸੁਣਾਉਣ ਆਇਆ। ਪੰਜਾਬ 'ਚ ਜ਼ੁਲਮ ਦਾ ਦੌਰਾ ਸੀ ਕਿ ਭਾਈ ਇੱਥੇ ਸਾਡੇ ਭਰਾ ਮਾਰੇ ਜਾ ਰਹੇ ਨੇ, ਦੁਨੀਆ ਨਾਲੋਂ ਕੱਢ ਆਫ ਕੀਤਾ ਹੋਇਆ ਸੀ। ਲੇਕਿਨ ਕਿਸ ਕਦਰ ਗੁਰੂ ਨੇ ਕਦਮ ਸਾਬਤ ਰੱਖੇ, ਕਿਸ ਕਦਰ ਇੰਨੀਆਂ ਰੁਕਾਵਟਾਂ ਦੇ ਬਾਵਜੂਦ, ਬਹੁਤ ਵਾਰ ਆਪਣਿਆਂ ਦਾ, ਬਹੁਤ ਵਾਰ ਹਕੂਮਤਾਂ ਦਾ ਤਾਂ ਹੁੰਦਾ ਹੀ ਹੈ, ਦੁਸ਼ਮਣ ਬਾਤ ਕਰੇ ਅਨਹੋਣੀ। ਸੋ ਯੁਵਾਰ ਸ਼ਾਹ ਜੀ, ਇਹ ਰੱਬ ਦੀ ਮਿਰੈਕਲ ਹੈ ਜਿਹੜੀ ਇਹ ਜ਼ਾਹਰ ਹੈ ਕਿ ਉਸਨੇ ਇਸ ਚੀਜ਼ ਨੂੰ ਇਸ ਯੋਗ ਬਣਾਇਆ। ਔਰ ਫਿਰ ਉਹਨਾਂ ਨੇ ਕਿਹਾ, ਵਿਦ ਗ੍ਰੇਟੈਸਟ ਐਡਮੀਰੇਸ਼ਨ ਐਂਡ ਲਵ ਫॉर ਯੂ ਐਂਡ TV 84 ਟੀਮ, ਯੁਵਾਰ ਸ਼ਾਹ। ਹੁਣ ਪੋਸਟ ਸਕ੍ਰਿਪਟ, ਇਹ ਵੀ ਜਿਹੜੇ ਬਹੁਤ ਜ਼ਹੀਨ ਇਨਸਾਨ ਹੁੰਦੇ ਨੇ, ਇਹ ਉਹਨਾਂ ਦੇ ਹਿੱਸੇ ਹੀ ਆਉਂਦਾ ਕਿ ਕੋਈ ਲੈਫਟ ਓਵਰ ਤਾਂ ਨਹੀਂ ਹੈ ਇਹ ਸਾਰੇ 'ਚ। ਔਰ ਉਹਨਾਂ ਨੇ ਅਖੀਰ 'ਚ ਕਿਹਾ, ਪਲੀਜ਼ ਟੈਲ ਸਿਸਟਰ ਨੀਲਮ ਕੌਰ she was greatly missed in Canada. Oh, really? Yeah, I missed that. ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸ਼ੁਕਰੀਆ ਕੀ, there are no words to express. ਸ਼ਾਹ ਸਾਹਿਬ, ਰੱਬ ਤੁਹਾਨੂੰ ਬਹੁਤ ਬੁਲੰਦੀਆਂ ਦੇ, ਚੜ੍ਹਦੀ ਕਲਾ ਦੇ ਔਰ ਅਰੋਗਤਾ ਦੇ, ਹੈਲਥੀ ਲਾਈਫ ਦੇ। ਔਰ ਇਸੇ ਤਰ੍ਹਾਂ ਸੁਖ ਧਾਲੀਵਾਲ ਜਿਹੜੇ ਖੁਦ ਵਕੀਲ ਨੇ, ਉਹਨਾਂ ਨੇ ਇਨਫੈਕਟ ਮੇਰੇ ਉਹਨਾਂ ਨੂੰ ਆਉਣ ਦਾ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਲਿਖਤ ਵੀ ਮੈਨੂੰ ਭੇਜੀ ਹੋਈ ਸੀ, ਫਿਰ ਉਹ ਮਿਲੇ ਵੀ। ਔਰ ਜਦੋਂ ਵੀ ਬਾਕੀਆਂ ਦੇ ਨਾਲ ਗੱਲਬਾਤ ਕਰਨ 'ਚ ਬ੍ਰੇਕ ਟਾਈਮ ਮਿਲਦਾ ਸੀ, ਉਹਨਾਂ ਦੇ ਨਾਲ ਹੀ ਗੁਫ਼ਤਗੂ ਸੀ। ਉਹਨਾਂ ਦੀ ਲਿਖਤ ਜਿਹਦੇ 'ਚ ਉਹਨਾਂ ਨੇ ਆਪਣੇ ਵੀ ਇੰਟਰਸਟ ਸ਼ੋਅ ਕੀਤੇ ਨੇ ਕਿ ਭਾਈ ਉਹ ਕਿਵੇਂ ਪੰਥ ਨੂੰ ਜਾਂ ਪੰਥ ਨੂੰ ਸਮਰਪਿਤ ਨੇ, ਔਰ ਕੁਛ ਜਿਹੜਾ ਉਹ ਕੰਟਰੀਬਿਊਟ ਕਰਨਾ ਅੱਗੋਂ ਵੀ ਚਾਹੁੰਦੇ ਨੇ। ਪਰ ਮੈਂ 1-2 ਪੈਰਾਗ੍ਰਾਫ ਉਹਨਾਂ ਦਾ ਜਿਹੜੇ ਉਹਨਾਂ ਨੇ ਲਿਖੇ, ਉਸ ਲਿਖਤ ਦੇ ਵਿੱਚ ਉਹਨਾਂ ਨੇ ਕਿਹਾ ਕਿ I almost religiously watch your SOS program and have listened to your radio broadcast in Toronto since the early 2000s. ਇਹ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਹਵਾਲੇ ਨਾਲ ਹੈ। In fact, your radio broadcast allowed me to develop articulation for the abstract expressions taking nascent from within my psyche. Expressions of Sikh sovereignty, dominion and our people's reaction to the horrible pogroms and continued genocide at the hands of Brahman Baniyan Axis. ਔਰ ਇਹ ਧਾਲੀਵਾਲ ਸਾਹਿਬ ਦਾ ਆਪਣਾ ਵੀ ਥਾਟ ਬੜਾ ਨਿਖਰਿਆ ਹੋਇਆ ਸੀ। ਕੁਝ ਨੁਕਤੇ ਜਿਹੜੇ ਉਹਨਾਂ ਨੇ ਡਿਸਕਸ ਵੀ ਕੀਤੇ, ਜਿੰਨਾ ਕੁ ਸਾਨੂੰ ਗੁਫ਼ਤਗੂ ਦਾ ਮੌਕਾ ਬਣਿਆ, ਦੈਟ ਵਾਜ਼ ਆਊਟ ਆਫ ਬਾਕਸ।
ਇਹ ਤਾਂ ਬਹੁਤ ਵਾਰ ਮੱਖੀ ਤੇ ਮੱਖੀ ਮਾਰਨ ਵਾਲਾ ਕੰਮ ਹੁੰਦਾ, ਇੰਟੈਲੈਕਚੁਅਲ ਵੀ ਇਵੇਂ ਹੀ ਕਰਦੇ ਨੇ। I have often found your analysis nuanced and cutting to the core of the issue, any issue, bringing together a proper historical cause-effect matrix, often encompassing several inconspicuous developments from eras gone by। कि भी तुसी अपनी presentation च past ਜਿਹੜਾ ਬੀਤਿਆ ਹੈ ਔਰ ਉਹਨੂੰ relate ਕਰਦੇ ਹੋ। ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ। ਅਸੀਂ ਵੀ ਤੁਹਾਡੇ ਵਾਂਗ ਇੱਕ ਵਿਦਿਆਰਥੀ ਹੈ, ਸਟੂਡੈਂਟ ਹੈ, ਇੱਕ ਤਾਲਿਬ ਇਲਮ ਹੈ ਜਿਹੜੇ ਸੱਚ ਹੱਕ ਇਨਸਾਫ ਦੀ ਤਲਾਸ਼ ਦੇ ਵਿੱਚ ਨਿਕਲੇ ਹੋਏ ਹੈ। Needless to say, I find your dedication inspirational and approach cutting edge. I am also enamored with your ability to connect disparate dots from scattered moments in Sikh history and draw contextual conclusion juxtaposed on contemporary unfoldings। ਹੁਣ ਜਿਹੜੀ ਐਕਸਪ੍ਰੈਸ਼ਨਸ ਉਹਨਾਂ ਨੇ ਲਿਖੀਆਂ ਨੇ ਤੋਂ ਖੁਦ ਹੀ ਜ਼ਾਹਰ ਹੈ ਕਿ ਧਾਲੀਵਾਲ ਸਾਹਿਬ ਆਪ ਕਿਵੇਂ ਸਫਿਸਟੀਕੇਟ ਨੇ ਇੰਟੈਲੈਕਚੁਅਲੀ, ਔਰ ਉਹਨਾਂ ਨੇ ਅੱਗੋਂ ਉਹਨਾਂ ਦੇ ਨਾਲ ਅਸੀਂ ਰਾਬਤਾ ਵੀ ਰੱਖਾਂਗੇ। ਔਰ ਮੈਂ ਇਸ ਸੈਗਮੈਂਟ ਦੀ ਕਨਕਲੂਜਨ 'ਚ ਜਿਹੜੇ ਸਾਡੇ ਬਹੁਤ ਪਿਆਰੇ, ਪਹਿਲਾਂ ਤਾਂ ਇਕੱਲੇ ਪਿਆਰੇ ਸੀ ਜਦੋਂ ਤੱਕ ਉਹ ਪਹਿਲੀ ਵਾਰ ਉਹਨਾਂ ਦੇ ਨਾਲ ਫੋਨ ਤੇ ਗੁਫ਼ਤਗੂ ਹੋਈ, ਅੱਜ ਦੀ ਆਵਾਜ਼ ਰੇਡੀਓ ਦੇ ਪੰਜਾਬ ਵੀ ਜਦੋਂ ਇਹ ਗਏ ਉਹਨਾਂ ਜ਼ਮਾਨਿਆਂ 'ਚ 90s 'ਚ ਇਹਨਾਂ ਨੇ ਸਾਡੇ ਰੇਡੀਓ ਪ੍ਰੋਗਰਾਮ, ਔਰ ਉਦੋਂ ਤਾਂ ਜੇ TV 84 ਸ਼ੁਰੂ ਨਹੀਂ ਸੀ ਹੋਇਆ, ਹਜ਼ੂਰ ਸਾਹਿਬ, ਪੌਂਟਾ ਸਾਹਿਬ ਬੜੇ ਬੜੇ ਇਸ਼ਤਿਹਾਰ ਲਾ ਕੇ ਲਾਇਆ। ਔਰ ਉਹਨਾਂ ਨੇ ਇੱਥੇ ਜਦੋਂ ਅਸੀਂ TV 84 ਸ਼ੁਰੂ ਕੀਤਾ ਉਦੋਂ ਵੀ ਆਪਣੀ ਉਹ ਸਿੰਘਣੀ ਸਾਹਿਬਾਂ ਦੇ ਨਾਲ ਆਏ, ਔਰ 2 ਨਿਹੰਗ ਸਿੰਘਾਂ ਦੇ ਜਿਹੜੇ ਨੇ ਗਿਫਟ ਉਹ ਸਾਡੇ ਕੋਲ ਉਹਨਾਂ ਦੇ ਜਿਹੜੇ ਨੇ ਸਟੈਚੂ ਟਾਈਪ। ਔਰ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਘਰ ਵੀ ਇੱਕ ਵਾਰ 2 ਵਾਰ ਉਹ ਇੱਥੇ ਆਏ। ਔਰ ਇਸ ਵਾਰ ਜਦੋਂ ਉਹਨਾਂ ਨੂੰ ਪਤਾ ਸੀ ਕਿ ਮੈਂ ਆਣਾ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਤੁਸੀਂ ਘਰ ਵੀ ਜ਼ਰੂਰ ਆਣਾ। ਔਰ ਹਾਲਾਂਕਿ ਇੱਕ ਅੱਧੀ ਵਾਰੀ ਟਾਈਮ ਅੱਗੇ ਪਿੱਛੇ ਹੁੰਦਾ ਰਿਹਾ, ਪਰ ਅਸੀਂ ਵੀ ਇਸ ਨੂੰ ਯਕੀਨੀ ਬਣਾਉਣਾ ਚਾਹੁੰਦੇ ਸੀ। ਇਹ ਅਲਟੀਮੇਟਲੀ ਪਿਆਰ ਦੀ ਖਿੱਚ ਹੁੰਦੀ ਹੈ, ਔਰ ਫਿਰ ਉਹਨਾਂ ਦੇ ਘਰ ਸਾਨੂੰ ਜਾਣ ਦਾ ਸਬੱਬ ਹੋਇਆ। ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਵੀਰ ਜਤਿੰਦਰ ਸਿੰਘ ਹੋਰਾਂ ਨੂੰ ਤਾਂ ਅਸੀਂ ਮਿਲੇ ਹੀ ਹੋਏ ਸੀ, ਪਰ ਉਹਨਾਂ ਦੀ ਬੇਟੀ ਕਿਰਨਪ੍ਰੀਤ ਕੌਰ ਜਿਹਦਾ ਨਿਕਨੇਮ ਪ੍ਰੀਤੀ, MA ਫਿਲਾਸਫੀ ਕੀਤੀ ਹੋਈ, ਆਪਣੇ ਆਪ 'ਚ ਮੇਰੇ ਲਈ ਔਰ ਇਵੇਂ ਇਨਸਟੈਂਟ ਕੈਮਿਸਟਰੀ ਦਾ ਰਲਣਾ ਸੀ। ਔਰ ਇੱਕਦਮ ਉਸ ਬੀਬੀ ਦੇ ਜਿਹੜੇ ਸ਼ਾਰਪ ਸ਼ੂਟਰ ਲਾਈਕ ਕੁਐਸਚਨਸ ਵੀ, ਔਰ ਉਹੀ ਸੋਕਰੇਟਿਸ, ਪਲੇਟੋ, ਫਿਲਾਸਫੀ, ਲੇਕਿਨ ਜਿਵੇਂ ਉਹ ਕਰੰਟ ਸਿੱਖ ਸਟਰਗਲ ਦੇ ਨਾਲ ਔਰ ਉਹਨਾਂ ਭਾਵਨਾਵਾਂ ਦੇ ਨਾਲ ਰਿਲੇਟ ਕਰ ਰਹੀ ਸੀ। ਮੈਂ ਕਿਹਾ ਵਾਹ, ਅਸੀਂ ਬਹੁਤ ਵਾਰ ਉਦਾਸ ਹੁੰਦੇ ਹਾਂ ਜੀ, ਯੰਗਰ ਜਨਰੇਸ਼ਨ ਉਹਨਾਂ ਦਾ ਇੰਟਰਸਟ ਕਿੱਥੇ ਕੀ, ਔਰ ਉਹਨਾਂ ਦੇ ਨਾਲ ਜਿਹੜਾ ਵਕਤ ਗੁਜ਼ਰਿਆ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਸੀ। ਔਰ ਉਹਨਾਂ ਨੇ ਸਾਨੂੰ ਜਿਹੜਾ ਕਾਰਡ ਵੀ ਇੱਕ ਦਿੱਤਾ ਔਰ ਉਸ ਦੇ ਉੱਤੇ ਉਹਨਾਂ ਨੇ ਮੈਲਨ, ਵਾਟਰਮੈਲਨ, ਯੂ ਆਰ ਵਨ ਇਨ ਏ ਮੈਲਨ। ਸੋ ਉਹਨਾਂ ਦੀ ਜਿਹੜੀ ਉਸ ਦੇ ਉੱਤੇ ਇਬਾਰਤ ਹੈ, ਮੈਂ ਸ਼ੇਅਰ ਵੀ ਕਰਨਾ ਇਹ ਮੈਂ ਸ਼ੇਅਰ ਇਸ ਲਈ ਕਰਨਾ ਚਾਹੁੰਦਾ ਵੀ ਉਹਨਾਂ ਦੀ ਬੇਟੀ ਨੇ ਪ੍ਰੀਤੀ ਨੇ ਇਹ ਕਿਹਾ ਕਿ ਜਦੋਂ ਮੇਰੇ ਡੈਡੀ ਇਹ ਲਿਖ ਰਹੇ ਸੀ, ਜਿੰਨੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ, ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਨੂਰ ਸੀ, ਇੰਨਾ ਖੁਸ਼ ਮੈਂ ਆਪਣੇ ਡੈਡੀ ਨੂੰ ਕਦੇ ਨਹੀਂ ਦੇਖਿਆ। ਸੋ ਇਸ ਲਈ ਮੈਂ ਇਹ ਇਬਾਰਤ ਵੀ ਸ਼ੇਅਰ ਕਰ ਰਿਹਾ। ਡਾਕਟਰ ਸਾਹਿਬ ਜੀ, ਯੂ ਆਰ ਵਨ ਇਨ ਏ ਮਿਲੀਅਨਸ। Your dedication to the Khalsa Panth is very admirable. Continue to do what you are doing for Khalsa, for Khalistan. We wish you good health, happiness and chaddi kala. Yours truly। और 2 ਸਤੰਬਰ ਨੂੰ ਉਹਨਾਂ ਨੇ ਲਿਖਿਆ, ਜਤਿੰਦਰ ਸਿੰਘ ਐਂਡ ਫੈਮਿਲੀ ਟੋਰਾਂਟੋ। ਸੋ ਸਾਨੂੰ ਵੀ ਉਹਨਾਂ ਨੇ ਜਿਹੜਾ ਗੁਲਾਬ ਜਾਮਣ ਖਾਣ ਦੇ ਲਈ ਜਿਹੜਾ ਉਹ ਜਿਹਨੂੰ ਕਹਿੰਦਾ ਚੀਜ਼ੀ ਖਾਣ ਵਾਸਤੇ, ਤੁਸੀਂ ਦੱਸੋ ਵੀ ਤੁਹਾਨੂੰ ਮੈਨੂੰ ਵੀ ਪੈਸੇ ਉਹਨਾਂ ਨੇ ਭੇਜੇ ਨੇ ਚੀਜ਼ੀ ਖਾਣ ਵਾਸਤੇ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਪੈਸ਼ਲੀ ਤੁਹਾਨੂੰ ਔਰ ਅਮਰਵੀਰ ਸਿੰਘ ਨੂੰ। ਉਹਨਾਂ ਨੇ ਕਿਹਾ ਕਿ ਜੀ ਇਹ ਸੋ ਇਹ ਸਾਡੇ ਪਿਆਰਿਆਂ ਦੀ ਪਿਆਰ ਕਹਾਣੀ ਹੈ। ਬਿਲਕੁਲ। ਹੁਣ ਜਿਸ ਨੂੰ ਇੰਨਾ ਪਿਆਰ ਮਿਲੇ ਉਹ ਫਿਰ ਘਰੇ ਕਿਵੇਂ ਬਹਿ ਸਕਦੇ ਨੇ। ਬਿਲਕੁਲ, ਇਹ ਤਾਂ ਇਹੀ ਕਹਿਣਾ ਬਣਦਾ, ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਪਿਓਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ।
ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਤੱਕ ਆਪਾਂ ਗੱਲਬਾਤ ਕੀਤੀ ਹੈ, ਡਾਕਟਰ ਸਾਹਿਬ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਜਿਹੜੀ ਕੈਨੇਡਾ ਫੇਰੀ ਬਾਰੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰਾਜਸੀ ਮੁੱਦਿਆਂ ਬਾਰੇ। ਸੋ ਗੱਲਬਾਤ ਹੋਵੇਗੀ ਕਿ RSS ਦਾ ਖਾਸਮ ਖਾਸ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਲਿਜ਼ ਟਰਸ ਤੋਂ ਹਾਰ ਗਏ ਹਨ। ਸੋ ਰਿਸ਼ੀ ਸੁਨਕ ਦੀ ਹਾਰ ਤੋਂ ਬਾਅਦ RSS ਦੀ ਸ਼ੋਅ ਗਰਲ ਪ੍ਰੀਤੀ ਪਟੇਲ ਨੇ ਵੀ ਹੋਮ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਹੈ। ਸੋ RSS ਦੀ ਇਸ ਦੋਹਰੀ ਮਾਰ ਨਾਲ ਬੜੇ ਸਖਤੇ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹਨਾਂ ਸਾਰੇ ਦਿਨਾਂ 'ਚ UK ਦੀ ਪੋਲਿਟਿਕਸ ਨੂੰ ਕਾਫੀ ਕਲੋਜ਼ਲੀ ਫੋਲੋ ਕਰ ਰਹੇ ਸੀ, ਖਾਸ ਤੌਰ ਤੇ ਕੰਜ਼ਰਵੇਟਿਵ ਪਾਰਟੀ ਦੀ। ਹਾਲਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਦੇਖਿਆ ਕਿ ਕਿਵੇਂ ਇਸੇ ਹੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਸਾਡੇ ਵੀਰ ਜੱਗੀ ਜੌਲ ਨੂੰ ਭਾਰਤੀ ਏਜੰਸੀਆਂ ਨੂੰ ਟਿਪ ਆਫ ਦੇ ਕੇ ਫੜਵਾਇਆ। 5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਬਿਲਕੁਲ। ਔਰ ਇਹ ਆਲਰੇਡੀ ਸਾਡੇ ਉਹਨਾਂ ਜ਼ਖਮਾਂ ਤੇ ਅੱਲੇ ਜ਼ਖਮਾਂ ਤੇ ਲੂਣ ਛਿੜਕਣ ਵਾਂਗ ਸੀ ਜਿਹੜੇ ਜ਼ਖਮ ਫਰਵਰੀ 1984 ਦੇ ਵਿੱਚ ਜਦੋਂ ਕਿ ਇੰਦਰਾ ਗਾਂਧੀ ਨੇ ਮਾਰਗਰਟ ਥੈਚਰ ਨੂੰ ਸਿੱਖਾਂ ਦੇ ਮੁਕੱਦਸ ਮੁਕਾਮ ਦਰਬਾਰ ਸਾਹਿਬ ਤੇ ਹਮਲੇ ਲਈ ਮਦਦ ਲਈ ਕਿਹਾ ਸੀ। ਉਸ ਵੇਲੇ ਉਸ ਨੇ ਆਪਣੀ MI6 ਇੰਟੈਲੀਜੈਂਸ ਏਜੰਸੀ ਦੇ 2 ਆਫੀਸਰ ਭੇਜੇ ਜਿਨ੍ਹਾਂ ਨੇ ਰੇਕੀ ਕੀਤੀ। ਔਰ ਜਦੋਂ ਤੱਕ ਇਹ ਫੈਕਟ ਹੋਰ ਸਾਹਮਣੇ ਆਉਂਦੇ ਕਿ ਉੱਥੇ ਉਹਨਾਂ ਨੇ ਹੋਰ ਕੀ ਕੀਤਾ ਹੋਇਆ ਹੈ, ਕੀ ਸ਼ਰਾਰਤ ਕੀਤੀ ਹੋਈ ਹੈ, ਉਹਨਾਂ ਕੁਝ ਫਾਈਲਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਡੀਕਲਾਸੀਫਾਈ ਕੀਤਾ ਗਿਆ ਸੀ ਉਹਨਾਂ ਨੂੰ ਮੁੜ ਕੇ ਕਲਾਸੀਫਾਈ ਕੀਤਾ ਗਿਆ। ਸੋ ਜਿੱਥੋਂ ਤੱਕ ਕੰਜ਼ਰਵੇਟਿਵ ਪਾਰਟੀ ਦੀ ਸਿਆਸਤ ਹੈ ਉਹਦੇ 'ਚ ਅਸੀਂ ਇਹ ਫਰਵਰੀ 1984 ਦੇ ਵਿੱਚ ਦੇਖਿਆ। ਔਰ ਹੁਣ 5 ਸਾਲ ਪਹਿਲਾਂ ਸਾਡੇ ਸਾਹਮਣੇ ਆਉਂਦਾ ਹੈ ਕਿ ਕਿਵੇਂ ਬ੍ਰਿਟਿਸ਼ ਹਕੂਮਤ ਕੰਜ਼ਰਵੇਟਿਵ ਪਾਰਟੀ ਦੀ ਆਪਣੇ ਮੁਲਕ ਦੇ ਸ਼ਹਿਰੀ ਨੂੰ ਉਸ ਮੁਲਕ ਦੇ ਅੰਦਰ ਜਿੱਥੇ ਟਾਰਚਰ ਇੱਕ ਨੋਰਮ ਹੈ, ਜਿੱਥੇ ਹਰ ਫੜਿਆ, ਔਰ ਇਹ ਮੈਂ ਨਹੀਂ ਕਹਿੰਦਾ, ਐਮਨੈਸਟੀ ਇੰਟਰਨੈਸ਼ਨਲ, US ਸਰਵ ਦੁਨੀਆ ਦੀ ਹਰ ਆਰਗੇਨਾਈਜੇਸ਼ਨ, ਹਰ ਹਿਊਮਨ ਰਾਈਟਸ ਗਰੁੱਪ ਕਹਿੰਦਾ ਉਸ ਨੂੰ ਫੜਵਾਇਆ। ਔਰ 5 ਸਾਲ ਤੋਂ ਕੋਈ ਉਹ ਟਰਾਇਲ ਨਹੀਂ ਹੈ, ਕੋਈ ਚਾਰਜ ਫਾਈਲ ਨਹੀਂ ਕੀਤੇ ਹੋਏ। ਲੇਕਿਨ ਇਹ ਡਰਾਮੇ ਵੀ ਕਰਦੇ ਰਹੇ, ਜੇ MPਆਂ ਨੇ ਲਿਖਿਆ ਜਾਂ ਦੂਜਿਆਂ ਨੇ, ਜੀ ਹਾਂ ਅਸੀਂ ਮੋਦੀ ਨਾਲ ਗੱਲ ਕਰ ਰਹੇ ਹਾਂ, ਅਸੀਂ ਢਿਮਕੇ ਨਾਲ ਕਰ ਰਹੇ ਹਾਂ। ਬੋਰਿਸ ਜੌਨਸਨ ਨੇ ਜਾਂਦੇ ਜਾਂਦੇ ਕਿਹਾ ਜੀ ਮੈਂ ਜਦੋਂ ਉਹਨੂੰ ਰਿਜ਼ਾਈਨ ਕਰਨਾ ਪਿਆ, ਬਿਲਕੁਲ ਅਨਐਥੀਕਲ ਬੰਦਾ ਹੈ, ਔਰ ਉਹਨੇ ਕਿਹਾ ਜੀ ਅਸੀਂ ਲਿਆ। ਪਰ ਇਹ ਜਦੋਂ ਸਾਹਮਣੇ ਆਇਆ ਔਰ ਇਸ ਦੇ ਉੱਤੇ ਈਵਨ ਉਹਨਾਂ ਦੇ ਬ੍ਰਿਟਿਸ਼ ਜਿਹੜੇ ਹੋਮ ਸੈਕਟਰੀ ਔਰ ਫੋਰਨ ਮਿਨਿਸਟਰੀ ਉਹਨਾਂ ਦੇ ਉੱਤੇ ਲਾ ਸੂਟ ਵੀ ਕੀਤਾ ਜੱਗੀ ਜੌਲ ਦੇ ਭਰਾ ਵੱਲੋਂ। ਔਰ ਇਹ ਫੈਕਟ ਵੀ ਉੱਥੋਂ ਦੇ ਇੱਕ ਗਰੁੱਪ ਨੇ ਜਿਹੜਾ ਹੁਣ ਲਾ ਫਰਮ ਨੂੰ ਅਸਿਸਟ ਕਰ ਰਿਹਾ ਸਰਕਾਰ ਨੂੰ ਸੂ ਕਰਦੇ ਆ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿੰਨੀ ਤੇਜ਼ੀ ਨਾਲ ਇਸ ਕੰਜ਼ਰਵੇਟਿਵ ਗਵਰਨਮੈਂਟ ਦੇ ਵਿੱਚ RSS ਦੀ ਘੁਸਪੈਠ ਸੀ ਉਹ ਸਾਹਮਣੇ ਆਇਆ ਜਦੋਂ ਕਿ ਪ੍ਰੀਤੀ ਪਟੇਲ ਜਿਹੜੀ ਕਿ ਅਮਰੀਕਾ ਦੇ ਇੱਕ ਥਿੰਕ ਟੈਂਕ ਦੇ ਵਿੱਚ ਗੱਲ ਕਰਦੇ ਆ ਆਪਣੀ ਪ੍ਰੈਜੈਂਟੇਸ਼ਨ 'ਚ ਸਾਰੀ ਸਿੱਖ ਕੌਮ ਨੂੰ ਜਿਹੜਾ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਂਦੀ ਹੈ ਬਿਨਾਂ ਕਿਸੇ ਸਬੂਤ ਤੋਂ। ਹਾਲਾਂਕਿ ਸਿੱਖ ਫੈਡਰੇਸ਼ਨ UK ਜਾਂ ਜਥੇਬੰਦੀਆਂ ਨੇ ਲਿਖਿਆ, ਲੇਕਿਨ ਉਹਨਾਂ ਦੀ ਮਿਨਿਸਟਰੀ ਜਾਂ ਦੂਜਿਆਂ ਨੇ ਵੀ ਗੋਲ ਮੋਲ ਜਿਹਾ ਜਵਾਬ ਦਿੱਤਾ ਹੈ। ਔਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਪ੍ਰੀਤੀ ਪਟੇਲ ਜਿਹੜੀ ਕਿ ਹਾਲਾਂਕਿ ਘਰ ਵਾਲਾ ਉਹਦਾ ਯਹੂਦੀ ਹੈ ਔਰ ਉਸ ਕਿਸਮ, ਲੇਕਿਨ RSS ਦੀ ਸ਼ੋਗਰਲ ਮੋਦੀ ਦੀ ਜਿਹੜੀ ਹੈ ਉਹ ਕੱਲੀ ਚਹੇਤੀ ਨਹੀਂ, RSS ਲਈ ਕੰਮ ਕਰਨ ਵਾਲੀ।
ਸੋ ਉਹ ਬਰਾਬਰ ਬਣੀ ਹੋਈ ਸੀ। ਜਦੋਂ ਕਿ ਬੋਰਿਸ ਜੌਨਸਨ ਨੂੰ ਨਿਕਲਣਾ ਵੀ ਪਿਆ, ਉਹ ਹੋਮ ਸੈਕਟਰੀ ਸੀ। ਔਰ ਐਨ ਇਸ ਵੇਲੇ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਲੀਡਰਸ਼ਿਪ ਦੀ ਚੋਣ ਹੋਣੀ ਸੀ, ਤਾਂ ਇੱਕ ਹੋਰ RSS ਦਾ ਦੁਮਛੱਲਾ ਜਿਹਦਾ ਪਿਓ ਆਪ ਇੰਡੀਆ ਜਿਹੜੀ ਪਬਲੀਕੇਸ਼ਨ ਹੈ RSS ਦੀ, ਉਸ ਦਾ ਮੇਨ ਕਰਤਿਆਂ ਧਰਤਿਆਂ ਚੋਂ ਹੈ, ਫਾਈਨੈਂਸਰ ਹੈ, ਉਹਦਾ ਜਿਹੜਾ ਰਿਸ਼ੀ ਸੁਨਕ, ਉਹ ਐਜ਼ ਏ ਫਰੰਟ ਰਨਰ ਇਸ ਦੇ ਵਿੱਚ ਉੱਭਰਿਆ। ਔਰ ਜਿਸ ਤੇਜ਼ੀ ਨਾਲ ਉਹ ਅੱਗੇ ਜਾ ਰਿਹਾ ਸੀ, ਕਿਉਂਕਿ ਉਹ ਇਸ ਤੋਂ ਪਹਿਲਾਂ ਪ੍ਰੀਵੀਅਸ ਮਿਨਿਸਟਰੀ ਦੇ ਵੇਲੇ ਉਹਦੀਆਂ ਜੀ ਇਕਨੋਮਿਕਲ ਪਾਲਿਸੀ, ਜਿਵੇਂ ਇਹਨਾਂ ਨੂੰ ਝੂਠ ਪਰੋਸਣ ਦੀ ਆਦਤ ਹੁੰਦੀ ਹੈ। ਔਰ ਬ੍ਰਿਟਿਸ਼ਰ ਨੋ ਮੈਟਰ ਆਪਣੇ ਆਪ ਨੂੰ ਜਿੰਨੇ ਮਰਜ਼ੀ ਚਲਾਕ ਸਮਝਦੇ ਨੇ, ਔਰ ਹੈ ਵੀ ਨੇ ਚਲਾਕ, ਲੇਕਿਨ ਕਈ ਵਾਰ ਫਿਰ ਉਹ ਜਿਹੜੀ ਬ੍ਰਾਹਮਣ ਦੀ ਹੈ ਸੱਟ, ਉਹ ਸਹਿਣ ਦੇ ਸਮਰੱਥ ਨਹੀਂ ਹੁੰਦੇ। ਸੋ ਰਿਸ਼ੀ ਸੁਨਕ ਪਹੁੰਚਦਾ ਐਨ ਉੱਥੋਂ ਤੱਕ ਪਹੁੰਚ ਗਿਆ ਹੈ ਕਿ ਭਾਰਤ ਦੇ ਵਿੱਚ ਜਿਹੜੀ ਹੈ ਉਹਨਾਂ ਦਾ ਜਿਹੜਾ ਹਿੰਦੂਤਵੀ ਮੀਡੀਆ ਉਹ ਤਾਂ ਸੈਲੀਬ੍ਰੇਟ ਕਰ ਰਿਹਾ ਸੀ ਕਿ ਜੀ ਦੇਖੋ ਕਿੱਥੇ ਬ੍ਰਿਟਿਸ਼ਰਸ ਨੇ ਸਾਡੇ ਤੇ ਰੂਲ ਕੀਤਾ ਸੀ, ਹੁਣ ਇੱਕ ਭਾਰਤ ਮਾਤਾ ਦਾ ਪੁੱਤਰ ਰਿਸ਼ੀ ਸੁਨਕ ਇੰਗਲੈਂਡ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹੈ। ਪਰ ਇਹ ਅਸੀਂ ਉਹ ਸਮਝਦੇ ਹਾਂ ਕਿ ਵੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਬਈ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਫਾਈਨਲ ਜਦੋਂ ਹੁਣ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਹੋਈ ਹੈ ਤੇ ਇਹ ਹਾਰਿਆ ਰਿਸ਼ੀ ਸੁਨਕ, ਔਰ ਰਿਸ਼ੀ ਸੁਨਕ ਨੂੰ 60,399 ਵੋਟ ਮਿਲੇ, ਕਿਉਂਕਿ ਵਿਦਨ ਪਾਰਟੀ ਇਲੈਕਸ਼ਨ ਸੀ। ਲੇਕਿਨ ਲਿਜ਼ ਟਰਸ ਜਿਹੜੀ ਹੁਣ ਫਿਊਚਰ ਚ ਪ੍ਰਾਈਮ ਮਿਨਿਸਟਰ ਹੋਏਗੀ, ਉਸ ਨੂੰ 81,326 ਵੋਟ ਮਿਲੇ, ਜਿਹੜੇ ਕਿ ਕਾਫੀ ਵੱਡੀ ਲੀਡ ਹੈ। ਔਰ ਉਸ ਨੇ ਲਿਜ਼ ਟਰਸ ਜਿਹੜੀ ਹੈ ਅਗਲੀ ਪ੍ਰਧਾਨ ਮੰਤਰੀ ਹੋਣ ਜਾ ਰਹੀ ਹੈ। ਪਰ ਜਿਉਂ ਹੀ ਇਹ ਬਣੀ ਲਿਜ਼ ਟਰਸ, ਹੁਣ ਪ੍ਰੀਤੀ ਪਟੇਲ ਤਾਂ ਬੈਠੀ ਸੀ ਕਿ ਜੀ ਇਹ ਵੀ ਆ ਰਿਹਾ ਰਿਸ਼ੀ ਸੁਨਕ, ਉਹਨੇ ਵੀ ਫੌਰਨ ਰਿਜ਼ਾਈਨ ਕਰ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬਾਹਰ ਦਾ ਦਰਵਾਜ਼ਾ ਦਿਖਾਇਆ ਜਾਣਾ। ਔਰ ਇਹ ਜਦੋਂ ਕਿ ਭਾਰਤ ਮਾਤਾ ਦੇ ਇਹ RSS ਦੇ ਸਪੂਤ ਤੇ ਸਪੂਤੀ, ਇਹ ਦੋਨੋਂ ਜਿਹੜੇ ਨੇ ਇਹਨਾਂ ਤੇ ਝਾੜੂ ਫਿਰਿਆ। ਤੇ ਹੁਣ ਮੈਂ ਜਦੋਂ ਦੇਖਦਾ ਵੀ ਇਹ ਜਿਹੜੀ ਆਪਣੀ ਫਰਸਟ੍ਰੇਸ਼ਨ ਹੈ ਕਿਹੜੇ ਪਾਸਿਓਂ ਕੱਢਦੇ ਨੇ, ਜਦੋਂ ਇਹਨਾਂ ਨੂੰ ਇੱਕ ਪਾਸੇ ਬੜਾ ਗੁੱਡਾ ਬੰਨਿਆ ਹੁੰਦਾ ਤੇ ਮੇਰੇ ਇੱਕਦਮ ਨਜ਼ਰਾਂ ਚ ਆਇਆ, ਮੈਂ ਕਿਹਾ ਵੀ ਇਹ ਫਰਸਟ੍ਰੇਸ਼ਨ ਹੈ। Delhi's Rajpath to be renamed as Kartavya Path. The historical Rajpath was known as King's Way during British rule. In a major move, the BJP government has decided to rename Rajpath and Central Vista lawns as Kartavya Path. Sources said New Delhi Municipal Corporation has convened a special meeting on September 7 with the objective of renaming Rajpath and Central Vista lawns as Kartavya Path. Modi in his August 15 Independence Day speech had stressed on abolition of symbols relating to colonial mindset. ਹੁਣ ਉਹ ਹੈ ਤਾਂ ਉਹ ਪੰਜਾਬੀ ਦਾ ਸੀ ਕਿ ਭਾਈ ਜਿਹੜੀ ਆ ਉਹ ਜਿਹੜੀ ਝਾਂਜਰ ਖੜਕਦੀ ਕਿਤੇ ਹੈ ਤੇ ਧਮਕ ਕਿਤੇ ਪੈਂਦੀ ਹੈ। ਉਹ ਰਿਸ਼ੀ ਸੁਨਕ ਤੇ ਪ੍ਰੀਤੀ ਪਟੇਲ ਉਹ ਬਾਹਰ ਨੂੰ ਦੱਸੇ, ਤੇ ਹੁਣ ਕਿੱਥੇ ਇਹ ਸੁਪਨੇ ਲੈਂਦੇ ਸੀ ਤਾਂ ਉਹਦੀ ਧਮਕ ਜਾ ਕੇ ਉਹ ਝਾਂਜਰ ਦੀ ਦਿੱਲੀ ਦੇ ਵਿੱਚ ਪਈ ਕਿ ਜੀ ਮੋਦੀ ਨੇ 15 ਅਗਸਤ ਨੂੰ ਕਿਹਾ ਸੀ ਕਿ ਜਿਹੜੇ ਅੰਗਰੇਜ਼ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਉਹਨਾਂ ਦੇ ਨਾਲ ਜੁੜੇ ਸਾਰੇ ਨਾਂ ਬਦਲ ਦਿਓ ਔਰ ਉਹ ਗੁਲਾਮੀ ਚੋਂ ਨਿਕਲੋ। ਔਰ ਉਹਨਾਂ ਨੇ ਕਿਹਾ ਜੀ 7 ਤਰੀਕ ਉਧਰੋਂ ਉਹ ਹਾਰ ਰਿਹਾ, ਇੱਧਰ 7 ਤਰੀਕ ਨੂੰ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਪਾਸ ਕਰ ਰਹੀ ਹੈ ਵੀ ਦਿੱਲੀ ਦੇ ਵਿੱਚ ਜਿਹੜਾ ਰਾਜਪਥ ਹੈ, ਹੁਣ ਰਾਜਪਥ ਪਿਛਲੇ 75 ਸਾਲ ਤੋਂ ਲਫ਼ਜ਼ ਹੁਣ ਤੱਕ ਸੀ ਕਿ ਜੀ ਇਸ ਨੂੰ ਅਸੀਂ ਹੁਣ ਕਰਤੱਵਯ ਪਥ, ਕਿਉਂਕਿ ਰਾਜਪਥ ਦਾ ਮਤਲਬ ਹੈ ਕਿੰਗਸ ਪਾਥ। ਅੰਗਰੇਜ਼ਾਂ ਨੇ ਜਿਹੜਾ ਆਪਣਾ ਰੱਖਿਆ, ਹੁਣ ਅਸੀਂ ਆਜ਼ਾਦ ਹੋ ਗਏ ਇਸ ਲਈ ਹੁਣ ਇਹਦਾ ਨਾਂ ਅਸੀਂ ਕਰਤੱਵਯ ਪਥ ਰੱਖਾਂਗੇ। ਮੈਂ ਕਿਹਾ ਜੀ ਇਹ ਤਾਂ ਹੁਣ ਜਿਹਨੂੰ ਉਹ ਕਹਿੰਦੇ ਨੇ ਵੀ ਮੂੰਹ 'ਚ ਵਿਸ ਘੋਲਣਾ। ਇੱਕ ਹੁੰਦਾ ਵੀ ਜਦੋਂ ਤੁਹਾਨੂੰ ਨਾ ਡੰਗ ਮਾਰਨ ਦੀ ਹਿੰਮਤ ਰਹੇ ਨਾ ਤੁਸੀਂ ਡੰਗ ਮਾਰਨ ਜੋਗੇ ਹੋਵੋ ਤੇ ਫਿਰ ਉਹਨੂੰ ਕਹਿੰਦੇ ਨੇ ਇਹ ਮੂੰਹ ਜੇ ਅੰਦਰੋਂ ਅੰਦਰ ਵਿਸ ਘੋਲਦੇ, ਵਿਸ ਲਹਿਰ ਨੂੰ ਕਹਿੰਦੇ ਨੇ, ਹੁਣ ਇਹ ਅੰਦਰ ਅੰਦਰ ਵਿਸ ਘੋਲਦੇ। ਇਹ ਕਹਿੰਦੇ ਜੀ ਅਸੀਂ ਵੀ ਬਦਲਾ ਲੈ ਲਿਆ, ਅਸੀਂ ਹੁਣ ਰਾਜਪਥ ਨੂੰ ਕਰਤੱਵਯ ਪਥ ਬਣਾਤਾ, ਇਹਨੂੰ ਤੁਸੀਂ ਬਾਂਦਰ ਪਥ ਬਣਾ ਦਿਓ, ਇਹਨੂੰ ਤੁਸੀਂ ਉੱਲੂ ਪਥ ਬਣਾ ਦਿਓ, ਕੀ ਫਰਕ ਪੈਂਦਾ। ਪਰ ਇਹ ਸ਼ੋਅ ਕਰਦਾ ਵੀ ਇਹ ਕਿੰਨੇ ਛੂਛੇ, ਕਿੰਨੇ ਜਿਹੜੇ ਨੇ ਹੌਲੇ ਲੋਕ ਨੇ। बिल्कुल डॉक्टर साहब, तो बहुत बहुत शुक्रिया। साथ लेना ब्रेक व्यूअर्स, तो साने इसी तरह बने रहना। मिलते हैं छोटे जे ब्रेक तो बाद।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਵੈਰੀ ਸੈਡ ਨਿਊਜ਼ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦੇ ਯੋਧੇ ਸਰਦਾਰ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਸਿੰਘਣੀ ਸਾਹਿਬਾ ਜੀ ਨੇ ਬੀਬੀ ਪਾਲਜੀਤ ਕੌਰ ਸਾਨੂੰ ਜਿਹੜਾ ਸਭ ਨੂੰ ਸੱਦੀ ਵੀ ਜਿਹੜਾ ਵਿਛੋੜਾ ਦੇ ਗਏ ਨੇ, ਗੁਰੂ ਚਰਨਾਂ ਦੇ ਵਿੱਚ ਜਾ ਕੇ ਬਰਜ ਗਏ ਨੇ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕਿਉਂਕਿ ਸਫ਼ਰ ਦੇ ਵਿੱਚ ਸੀ, ਇਸ ਲਈ ਆਲਮੋਸਟ ਇੱਕ ਹਫ਼ਤੇ ਬਾਅਦ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਅਸੀਂ ਠੀਕ ਉਸ ਮੌਕੇ ਦੇ ਉੱਤੇ ਟ੍ਰਿਬਿਊਟ ਨਹੀਂ ਦੇ ਸਕੇ, ਲੇਕਿਨ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਜਿਹੜਾ ਕਿ ਆਲਮੋਸਟ 10 ਦਿਨ ਬਾਅਦ ਅਸੀਂ ਜਿਹੜਾ ਲਾਈਵ ਕਰ ਰਹੇ ਹਾਂ। ਭੈਣ ਜੀ ਪਾਲਜੀਤ ਕੌਰ ਪੰਜਵੜ ਜਿਹੜੇ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਨੇ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਜਦੋਂ ਲਫ਼ਜ਼ ਪੰਜਵੜ ਜਿਸ ਪਿੰਡ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਪੰਜਵੜ ਨਾਲ ਜੁੜਿਆ ਹੋਇਆ ਇੱਕ ਸਾਡਾ 18ਵੀਂ ਸਦੀ ਦਾ ਇਤਿਹਾਸ ਹੈ ਵੱਡਾ। ਔਰ ਜਿਹੜੀਆਂ ਪ੍ਰਮੁੱਖ 12 ਮਿਸਲਾਂ ਜਿਨ੍ਹਾਂ ਦੇ ਵਿੱਚ ਭੰਗੀ ਮਿਸਲ ਦਾ ਬਹੁਤ ਵੱਡਾ ਯੋਗਦਾਨ ਸੀ। ਔਰ ਭੰਗੀ ਮਿਸਲ ਦੇ 3 ਸਰਦਾਰਾਂ ਨੇ ਲਾਹੌਰ ਦੇ ਉੱਤੇ ਵੀ ਆਪਣਾ ਪਰਚਮ ਲਗਭਗ 20-25 ਸਾਲ ਲਹਿਰਾਈ ਰੱਖਿਆ, ਜਿਨ੍ਹਾਂ ਦੇ ਵਿੱਚ ਸਰਦਾਰ ਹਰੀ ਸਿੰਘ, ਸਰਦਾਰ ਲਹਿਣਾ ਸਿੰਘ, ਸਰਦਾਰ ਸੋਭਾ ਸਿੰਘ। ਔਰ ਮਹਾਰਾਜਾ ਰਣਜੀਤ ਸਿੰਘ ਜਦੋਂ 1799 'ਚ ਲਾਹੌਰ ਦੇ ਉੱਤੇ ਕਾਬਜ਼ ਹੋਏ ਤਾਂ ਉਹਨਾਂ ਨੇ ਕੋਈ ਅਬਦਾਲੀ ਤੋਂ ਨਹੀਂ ਸੀ। ਠੀਕ ਹੈ ਕਿ ਜਦੋਂ ਅਬਦਾਲੀ ਜਾਂ ਉਹਦਾ ਪੁੱਤਰ ਤੈਮੂਰ ਜਾਂ ਜਹਾਨ ਖਾਨ ਉਹ ਆਂਦਾ ਸੀ, ਉਹ ਕਿਲਾ ਖਾਲੀ ਕਰਕੇ ਸਰਦਾਰ ਪਾਸੇ ਹੋ ਜਾਂਦੇ ਸੀ ਔਰ ਫਿਰ ਕਾਬਜ਼ ਹੋ ਜਾਂਦੇ ਸੀ। ਸੋ ਇਸ ਮਿਸਲ ਦਾ ਬਹੁਤ ਵੱਡਾ ਯੋਗਦਾਨ ਹੈ, ਭੰਗੀ ਮਿਸਲ ਦਾ। ਇਹਨਾਂ ਨੇ ਈਵਨ ਉਹ ਵੱਡੀ ਤੋਪ ਵੀ ਖੋਈ ਸੀ ਜਿਹਨੂੰ ਜ਼ਮਜ਼ਮ ਕਹਿੰਦੇ ਨੇ, ਔਰ ਬਾਅਦ 'ਚ ਉਸ ਤੋਪ ਦਾ ਨਾਂ ਹੀ ਭੰਗੀਆਂ ਵਾਲੀ ਤੋਪ ਬਣਿਆ। ਔਰ ਉਹਨਾਂ ਦਾ ਈਵਨ ਜਦੋਂ ਅਸੀਂ ਕਸੂਰ ਦੀ ਐਕਸਪੀਡੀਸ਼ਨ ਦੀ ਗੱਲ ਕਰਦੇ ਹਾਂ ਕਿ ਕਿਵੇਂ ਇੱਕ ਪੰਡਤ ਜਿਹੜਾ ਕਿ ਆ ਕੇ ਫਰਿਆਦੀ ਹੋਇਆ ਸੀ ਅਕਾਲ ਤਖਤ ਤੇ ਕਿ ਮੇਰੀ ਪੰਡਤਾਣੀ ਨੂੰ ਕਸੂਰ ਦਾ ਨਵਾਬ ਲੈ ਗਿਆ, ਉਸ ਵੇਲੇ ਵੀ ਇਹਨਾਂ ਸਰਦਾਰਾਂ ਦੀ ਅਗਵਾਈ ਦੇ ਵਿੱਚ ਹੀ ਦਲ ਖਾਲਸਾ ਨੇ ਕਸੂਰ ਦੇ ਉੱਤੇ ਧਾਵਾ ਬੋਲ ਕੇ ਉਸ ਦੀ ਪੰਡਤਾਣੀ ਨੂੰ ਛਡਾ ਕੇ ਉਹਨੂੰ ਵਾਪਸ ਕੀਤਾ ਸੀ। ਕਿਉਂਕਿ ਮੈਂ ਇਹ ਪਿਛੋਕੜ ਇਸ ਲਈ ਵੀ ਦੱਸਣਾ ਜ਼ਰੂਰੀ ਹੈ। ਔਰ ਬਹੁਤ ਵਾਰ ਜਦੋਂ ਅਸੀਂ ਇਤਿਹਾਸ ਕਿਵੇਂ ਮੋਟੀਵੇਟ ਕਰਦਾ ਹੈ ਉਸ ਧਰਤੀ ਦੇ ਪੁੱਤਰਾਂ ਪੁੱਤਰੀਆਂ ਨੂੰ, ਕਿਵੇਂ ਨਵਾਂ ਇਤਿਹਾਸ ਸਿਰਜਿਆ ਜਾਂਦਾ ਹੈ। ਔਰ ਮਾਝੇ ਦੀ ਧਰਤੀ ਖਾਸ ਤੌਰ ਤੇ ਇਹ ਸਾਰੀ ਬੈਲਟ ਜਿਸ ਦੇ ਵਿੱਚ ਚਬਾਲ, ਪੰਜਵੜ, ਵਾਂ, ਪੂਲਾ ਔਰ ਈਵਨ ਲਾਹੌਰ ਤੱਕ ਪਹੁੰਚਦੇ ਹਾਂ, ਜੰਬਰ, ਜਦੋਂ ਅਸੀਂ ਭਾਈ ਸੁਬੇਗ ਸਿੰਘ ਜੰਬਰ ਪਿੰਡ ਉਹਨਾਂ ਦਾ ਜ਼ਿਕਰ ਕਰਦੇ ਹਾਂ। ਸੋ ਇਹ ਸਾਰੀ ਬੈਲਟ ਈਵਨ ਅੱਗੇ ਜੇ ਤੁਸੀਂ ਜਾ ਕੇ ਪਿੱਛੇ ਤੱਕ ਵੀ ਇਹ ਸਾਰੇ ਨੂੰ ਦੇਖਦੇ ਹੋ, ਚਬਾਲ ਦੇ ਆਲੇ ਦੁਆਲੇ ਜਿੱਥੇ ਪਹਿਲਾ ਜਿਹੜਾ ਜਦੋਂ ਅਸੀਂ ਨਵਾਬੀ ਦੀ ਗੱਲ ਕਰਦੇ ਹਾਂ 84 ਪਿੰਡ ਜਿਨ੍ਹਾਂ ਦਾ ਰੈਵਨਿਊ 1 ਲੱਖ ਰੁਪਏ ਤੋਂ ਜ਼ਿਆਦਾ ਸੀ, ਇਹਨਾਂ ਦੇ ਉੱਤੇ ਸਾਡਾ ਪਹਿਲਾ ਸਿੱਖ ਰਾਜ ਜੇ ਨਵਾਬੀ ਦੌਰ ਦਾ ਕਹਿਣਾ ਹੋਏ ਉਹ ਸਥਾਪਿਤ ਹੋਇਆ ਸੀ। ਔਰ ਅਜੋਕੇ ਖਾਲਿਸਤਾਨ ਦੇ ਸੰਘਰਸ਼
ਬਹੁਤ ਵੱਡਾ ਯੋਗਦਾਨ ਹੈ ਇਸ ਸਾਰੀ ਬੈਲਟ ਦਾ। ਔਰ ਜੇ ਅਸੀਂ ਈਵਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਮੁੱਢਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਆ ਕੇ ਆਪਣਾ ਆਪਾ ਉਹਨਾਂ ਦੇ ਅੱਗੇ ਰੱਖਿਆ ਕਿ ਅਸੀਂ ਪੰਥ ਦੀ ਸੇਵਾ ਲਈ ਹਾਜ਼ਰ ਹੈ, ਤੇ ਫਿਰ ਭਾਈ ਸੁਖਦੇਵ ਸਿੰਘ ਸੁੱਖਾ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਸਨ ਔਰ ਉਹ ਆਪਣੇ ਹਥਿਆਰ ਸਮੇਤ ਆਏ, ਔਰ ਉਹਨਾਂ ਨੂੰ ਹੀ ਜਿਹੜਾ ਜਨਰਲ ਲਾਭ ਸਿੰਘ ਜਿਨ੍ਹਾਂ ਨੂੰ ਅਸੀਂ ਕਰਕੇ ਸੰਬੋਧਿਤ ਹੁੰਦੇ ਆ, ਜਾਣਦੇ ਆ, ਯਾਦ ਕਰਦੇ ਆ, ਇਹ ਨਾਂ ਵੀ ਲਾਭ ਸਿੰਘ ਸੰਤ ਪਿੰਡਾਂ ਵਾਲਿਆਂ ਨੇ ਹੀ ਜਿਹੜਾ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਦਿੱਤਾ ਸੀ। ਉਹਨਾਂ ਨੇ 84 ਤੋਂ ਪਹਿਲਾਂ ਵੀ ਵੱਡੀਆਂ ਸੇਵਾਵਾਂ ਨਿਭਾਈਆਂ, ਫਿਰ ਜਿਹੜਾ ਉਹ ਜੋਧਪੁਰ ਜੇਲ੍ਹ ਤੱਕ ਪਹੁੰਚ ਗਏ, ਔਰ ਉਸ ਵੇਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਮਨਵੀਰ ਸਿੰਘ ਚਹੇੜੂ ਨੇ ਜਿਨ੍ਹਾਂ ਨੂੰ ਜਿਹੜਾ ਜਨਰਲ ਹਰੀ ਸਿੰਘ ਦਾ ਨਾਂ ਦਿੱਤਾ ਗਿਆ ਸੀ, ਜਲੰਧਰ ਦੀਆਂ ਕਚਹਿਰੀਆਂ 'ਚ ਇੱਕ ਪੇਸ਼ੀ ਦੇ ਵੇਲੇ ਜਦੋਂ ਕਿ ਜੋਧਪੁਰ ਤੋਂ ਉਹਨਾਂ ਨੂੰ ਲਿਆਂਦਾ ਗਿਆ ਸੀ, ਇੱਕ ਬੜੇ ਡੇਅਰਿੰਗ ਐਕਸ਼ਨ ਦੇ ਨਾਲ ਉਹਨਾਂ ਨੂੰ ਉਹ ਛੁਡਾ ਕੇ ਲੈ ਗਏ ਸੀ। ਔਰ ਫਿਰ ਜਨਰਲ ਲਾਭ ਸਿੰਘ ਉਹਨਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਜਿਸ ਦੀ ਇੱਕ ਵੱਡੀ ਗਲੋਰੀਅਸ ਹਿਸਟਰੀ ਹੈ ਉਸ ਨੂੰ ਲਿਖਿਆ, ਉਸ ਨੂੰ ਰਚਿਆ, ਉਹਨਾਂ ਦੇ ਨਾਮ ਦੀਆਂ ਜਿਹੜੀਆਂ ਧੁੰਮਾਂ ਚਾਰ ਚਫੇਰੇ ਪਈਆਂ। ਔਰ ਉਸ ਦੌਰ ਦੇ ਵਿੱਚ ਹੀ ਜਨਰਲ ਲਾਭ ਸਿੰਘ, ਫਿਰ ਭਾਈ ਕਮਲਜੀਤ ਸਿੰਘ ਸੁਲਤਾਨਵਿੰਡ, ਔਰ ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਰਿਸ਼ਤੇਦਾਰੀ ਵਿੱਚ ਵੀ ਜਨਰਲ ਲਾਭ ਸਿੰਘ ਦੇ ਨਾਲ, ਪਿੰਡ ਵਜੋਂ ਵੀ, ਪਿੰਡ ਤਾਂ ਹੈ ਹੀ, ਫਿਰ ਉਹੀ ਨਾਲ ਭਾਈਚਾਰਾ ਹੁੰਦਾ। ਔਰ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਬੜੀ ਸਾਬਤ ਕਦਮੀ ਦੇ ਨਾਲ ਜਿਹੜੇ ਇਸ ਸੰਘਰਸ਼ ਨੂੰ ਲੀਡ ਕਰਦੇ ਰਹੇ ਨੇ, ਅੱਜ ਵੀ ਕਰ ਰਹੇ ਨੇ, ਅਗਵਾਈ ਦਿੰਦੇ ਨੇ। ਹਰ ਵਕਤ ਦਾ ਇੱਕ ਦੌਰ ਹੁੰਦਾ ਹੈ, ਲੇਕਿਨ ਅਸੀਂ ਜਦੋਂ ਕਿਸੇ ਨੂੰ ਵੀ ਇੱਕ ਬਹਾਦਰੀ ਦੇ ਤੌਰ ਤੇ ਜਾਣਦੇ ਹਾਂ ਤੇ ਫਿਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਿਸ ਸੰਤਾਪ ਚੋਂ ਗੁਜ਼ਰਨਾ ਪੈਂਦਾ ਹੈ। ਇਕੱਲਾ ਸੰਤਾਪ ਇਹ ਨਹੀਂ ਜੀ ਕਿ ਪਰਿਵਾਰ ਦਾ ਜੀ ਜਿਹੜਾ ਉਹ ਚੱਲ ਇਸ ਪਾਸੇ ਲੱਗ ਗਿਆ, ਪੁਲਿਸ ਦਾ ਕਹਿਰ, ਟੱਬਰਾਂ ਦੇ ਟੱਬਰ, ਉਹਨਾਂ ਦੇ ਭਰਾ ਭੈਣਾਂ, ਜੀਜੇ ਭਰਜਾਈਆਂ, ਸਾਰਿਆਂ ਨੂੰ ਚੁੱਕ ਚੁਕਾ। ਔਰ ਇਹ ਹਰ ਵੱਡੇ ਜੁਝਾਰੂ ਸਿੰਘ ਦੇ ਨਾਲ ਤਾਂ ਬਹੁਤ ਵੱਡੇ ਲੈਵਲ ਤੇ ਵਾਪਰਦਾ। ਔਰ ਕੱਲਾ ਇਹੀ ਨਹੀਂ, ਜਦੋਂ ਅਸੀਂ ਕੱਲ ਸਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਾਂਗੇ, 6 ਸਤੰਬਰ ਦਾ ਦਿਨ ਹੈ ਜਦੋਂ 6 ਸਤੰਬਰ 1995 ਨੂੰ ਉਹਨਾਂ ਨੂੰ ਜਿਹੜਾ ਉਹ ਚੁੱਕਿਆ ਗਿਆ ਸੀ ਔਰ ਸ਼ਹੀਦ ਕੀਤਾ ਗਿਆ ਸੀ। ਸੋ ਉਹਨਾਂ ਨੇ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੇ ਜੋ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ ਤੇ ਆਧਾਰਿਤ ਰਿਪੋਰਟ ਕੱਢੀ, ਉਹਨਾਂ ਦੇ ਵਿੱਚ ਜਿਨ੍ਹਾਂ ਦੀ ਸ਼ਨਾਖਤ ਹੋਈ, ਉਹਨਾਂ ਦੇ ਵਿੱਚ ਕਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦੇ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਮਾਤਾ ਜੀ ਉਹਨਾਂ ਦੇ ਜਿਹੜੇ ਨੇ, ਔਰ ਉਹ ਸਾਰੇ ਵੀ ਜਿਹੜੇ ਨੇ, ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਵੀ ਉਸ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਬਾਕੀ ਪਰਿਵਾਰ ਦੇ ਕਿੰਨੇ ਜੀ, ਔਰ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਨੇ ਆਪ, ਉਹਨਾਂ ਨੇ ਇਹ ਸਾਰੇ ਦੌਰਾਨ ਕਿਸ ਸਾਬਤ ਕਦਮੀ ਨਾਲ ਉਹ ਅੱਜ ਵੀ ਖਲੋਤੇ ਹੋਏ ਨੇ। ਔਰ ਉਹਨਾਂ ਦੀ ਜੀਵਨ ਸਾਥਣ ਸਿੰਘਣੀ ਬੀਬੀ ਪਾਲਜੀਤ ਕੌਰ ਪੰਜਵੜ, ਔਰ ਉਹਨਾਂ ਨੇ ਜਲਾਵਤਨੀ 'ਚ ਵਕਤ ਗੁਜ਼ਾਰਿਆ, ਔਰ ਜਰਮਨੀ ਦੇ ਵਿੱਚ ਉਹ ਆਪਣੇ 2 ਸਪੁੱਤਰਾਂ ਦੇ ਨਾਲ ਆਪਣਾ ਜਲਾਵਤਨੀ ਦਾ ਜੀਵਨ ਗੁਜ਼ਾਰ ਰਹੇ ਸੀ। ਪਿਛਲੇ ਕੁਝ ਸਮੇਂ ਤੋਂ ਉਹ ਪੀੜਤ ਸਨ, ਬਿਮਾਰ ਸਨ, ਔਰ ਅਸੀਂ ਜਦੋਂ ਕਿ ਕੈਨੇਡਾ ਦੇ ਵਿੱਚ ਸੀ, ਇਹ ਖਬਰ ਜਿਹੜੀ ਹੈ ਸਾਡੇ ਤੱਕ ਮੀਡੀਆ 'ਚ ਵੀ ਆ ਗਈ। ਡਾਕਟਰ ਇਕਦਾਰ ਕਰਾਮਤ ਚੀਮਾ ਉਹਨਾਂ ਨੇ ਵੀ, ਔਰ ਹਰਮਿੰਦਰ ਸਿੰਘ ਸਮਾਣਾ, ਉਹਨਾਂ ਦੀਆਂ ਵੀ ਕਾਲਾਂ ਸਨ। ਗੱਲ ਤਾਂ ਨਹੀਂ ਮੇਰੀ ਕਿਸੇ ਨਾਲ ਹੋ ਸਕੀ, ਪਰ ਮੈਨੂੰ ਅੰਦਾਜ਼ਾ ਹੋਇਆ ਕਿ ਭਾਈ ਉਹਨਾਂ ਨੇ ਇਹੀ ਦੁਖਦਾਈ ਖਬਰ ਦੇਣੀ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਬੀਬੀ ਪਾਲਜੀਤ ਕੌਰ ਉਹਨਾਂ ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਖਾਲਿਸਤਾਨੀ ਐਕਟਿਵਿਸਟ ਨੇ ਇਸ ਪਾਸੇ ਤੁਰੇ ਹੋਏ ਨੇ, ਉਹਨਾਂ ਨੂੰ ਜਿਹੜਾ ਉਹ ਟ੍ਰਿਬਿਊਟ ਦਿੱਤੀ ਗਈ ਹੈ। ਅਸੀਂ ਵੀ ਜਿੱਥੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਕਿਉਂਕਿ ਸਾਡੇ ਕੋਲ ਕੋਈ ਅਲਫਾਜ਼ ਨਹੀਂ ਨੇ, ਬਹੁਤ ਵਾਰ ਗੱਲਾਂ ਅਸੀਂ ਸਾਰੇ ਹੀ ਕਰਦੇ ਹਾਂ ਜਿਹੜੇ ਪਰਿਵਾਰ ਇਸ 'ਚੋਂ ਗੁਜ਼ਰੇ ਨੇ। ਔਰ ਮੈਂ ਅਕਸਰ ਇਹ ਕਹਿੰਦਾ ਕਿ ਵੀ ਜਿਹੜੇ ਤਾਂ ਤੁਰਦੇ ਨੇ ਇਸ ਪਾਸੇ, ਉਹਨਾਂ 'ਚ ਤਾਂ ਇੱਕ ਜਨੂਨ ਹੁੰਦਾ ਹੈ, ਇੱਕ ਇਸ਼ਕ ਹੁੰਦਾ ਹੈ, ਔਰ ਉਹ ਜਨੂਨ ਔਰ ਉਹ ਇਸ਼ਕ ਉਹਨਾਂ ਨੂੰ ਸੰਤੁਸ਼ਟਤਾ ਵੀ ਦਿੰਦਾ ਹੈ। ਲੇਕਿਨ ਜਿਹੜੇ ਉਹਨਾਂ ਦੇ ਪਰਿਵਾਰ ਨੇ, ਖਾਸ ਤੌਰ ਤੇ ਜਦੋਂ ਅਸੀਂ ਧਰਮ ਪਤਨੀ ਵਾਈਫ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਬਾਕੀ ਰਿਸ਼ਤੇਦਾਰ, ਉਹ ਤਾਂ ਕੁਝ ਹਾਲਤਾਂ 'ਚ ਤਾਂ ਹੁੰਦਾ ਹੈ ਕਿ ਵੀ ਉਹ ਵੀ ਇਸ ਰਸਤੇ ਦੇ ਪੰਥ ਹੀ ਬਣਦੀਆਂ ਨੇ, ਜਾਂ ਉਹਨਾਂ ਦੀ ਚੋਇਸ ਵੀ ਜਦੋਂ ਹੁੰਦੀ ਹੈ ਉਹਨਾਂ ਨੂੰ ਹੁੰਦਾ। ਲੇਕਿਨ ਬਹੁਤ ਸਾਰੇ ਹਾਲਤਾਂ 'ਚ ਉਹ ਫਿਰ ਨਾਲ ਖਲੋਂਦੀਆਂ ਨੇ, ਸਫ਼ਰ ਕਰਦੀਆਂ ਨੇ,
ਔਰ ਪਿਛਲੇ ਦਿਨਾਂ 'ਚ ਵੀ ਜਦੋਂ ਅਸੀਂ ਈਵਨ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੀ ਗੱਲ ਕੀਤੀ ਸੀ ਜੀ। ਕਿ ਕਿੰਨੀ ਸਫਰਿੰਗ ਹੁੰਦੀ ਹੈ, ਕਿੰਨੀ ਵਿੱਥ, ਕਿਵੇਂ ਕਿਹਨਾਂ ਹਾਲਾਤਾਂ 'ਚੋਂ ਜਿਹੜੇ ਨੇ ਉਹ ਖੁਦ ਗੁਜ਼ਰਦੇ ਨੇ। ਇਹਨਾਂ ਮੁਲਕਾਂ 'ਚ ਵੀ ਗੱਲਾਂ ਕਰਨ ਵਾਲੇ ਬਹੁਤ ਨੇ, ਅਸੀਂ ਦੇਖਿਆ ਵੀ ਕਿੰਨੀ ਕੁ ਕੋਈ ਸਾਂਭ ਸੰਭਾਲ ਜਾਂ ਠੀਕ ਹੈ ਸ਼ੁਰੂ 'ਚ ਹੁੰਦਾ ਹੈ, ਪਰ ਫਿਰ ਆਪਣੇ ਪੈਰਾਂ ਤੇ ਆਪ ਖਲੋਣ ਦੇ ਲਈ ਕਿੰਨਾ ਤਰੱਦਦ ਕਰਨਾ ਪੈਂਦਾ ਹੈ। ਸੋ ਅਸੀਂ ਜਿੱਥੇ ਸਰ ਪਰਮਜੀਤ ਸਿੰਘ ਪੰਜਵਾੜ ਸਾਡੇ ਵੱਡੇ ਜਰਨੈਲ ਨੇ, ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਉੱਥੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਭੈਣ ਪਾਲਜੀਤ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸੁਮੇਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸ਼ੂਤੋਸ਼ੀਆਂ ਅਤੇ ਸੌਦਾ ਸਾਧ ਦੇ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਜਾਲੀ ਈਸਾਈਆਂ ਨੂੰ ਸ਼ਹਿ ਦੇ ਕੇ ਸਿੱਖਾਂ ਦੇ ਨਾਲ ਜਿਹੜਾ ਪੜਾਇਆ ਜਾ ਰਿਹਾ ਹੈ। ਸੋ ਇਸ ਵਾਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਤਵਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਸਟੂਡੀਓ ਤੋਂ ਗੈਰ ਹਾਜ਼ਰੀ ਦੇ ਦੌਰਾਨ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਵੱਡੀਆਂ ਖਬਰਾਂ, ਹਾਲਾਂ ਅੱਜ ਤਾਂ ਇਹੀ ਡਿਸਕਸ ਹੋ ਰਿਹਾ ਬਹੁਤ ਸਾਰੀਆਂ ਥਾਵਾਂ ਤੇ ਕਿ ਅਰਸ਼ਦੀਪ ਸਿੰਘ ਜਿਹੜਾ ਕ੍ਰਿਕਟ ਦਾ ਯੰਗ ਉਭਰਦਾ ਖਿਡਾਰੀ, ਗੁਰਦਾਸਪੁਰ ਜ਼ਿਲ੍ਹੇ ਨਾਲ ਉਹਦਾ ਸੰਬੰਧ ਹੈ, ਫੈਮਿਲੀ ਮੋਹਾਲੀ ਸੈਟਲ ਹੈ ਔਰ ਉਹਨੇ ਆਪਣੀ ਚੰਗੀ ਥਾਂ ਬਣਾਈ ਹੈ। ਉਹ ਬੌਲਰ ਹੈ ਚੰਗਾ ਔਰ ਭਾਰਤ ਨੇ ਕੁੱਟ ਖਾਧੀ ਹੈ ਪਾਕਿਸਤਾਨ ਤੋਂ ਕ੍ਰਿਕਟ ਮੈਚ ਦੇ ਵਿੱਚ। ਪਰ ਇਸ ਸਾਰੇ ਲਈ ਜਿਵੇਂ ਟ੍ਰੋਲ ਕਰਕੇ ਅਰਸ਼ਦੀਪ ਸਿੰਘ ਨੂੰ ਕਿ ਖਾਲਿਸਤਾਨੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਕਿਉਂਕਿ ਇੱਕ ਮੌਕੇ ਉਸ ਤੋਂ ਕੈਚ ਛੁੱਟਿਆ। ਹਾਲਾਂਕਿ ਉਸ ਦੀ ਪਰਫਾਰਮੈਂਸ ਜਿਹੜੀ ਆ ਉਹ ਦੂਸਰਿਆਂ ਨਾਲੋਂ ਮੱਚ ਬੈਟਰ ਹੈ, ਪਰ ਇਸ ਨੂੰ ਇਵੇਂ ਨੈਗੇਟ ਕੀਤਾ ਗਿਆ ਪੂਰੇ ਤਰੀਕੇ ਨਾਲ ਕਿ ਅਰਸ਼ਦੀਪ ਸਿੰਘ ਖਾਲਿਸਤਾਨੀ, ਕਿਉਂਕਿ ਉਹ ਸਿੱਖੀ ਸਰੂਪ 'ਚ ਹੈ ਔਰ ਉਸ ਦੇ ਵਿੱਚੋਂ ਖੇਡ ਰਿਹਾ। ਸੋ ਇਹ ਪੂਰਾ ਹੀ ਇੱਕ, ਔਰ ਉਹਨਾਂ ਨੇ ਜਦੋਂ ਹਿੰਦੂ ਤਵੀਆਂ ਨੇ ਆਪਣਾ ਜ਼ਹਿਰ ਉਗਲਿਆ ਤੇ ਨਾਲ ਦੀ ਨਾਲ ਇੰਡੀਅਨ ਮਿਨਿਸਟਰੀ ਨੂੰ ਇਹ ਲੱਗਾ ਕਿ ਜੀ ਇਹ ਤਾਂ ਫਿਰ ਗੱਲ ਖਾਲਿਸਤਾਨੀਆਂ, ਉਹਨਾਂ ਨੇ ਕੰਪਲੇਨ ਕਰਤੀ ਫੇਸਬੁੱਕ ਨੂੰ ਕਿ ਫਲਾਣੇ ਨੂੰ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਉਹਦੇ ਅਕਾਊਂਟ ਨਾਲ ਗੜਬੜ ਵਿਕੀਪੀਡੀਆ ਤੇ ਕਰਕੇ ਉਸ ਨੂੰ ਫੇਕ ਬਣਾਇਆ ਗਿਆ ਔਰ ਇਹ ਪਾਕਿਸਤਾਨ ਚੋਂ ਮੁਹਿੰਮ ਸ਼ੁਰੂ ਕੀਤੀ ਗਈ ਖਾਲਿਸਤਾਨ ਵਾਲੀ। ਤੁਸੀਂ ਹਜ਼ਾਰਾਂ ਹਿੰਦੂਆਂ ਦੇ ਕਮੈਂਟ ਜਿਹੜੇ ਨੇ ਉਹ ਦੇਖ ਸਕਦੇ ਹੋ ਸਾਰੇ ਦੇ ਉੱਤੇ ਇਸ ਕਦਰ। ਔਰ ਕਿਸੇ ਨੇ ਕਿਹਾ, ਉਹਨਾਂ ਨੇ ਕਿਹਾ ਅਰਸ਼ਦੀਪ ਸਿੰਘ ਯਾਰ ਛੱਡ ਇਹਨਾਂ ਦਾ ਸਾਥ, ਆ ਦੇਖ ਲੈ ਤੂੰ ਜਿੰਨੀ ਮਰਜ਼ੀ ਸਿੰਸੀਅਰਿਟੀ ਦੇ ਨਾਲ ਖੇਡਦਾ ਰਹੇ। ਹਾਲਾਂ ਉਹਨਾਂ ਦੇ ਬਾਪ ਨੇ ਪਹਿਲਾਂ ਇੱਕ ਇੰਟਰਵਿਊ ਦਿੱਤਾ ਸੀ BBC ਨੂੰ ਕਿ ਵੀ ਅਸੀਂ ਤਾਂ ਮੁੰਡੇ ਨੂੰ ਮਤਲਬ ਕੈਨੇਡਾ ਭੇਜਣਾ ਲਗਭਗ ਤੈਅ ਹੋ ਗਿਆ ਸੀ, ਜਾਣ ਵਾਲਾ ਸੀ, ਪਰ ਫਿਰ ਸਾਨੂੰ ਲੱਗਾ ਕਿ ਬਈ ਇਹਦੀ ਪਰਫਾਰਮੈਂਸ ਉਹ ਇੰਡੀਆ ਲਈ ਖੇਲਣ ਦਾ ਸੱਦਾ ਹੈ ਔਰ ਅਸੀਂ ਆਪਣੇ ਮੁਲਕ ਦੇ ਲਈ ਕਰ ਰਹੇ ਹਾਂ, ਲੈ ਲਓ ਆਪਣਾ ਮੁਲਕ ਚੱਟ ਲਓ। ਸੋ ਅਸੀਂ ਸਮਝਦੇ ਹਾਂ ਵੀ ਅੱਜ ਤਾਂ ਇਹ ਇਸ਼ੂ ਜਿਹੜਾ ਸਾਰੇ ਪਾਸੇ ਘੁੰਮ ਰਿਹਾ। ਲੇਕਿਨ ਜਿਹੜਾ ਪਿਛਲੇ ਹਫਤੇ ਦੇ ਵਿੱਚ ਇੱਕ ਕਾਫੀ ਪੰਜਾਬ ਦੇ ਵਿੱਚ ਈਸਾਈਆਂ ਦੇ ਨਾਲ ਟਕਰਾਅ ਦੀ ਕਨਵਰਸ਼ਨਸ ਦੀ ਗੱਲ ਤਾਂ ਕਾਫੀ ਸਮੇਂ ਤੋਂ ਚੱਲ ਰਹੀ ਹੈ। ਉਹਨਾਂ ਦਾ ਵੀ ਆਇਆ ਜੀ ਅੰਮ੍ਰਿਤਸਰ 'ਚ, ਉਹਨਾਂ ਨੇ ਬੜਾ ਵੱਡਾ ਇਕੱਠ ਕੀਤਾ, ਇਹ ਉਹ ਹੋਇਆ। ਫਿਰ ਆਇਆ ਜੀ ਫਲਾਣੇ ਚਰਚ ਨੂੰ ਜਿਹੜਾ ਉਹਦੇ 'ਚ ਮੂਰਤੀ ਤੋੜਤੀ, ਫਲਾਣਾ ਢਿਮਕਾ ਹੋ ਗਿਆ।
ਔਰ ਇੱਕਦਮ ਇਵੇਂ ਹਾਲਾਤ ਬਣਾ ਦਿੱਤੇ ਗਏ ਜਿਹੜੇ ਕਿ ਅਸੀਂ ਦੇਖਦੇ ਹਾਂ ਕਿ ਜਦੋਂ ਇਹਨਾਂ ਨੇ ਆਸ਼ੂਤੋਸ਼ੀਆਂ ਦੇ ਨਾਲ ਸਿੱਖਾਂ ਦੇ ਟਕਰਾਅ ਦੀ ਲਾਈਨ ਇਵੇਂ ਹੀ ਏਜੰਸੀਆਂ ਨੇ ਉਹ ਮਾਹੌਲ ਸਿਰਜਿਆ ਸੀ। ਫਿਰ ਸੌਦਾ ਸਾਧ ਦੇ ਨਾਲ ਹੁਣ ਇਹ ਗੱਲ ਸਾਹਮਣੇ ਹੈ ਕਿ ਉਸ ਦਾ 10ਵੇਂ ਪਾਤਸ਼ਾਹ ਵਰਗਾ ਪਹਿਰਾਵਾ ਜਾਮੇ ਇਨਸਾਨ ਬਣਾਉਣਾ ਉਹ ਸਭ ਇੰਡੀਅਨ ਏਜੰਸੀਆਂ ਦਾ ਕੰਮ ਸੀ ਔਰ ਉਹਨਾਂ ਦਾ ਹੀ ਬੰਦਾ ਹੈ। ਔਰ ਹੁਣ ਸਾਹਮਣੇ ਹੈ ਵੀ ਕਿਵੇਂ ਖੁੱਲ੍ਹ ਕੇ ਬੀਜੇਪੀ ਔਰ ਹਿੰਦੂ ਤਵੀ ਉਸ ਰੇਪਿਸਟ ਮਰਡਰਰ ਨੂੰ ਜਿਹੜਾ ਉਹ ਸਪੋਰਟ ਕਰਦੇ ਨੇ, ਮਨੋਹਰ ਲਾਲ ਖੱਟੜ ਤੋਂ ਲੈ ਕੇ ਔਰ ਅੱਪਰ ਲੈਵਲ ਤੱਕ ਸਾਰੇ। ਹੁਣ ਇਹਨਾਂ ਨੂੰ ਇਹ ਲੱਗਾ ਵੀ ਇਸ ਤੋਂ ਪਹਿਲਾਂ ਈਵਨ ਤਲਣ ਦੀ ਇੱਕ ਘਟਨਾ ਜਿਹਦੇ 'ਚ ਕਿ ਇਹਨਾਂ ਨੇ ਦਲਿਤ ਔਰ ਜ਼ਿਮੀਂਦਾਰਾਂ ਦੇ ਵਿਚਾਲੇ ਟੱਕਰ ਦੀ ਲਾਈਨ ਲਿਆਂਦੀ, ਉਹ ਵੀ ਗੱਲ ਜਿਹੜੀ ਹੈ ਕਿਤੇ ਨਹੀਂ। ਫਿਰ ਕਿਸਾਨ ਮੋਰਚੇ ਦੇ ਦੌਰਾਨ ਇੱਕ ਜਿਹੜਾ ਬੇਅਦਬੀ ਕਰ ਰਿਹਾ ਸੀ ਜਿਹੜਾ ਉਹ ਗੁਰਬਾਣੀ ਦੀ, ਉਸ ਨੂੰ ਇੱਕ ਨਿਹੰਗ ਸਿੰਘ ਨੇ ਜਿਹੜਾ ਇੱਕ ਜਾਂ ਦੋ ਨਿਹੰਗ ਸਿੰਘਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ ਔਰ ਇੱਕਦਮ ਇਹਨਾਂ ਨੇ ਉਹ ਗੱਲ ਬਣਾ ਕੇ ਕਿ ਜੀ ਦੇਖੋ, ਉਹ ਵੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧ ਸੀ ਕਿ ਜੀ ਦੇਖੋ ਉਹ ਦਲਿਤ ਹੈ ਔਰ ਇਹ ਜਿਹੜਾ ਇਹਨਾਂ ਨੇ ਇਹ ਕੀਤਾ। ਬਾਅਦ 'ਚ ਸਾਹਮਣੇ ਆਇਆ ਕਿ ਭਾਈ ਜਿਹੜਾ ਨਿਹੰਗ ਸਿੰਘਾਂ ਦਾ ਗਰੁੱਪ ਹੈ ਰੰਗਰੇਟਾ ਦਲ, ਉਹ ਸਾਰੇ ਦਲਿਤ ਸਿੰਘ ਨੇ ਔਰ ਇਸ ਲਈ। ਲੇਕਿਨ ਉਦੋਂ ਵੀ ਇੱਕਦਮ ਬੀਜੇਪੀ ਨੇ ਜਿਹੜਾ ਇਹ ਪ੍ਰੋਟੈਸਟ ਔਰ ਸ਼ਡਿਊਲ ਕਾਸਟ ਕਮਿਸ਼ਨ ਔਰ ਇੱਧਰ ਉੱਧਰ ਰਿਪੋਰਟਾਂ ਕੀਤੀਆਂ ਸੀ। ਸੋ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਵੀ ਹੁਣ ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਜਾਂ ਪੰਜਾਬ ਦੇ ਵਿੱਚ ਅੱਜ ਜਿਹੜਾ ਇੱਕ ਪੰਥਕ ਚੜ੍ਹਦੀ ਕਲਾ ਦਾ ਉਭਾਰ ਹੈ, ਖਾਲਿਸਤਾਨ ਦੀ ਗੱਲ ਹੈ ਵੀ ਉਹ ਪੰਜਾਬ ਦੇ ਵਿੱਚ ਉਹ ਮਾਹੌਲ ਲੱਭ ਰਹੇ ਨੇ ਕਿ ਕਿਵੇਂ ਇਸ ਸਾਰੇ ਨੂੰ ਟਕਰਾਅ ਦੇ ਵਿੱਚ ਲਿਆਂਦਾ ਜਾਏ ਔਰ ਸਿੱਖਾਂ ਔਰ ਦੂਸਰਿਆਂ ਦੇ ਵਿਚਾਲੇ ਉਹਦੇ ਥੱਲੇ ਉਹ ਦੋ ਪਰਪਸ ਜਿਹੜੇ ਨੇ ਉਹ ਹਾਸਲ ਕਰਨਾ ਚਾਹੁੰਦੇ ਨੇ। ਇੱਕ ਤਾਂ ਪੰਜਾਬ ਦੇ ਵਿੱਚ ਉਹ ਟਕਰਾਅ ਦੀ ਲਾਈਨ, ਦੂਸਰਾ ਜਿਹੜਾ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਸਟਰੈਂਥ ਰਾਹੀਂ ਅਸੀਂ ਇਹਨਾਂ ਮੁਲਕਾਂ ਨੂੰ, ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਨੂੰ ਦੱਸ ਰਹੇ ਹਾਂ ਕਿ ਹਿੰਦੂ ਤਵੀ ਆਈਡੀਓਲੋਜੀ ਕੀ ਹੈ, ਕਿਉਂਕਿ ਸਭ ਤੋਂ ਵੱਡੇ ਐਡਵੋਕੇਟ ਤਾਂ ਇਸ ਵੇਲੇ ਸਿੱਖ ਬਣ ਕੇ ਖਲੋਤੇ ਨੇ ਹਿਊਮਨ ਰਾਈਟਸ ਦੇ। ਔਰ ਉਹਨੂੰ ਕਾਊਂਟਰ ਕਰਨ ਦੇ ਲਈ ਇਹ ਇਸ ਕਿਸਮ ਦਾ ਕਰਾ ਕੇ ਖਬਰਾਂ ਵੀ ਫਿਰ ਉਸ ਕਿਸਮ ਦੀਆਂ ਬਣਾਉਂਦੇ ਨੇ। ਸਿੱਖਾਂ ਦਾ ਈਸਾਈਆਂ ਤੇ ਹਮਲਾ, ਸਿੱਖਾਂ ਦਾ ਚਰਚਾਂ ਦਾ, ਉਹ ਇਹਨਾਂ ਨੂੰ ਦਿਖਾਉਣਗੇ ਆ ਦੇਖੋ ਜੀ ਜਿਹੜੇ ਸਿੱਖਾਂ ਨਾਲ ਤੁਸੀਂ ਬੜੇ ਹਮਦਰਦੀ ਕਰਦੇ ਹੋ, ਇਹ ਤਾਂ ਤੁਹਾਡੇ ਚਰਚਾਂ ਦੇ ਹਮਲੇ ਕਰ ਰਹੇ ਨੇ, ਇਹ ਤਾਂ ਜਿਹੜੇ ਨੇ ਉਹ ਡਿਸਆਨਰ ਕਰ ਰਹੇ ਨੇ ਜੀਸਸ ਦੇ ਸਟੈਚੂ, ਜਿਹੜਾ ਕਿ ਬਿਲਕੁਲ ਗਲਤ ਹੈ। ਇਹਨਾਂ ਸਾਰਿਆਂ ਦੀ ਖੇਡ ਹੈ। ਔਰ ਇਹ ਗੱਲ ਉਦੋਂ ਵੀ ਸਾਨੂੰ ਨਜ਼ਰ ਆ ਰਹੀ ਸੀ ਕਿ ਜਿਵੇਂ ਇਹ ਫੇਕ ਬਾਬੇ ਜਿਹੜੇ ਖੜੇ ਕੀਤੇ ਰਾਧਾ, ਔਰ ਇੱਕਦਮ ਕੱਲਾ ਇਹ ਨਹੀਂ ਹੋਇਆ, ਨਾਲ ਦੀ ਨਾਲ ਖਬਰ ਆ ਗਈ ਕਿ ਜੀ ਬਿਆਸਾ 'ਚ ਰਾਧਾ ਸਵਾਮੀ ਨਿਹੰਗ ਬਿਆਸ ਡੇਰਾ ਫਾਲੋਅਰਸ ਕਲੈਸ਼, 12 ਨਿਹੰਗ ਜ਼ਖਮੀ ਹੋ ਗਏ ਤੇ ਡੇਰਾ ਬਿਆਸ ਵਾਲੇ ਇੰਨੇ ਜ਼ਖਮੀ। ਇਹ ਅਚਾਨਕ ਇਹ ਕੌਣ ਕਰ ਰਿਹਾ? ਜਦੋਂ ਤੁਹਾਨੂੰ ਇਹ ਅੰਦਾਜ਼ਾ ਹੋਏਗਾ ਕਿ ਭਾਈ, ਔਰ ਇਹ ਚੰਗੀ ਗੱਲ ਹੈ ਕਿ ਜਿਹੜੀ ਈਸਾਈਆਂ ਦਾ ਐਸਟੈਬਲਿਸ਼ ਚਰਚ ਹੈ, ਜਿਵੇਂ ਸਾਡੇ ਐਸਟੈਬਲਿਸ਼ ਧਰਮਾਂ ਤੋਂ ਇਲਾਵਾ ਜਿਸ ਕਿਸਮ ਦਾ ਬਾਬਾ ਡਮ ਸਰਕਾਰ ਨੇ ਖੜਾ ਕੀਤਾ, ਇਸ ਕਿਸਮ ਦੇ ਜਿਹੜੇ ਅਸਲੀ ਚਰਚ ਨੇ ਜਿਹੜੇ ਹੁਣ ਅਮਰੀਕਾ 'ਚ ਵੀ 1200 ਦੇ ਕਰੀਬ ਉਹਨਾਂ ਦੀਆਂ ਡਿਨੋਮੀਨੇਸ਼ਨਸ ਨੇ, ਉਹਨਾਂ ਤੋਂ ਇਲਾਵਾ ਇਹ ਜਿਹੜੇ ਪੈਸਟਰ ਔਰ ਸਾਰੇ ਡਰਾਮੇ, ਹੀਲਿੰਗ, ਅੱਖਾਂ ਬੰਦ ਇੱਧਰ ਉੱਧਰ, ਇਹ ਜਾਲੀ ਬਾਬੇ ਨੇ ਇਹਨਾਂ ਦੇ ਈਸਾਈਆਂ ਦੇ। ਇਹਨਾਂ ਦਾ ਕੋਈ ਮੇਨ ਕ੍ਰਿਸਚੀਅਨ ਚਰਚ ਦੇ ਨਾਲ ਤਾਲੁਕ ਨਹੀਂ ਹੈ। ਔਰ ਇਹ ਗੱਲ ਹੁਣ ਚੰਗੀ ਗੱਲ ਹੈ ਕਿ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਜਿਹੜਾ ਉਹਨਾਂ ਦਾ ਐਂਗਲੀਕਨ ਚਰਚ ਆਫ ਇੰਡੀਆ, ਉਹਨਾਂ ਦੇ ਜਿਹੜੇ ਇੱਕ ਪ੍ਰਮੁੱਖ ਆਗੂ ਨੇ ਉਹ ਮਿਲੇ ਨੇ ਔਰ ਮਿਲਣ ਤੋਂ ਬਾਅਦ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਦਰਸ਼ਕ ਦੇਖ ਸਕਦੇ ਨੇ ਉਸ ਪਿਕਚਰ ਨੂੰ ਵੀ। ਔਰ ਇਹ ਜਿਹੜੇ ਨੇ ਰਿਪਰੈਜ਼ੈਂਟੇਟਿਵਸ ਆਫ ਐਂਗਲੀਕਨ ਚਰਚ ਆਫ ਇੰਡੀਆ ਹੈਵ ਕਲੇਮਡ there are a large number of fake churches being run by so-called pastors in the country। ਕਿ ਸਭ ਫੇਕ ਪੈਸਟਰ ਨੇ, ਪੈਸਟਰ ਪੁਜਾਰੀ ਨੂੰ ਕਹਿੰਦੇ ਨੇ, ਜਿਹੜਾ ਉਹ ਬਣਾਉਂਦੇ ਨੇ, ਉਹਨੂੰ ਉਹਦਾ ਹੱਥ ਚੁੰਮ ਰਹੇ ਹੁੰਦੇ ਨੇ ਔਰ ਉਹ ਲਟੇਰੇ ਕਿਸਮ ਦੇ ਲੋਕ, ਕਿ ਬਈ ਇਹ ਸਾਰੇ ਫੇਕ ਨੇ। ਔਰ ਇਹ ਗੱਲ ਜਿਹੜੀ ਐਂਗਲੀਕਨ ਚਰਚ ਆਫ ਇੰਡੀਆ ਦੇ ਸੈਕਟਰੀ ਨੇ ਮਧੂਲਿਕੇ ਜੋਇਸ, ਉਹਨਾਂ ਨੇ ਮੀਡੀਆ ਨੂੰ ਇਹ ਕਿਹਾ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨਾਲ ਮੀਟਿੰਗ ਤੋਂ ਬਾਅਦ, ਫੇਕ ਚਰਚਿਸ disturb communal harmony. We have lodged many complaints against such churches, but the governments in states and at the center have failed to rein them in. We seek strict action against fake churches. ਹੁਣ ਇਹ ਤਾਂ ਕਿਸੇ ਸਿੱਖ ਦੀ ਸਟੇਟਮੈਂਟ ਨਹੀਂ ਹੈ, ਬਿਲਕੁਲ ਉਹਨਾਂ ਦੇ ਚਰਚ ਦਾ ਜਿਹੜਾ ਵੱਡਾ ਆਗੂ ਹੈ ਉਹ ਕਹਿੰਦਾ ਵੀ ਇਹ ਝੂਠੇ ਚਰਚ ਨੇ, ਅਸੀਂ ਇਹਨਾਂ ਦੇ ਖਿਲਾਫ ਕਈ ਵਾਰ ਸ਼ਿਕਾਇਤਾਂ ਕੀਤੀਆਂ ਨੇ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਕਿ ਇਹ ਫੇਕ ਚਰਚ ਖੜੇ ਹੀ ਉਹਨਾਂ ਨੇ ਕੀਤੇ ਨੇ, ਜਿਹੜੀਆਂ ਏਜੰਸੀਆਂ ਇਹਨਾਂ ਨੂੰ ਕਦੇ ਸਿੱਖਾਂ ਦੇ ਨਾਲ ਪੜ੍ਹਾ ਰਹੀਆਂ ਨੇ,
ਕਦੇ ਵਕਤ ਆਏਗਾ ਕਿ ਭਾਈ ਇਹ ਮੁਸਲਮਾਨਾਂ ਦੇ ਨਾਲ ਵੀ ਪੜ੍ਹਾਉਣ ਦੀ ਲਾਈਨ ਤਾਂ ਹੀ ਹੋਏਗੀ। ਮੁਸਲਮਾਨਾਂ ਨੂੰ ਤਾਂ ਅਜੇ ਡਾਇਰੈਕਟਲੀ ਉਹਨਾਂ ਨੇ ਜਿਹੜਾ ਉਹ ਉਹਨਾਂ ਦੇ ਉੱਤੇ ਸਿੱਧੇ ਹਮਲੇ ਨੇ। ਸੋ ਇਹ ਇੱਕ ਸਕੂਨ ਵਾਲੀ ਖਬਰ ਹੈ, ਕਿਉਂਕਿ ਸਾਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਮੈਨੂੰ ਸਗੋਂ ਡਿਊਰਿੰਗ ਟਰੈਵਲ ਕਾਲ ਕਰਕੇ ਕਿਹਾ ਜੀ ਇਹ ਬਹੁਤ ਸੀਰੀਅਸ ਇਸ਼ੂ ਬਣ ਗਿਆ, ਇਸ ਦੇ ਉੱਤੇ ਤੁਸੀਂ ਗੱਲ ਕਰੋ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਮੈਂ ਵਾਪਸ ਜਾ ਕੇ ਹੁਣ ਕਰ ਸਕਦਾ, ਕਿਉਂਕਿ ਲਾਈਵ ਸਾਡੇ ਪ੍ਰੋਗਰਾਮ ਬਾਕੀ ਤਾਂ ਵੀ ਨਹੀਂ ਸੀ ਚੱਲ ਰਹੇ, ਕਿਉਂਕਿ ਸਾਡਾ ਯਤਨ ਸੀ ਕਿ ਅਸੀਂ ਚੰਗੇ ਢੰਗ ਦੇ ਨਾਲ ਜਿਹੜੀ ਹੈ ਉਹ ਆਪਣੀ ਗੱਲ ਪਹੁੰਚਾ ਸਕੀਏ। ਪਰ ਮੈਂ ਇਨ ਦਾ ਮੀਨ ਟਾਈਮ ਜਿਹੜਾ ਬਹੁਤ ਵਾਰ ਇੱਕ ਤਬਕਾ ਜਿਹੜਾ ਸਿੱਖਾਂ ਦਾ ਵੀ ਹੈ ਆਪਣੇ ਸਿਰ 'ਚ ਸਵਾਹ ਪਾਉਣ ਯਕੀਨ ਰੱਖਦਾ ਹੈ। ਇਹ ਠੀਕ ਹੈ ਕਿ ਭਾਈ ਇਹ ਜਿਹੜੀ ਬ੍ਰਾਹਮਣਿਕਲ ਮਾਨਸਿਕਤਾ ਹੈ, ਜ਼ਹਿਨੀਅਤ ਹੈ, ਉਹਦਾ ਇੱਕ ਤਬਕਾ ਸਾਡਾ ਉਹਦਾ ਅਸਰ ਕਬੂਲਦਾ ਹੈ, ਜ਼ਾਤਾਂ ਪਾਤਾਂ ਦੇ ਅਨੁਸਾਰ ਜਿਹੜੇ ਨੇ ਲੋਕ ਕਰਦੇ। ਲੇਕਿਨ ਇੱਕ ਪਾਸੇ 4000 ਸਾਲ ਦਾ ਬ੍ਰਾਹਮਣ ਮਤ ਹੈ, ਦੂਜੇ ਪਾਸੇ 550 ਸਾਲ ਦਾ ਸਿੱਖ ਧਰਮ ਹੈ। ਜੇ ਦੇਖਣਾ ਹੋਏ ਕਿ ਜ਼ਾਤ ਪਾਤੀ ਜਾਂ ਦੂਜਾ ਅਸਰ ਕਿੰਨਾ ਵੱਧਤਰ ਹੈ ਦੂਸਰਿਆਂ ਸੂਬਿਆਂ ਦੇ ਵਿੱਚ, ਪੰਜਾਬ ਮੱਚ ਬੈਠ, ਮੈਂ ਇਹ ਨਹੀਂ ਕਹਿੰਦਾ ਕਿ ਭਾਈ ਇਹ ਹੈ ਨਹੀਂ ਜਾਂ ਜਿਹੜਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਪਰ ਇਹ ਜਿਹੜਾ ਹੁਣ ਮੈਂ ਡਾਟਾ ਸ਼ੇਅਰ ਕਰਨ ਲੱਗਾ ਇਹ ਦੱਸਣ ਦੇ ਲਈ, ਕਿਉਂਕਿ ਜਿਹੜੇ ਈਸਾਈ ਵੀ ਕਨਵਰਟ ਹੋ ਰਹੇ ਨੇ ਵੱਡੀ ਗਿਣਤੀ 'ਚ ਕਿਤੇ ਵੀ, ਉਹਨਾਂ 'ਚ ਇਸ ਦਲਿਤ ਭਾਈਚਾਰੇ 'ਚੋਂ ਹੀ ਆਉਂਦੇ ਨੇ। ਔਰ ਅਕਸਰ ਆਪਣੇ ਵੀ ਇਹ ਕਹਿਣ ਲੱਗ ਜਾਂਦੇ ਨੇ ਜੀ ਜੇ ਅਸੀਂ ਮਾੜਾ ਸਲੂਕ ਨਾ ਕਰਦੇ ਤਾਂ ਫਿਰ ਉਹ ਸਿੱਖੀ ਕਿਉਂ ਛੱਡਦੇ। ਮਤਲਬ ਇਹ ਇਸ ਵੇਲੇ ਵੱਡੀ ਗਿਣਤੀ 'ਚ ਇੰਡੀਅਨ ਏਜੰਸੀਆਂ ਆਪਣੀ ਖੇਡ ਰਹੀਆਂ, ਈਸਾਈ ਚਰਚ ਜਾਂ ਜਿਹੜੇ ਕਨਵਰਟ ਉਹਨਾਂ ਦਾ ਵੀ ਇੱਕ ਹਿੱਸਾ ਆਪਣੀ ਖੇਡ ਰਿਹਾ। ਪਰ ਇਹ ਮੈਂ ਡਾਟਾ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਇਹ ਕ੍ਰਾਈਮ ਇਨ ਇੰਡੀਆ 2019 NCBB ਦਾ ਡਾਟਾ ਹੈ, ਔਰ ਉਹਨਾਂ ਇਹ ਸਟੇਟ ਵਾਈਜ਼ ਦੱਸਿਆ ਹੈ ਕ੍ਰਾਈਮਸ ਅਗੇਂਸਟ ਸ਼ਡਿਊਲ ਕਾਸਟ ਕਿ ਭਾਈ ਕਿੰਨੇ ਕ੍ਰਾਈਮ ਨੇ। ਹੁਣ ਤੁਸੀਂ ਉਤੋਂ ਅੰਦਾਜ਼ਾ ਲਾ ਲੈਣਾ ਪੰਜਾਬ ਦੇ ਵਿੱਚ, ਔਰ ਇਹ ਕਿਉਂਕਿ 2019 ਦਾ ਡਾਟਾ ਹੈ, ਰਾਜਸਥਾਨ ਦੇ ਵਿੱਚ ਜਿਹੜੇ ਕੁੱਲ ਕ੍ਰਾਈਮ ਨੇ ਦਲਿਤਾਂ ਦੇ ਖਿਲਾਫ ਸ਼ਡਿਊਲ ਕਾਸਟ ਦੇ ਉਹ 6794 ਕ੍ਰਾਈਮ ਹੋਏ। ਮੱਧ ਪ੍ਰਦੇਸ਼ ਦੇ ਵਿੱਚ 5300 ਜਿਹੜੇ ਕੇਸ ਸ਼ਡਿਊਲ ਕਾਸਟ ਦੇ ਖਿਲਾਫ ਹੋਏ। ਬਿਹਾਰ ਦੇ ਵਿੱਚ 6544 ਹੋਏ। ਗੁਜਰਾਤ ਦੇ ਵਿੱਚ 1416 ਹੋਏ। ਤੇਲੰਗਾਨਾ ਦੇ ਵਿੱਚ 1690 ਹੋਏ। ਉੱਤਰ ਪ੍ਰਦੇਸ਼ ਦੇ ਵਿੱਚ 11829 ਹੋਏ। ਕੇਰਲਾ ਦੇ ਵਿੱਚ 858 ਹੋਏ। ਉੜੀਸਾ ਦੇ ਵਿੱਚ 1886 ਹੋਏ। ਆਂਧਰਾ ਪ੍ਰਦੇਸ਼ 2071 ਹੋਏ। 1 ਸਾਲ ਦਾ ਇਹ ਡਾਟਾ ਹੈਗਾ। ਹਰਿਆਣੇ 'ਚ 1086 ਹੋਏ। ਝਾਰਖੰਡ 651 ਹੋਏ। ਮਹਾਰਾਸ਼ਟਰ 'ਚ 2150 ਹੋਏ। ਕਰਨਾਟਕਾ 'ਚ 1504 ਹੋਏ। ਛੱਤੀਸਗੜ੍ਹ 'ਚ 341 ਹੋਏ। ਤਮਿਲਨਾਡੂ 'ਚ 1144 ਹੋਏ। ਔਰ ਪੰਜਾਬ ਦੇ ਵਿੱਚ 166 ਹੋਏ। ਹੁਣ ਤੁਸੀਂ ਅੰਦਾਜ਼ਾ ਲਾਓ, ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ, ਔਰ ਇਹ ਜਿਹੜਾ ਰਾਜਸਥਾਨ ਜਿੱਥੇ ਕਿ ਇਹਨਾਂ ਦੀ ਹਕੂਮਤ ਹੈ, ਕਾਂਗਰਸ ਦੀ ਹਕੂਮਤ ਹੈ, ਅੱਜ ਪਹਿਲਾਂ ਵੀ ਸੀ, ਉੱਥੇ 7000 ਦੇ ਨੇ। ਮੱਧ ਪ੍ਰਦੇਸ਼ ਜਿੱਥੇ BJP ਦੀ ਹਕੂਮਤ ਹੈ 5300 ਨੇ। ਬਿਹਾਰ 'ਚ 7000, ਗੁਜਰਾਤ 'ਚ 1416 ਨੇ। ਪੰਜਾਬ 'ਚ ਸਿਰਫ 166 ਜਿਹੜੇ ਕੇਸ ਨੇ ਉਹ ਇਸ ਕਿਸਮ ਦੇ ਰਿਪੋਰਟ ਹੋਏ ਨੇ ਉਹਨਾਂ ਦੇ ਕਮਿਸ਼ਨ ਦੇ ਕੋਲ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਆਪਣੇ ਲੋਕ ਵੀ ਜਿਹੜੇ ਨੇ, ਅਸੀਂ ਠੀਕ ਹੈ, ਜਿਵੇਂ ਮੈਂ ਅਕਸਰ ਮੇਰੀ ਤਾਂ ਇਹ ਸਟੇਟਮੈਂਟ ਹੀ ਹੁੰਦੀ ਹੈ ਕਿ ਵੀ ਸਾਡਾ ਕੋਈ ਕਲੈਸ਼ ਤਾਂ ਦੂਰ ਦੀ ਗੱਲ, 6 ਆਫ ਦਾ ਦਲਿਤਸ, ਬਾਈ ਦਾ ਦਲਿਤ, ਫॉर ਦਾ ਦਲਿਤ। ਲੇਕਿਨ ਇਹ ਇੱਕ ਨੈਰੇਟਿਵ ਏਜੰਸੀਆਂ ਬਣਾਉਂਦੀਆਂ ਨੇ, ਕਿਉਂਕਿ ਮੈਂ ਇਸ ਲਈ ਕਹਿ ਰਿਹਾ ਕਿ ਜਿਹੜੇ ਆਸ਼ੂਤੋਸ਼ ਦੇ ਚੇਲੇ ਨੇ ਬਹੁਤੇ ਮੈਜੋਰਿਟੀ, ਉਹਨਾਂ 'ਚ ਵੀ ਦਲਿਤ ਪੋਪੂਲੇਸ਼ਨ ਨੂੰ ਇਹਨਾਂ ਨੇ ਜਿਹੜਾ ਆਪਣੇ ਉਸ ਜਾਲ ਦੇ ਵਿੱਚ ਫਸਾਇਆ। ਉਸ ਤੋਂ ਪਹਿਲਾਂ ਜਿਹੜਾ ਭਨਿਆਰੇ ਵਾਲਾ ਸੀ ਉਹਦੇ 'ਚ ਵੀ ਦਲਿਤ ਪੋਪੂਲੇਸ਼ਨ ਨੂੰ ਆਪਣੇ 'ਚ ਫਸਾਇਆ। ਸੌਦਾ ਸਾਧ ਦੇ ਚੇਲਿਆਂ 'ਚ ਵੀ ਜੇ ਜ਼ਿਆਦਾ ਨਹੀਂ ਤੇ 80 ਤੋਂ 85% ਦਲਿਤ ਪੋਪੂਲੇਸ਼ਨ ਹੈ। ਔਰ ਹੁਣ ਜਿਹੜਾ ਈਸਾਈਆਂ ਦਾ ਮੁੱਦਾ ਖੜਾ ਕਰਕੇ ਜਿਹੜੇ ਆਰਟੀਫੀਸ਼ੀਅਲ ਜਾਲੀ ਪੈਸਟਰ ਜਿਹੜੇ ਉਹਨਾਂ ਦਾ ਐਂਗਲੀਕਨ ਚਰਚ ਕਹਿ ਰਿਹਾ ਕਿ ਜੀ ਅਸੀਂ ਸ਼ਿਕਾਇਤ ਕਰਦੇ ਹਾਂ ਉਹਨਾਂ ਦੇ ਕਾਰਵਾਈ ਨੇ, ਇਹ ਵੀ ਏਜੰਸੀਆਂ ਨੇ ਖੜਾ ਕੀਤਾ। ਔਰ ਹੁਣ ਬਿਆਸਾ ਵਾਲੇ ਜਿਹੜੇ ਨਿਹੰਗ ਸਿੰਘਾਂ ਦੇ ਨਾਲ ਟਕਰਾਉਣ ਦੀ ਲਾਈਨ, ਹੁਣ ਤੁਸੀਂ ਇਹਨਾਂ ਦੀ ਜੀਓਗ੍ਰਾਫੀਕਲ ਲੋਕੇਸ਼ਨ ਵੀ ਦੇਖੋਗੇ। ਰਾਧਾ ਸਵਾਮੀਆਂ ਨੂੰ ਉਹਨਾਂ ਨੇ ਮਾਝੇ ਦੇ ਹਾਰਟ ਦੇ ਵਿੱਚ ਲਿਆ ਕੇ ਬਿਠਾਇਆ, ਬਿਆਸ ਐਨ ਰਈਏ ਦੇ ਨੇੜੇ, ਮਾਝੇ ਦਾ ਦਿਲ, ਉੱਥੇ ਲਿਆ ਕੇ ਬਿਠਾਇਆ। ਆਸ਼ੂਤੋਸ਼ ਦਾ ਡੇਰਾ ਉਹਨਾਂ ਨੇ ਜਿਹੜਾ ਉਹ ਦੁਆਬੇ ਦੇ ਢਿੱਡ ਦੇ ਵਿੱਚ ਨੂਰਪੁਰ, ਜਿਹਨੂੰ ਨੂਰ ਮਹਿਲ ਹੈ, ਨੂਰ ਮਹਿਲ ਥਾਂ ਹੈ ਦੁਆਬੇ ਦੇ ਵਿੱਚ। ਔਰ ਸੌਦਾ ਸਾਧ ਸਭ ਤੋਂ ਜ਼ਿਆਦਾ ਫੋਲੋਇੰਗ ਉਹਦੀ ਮਾਲਵੇ 'ਚ ਹੈ। ਹੁਣ ਈਸਾਈ ਜਿਹੜੇ ਨੇ ਇਹਨਾਂ ਨੂੰ
ਉਹਨਾਂ ਨੇ ਜਿਹੜੇ ਅੰਮ੍ਰਿਤਸਰ ਗੁਰਦਾਸਪੁਰ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਕੰਮ ਸ਼ੁਰੂ ਕੀਤਾ ਹੋਇਆ ਹੈ ਔਰ ਇਹ ਜਿਸ ਲੈਵਲ ਦੇ ਉੱਤੇ ਏਜੰਸੀਆਂ ਇਸ ਖੇਡ ਨੂੰ ਖੇਡ ਰਹੀਆਂ ਨੇ, ਮੈਂ ਸਮਝਦਾ ਹਾਂ ਵੀ ਇਹ ਚੰਗੀ ਗੱਲ ਹੈ ਕਿ ਐਂਗਲੀਕਨ ਚਰਚ ਬੋਲੇ, ਪਰ ਆਉਣ ਵਾਲੇ ਪੀਰੀਅਡ 'ਚ ਸਾਨੂੰ ਵੀ ਮੇਨ ਚਰਚਿਸ ਦੇ ਨਾਲ ਇੱਥੇ ਇਨਕਲੂਡਿੰਗ ਵੈਟੀਕਨ ਅਪਰੋਚ ਕਰਨੀ ਚਾਹੀਦੀ ਹੈ ਤਾਂ ਕਿ ਮੈਸੇਜ ਆਏ ਕਿ ਭਾਈ ਇਹ ਵੀ ਹਿੰਦੂ ਤਵੀਆਂ ਦੀ ਖੇਡ ਹੈ ਔਰ ਇਸ ਤੋਂ ਖਬਰਦਾਰ ਹੋਣ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੇ ਵਿਊਅਰ ਕੋਲ ਇਜਾਜ਼ਤ। ਵਿਊਅਰਸ ਸਾਡੇ ਹੋਰ ਵੀ ਪ੍ਰੋਗਰਾਮ ਕਰ ਸਕਦੇ, ਨੋ ਪ੍ਰੋਬਲਮ, ਕੱਲ ਨੂੰ ਕਰਾਂਗੇ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।